वाहिगुरू जी का खालसा वाहिगुरू जी की फतेह अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ का खालसा ਵਾਹਿਗੁਰੂ ਜੀ की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 12 ਅਪ੍ਰੈਲ 2022 30 ਚੇਤ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ आर्शियन केबल बेलफेगन कैनेडा roku जादू बॉक्स शावा फेसबुक टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਤੋਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਿਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਅਤੇ ਸਰਦਾਰ ਅਮਨਵੀਰ ਸਿੰਘ ਜੋਰਾਂ ਵੱਲੋਂ ਸੋ ਇਹਨਾਂ ਨੇ ਕਿਸਾਨ ਵੀਰਾਂ ਨੂੰ ਸਵਾਲ ਕੀਤਾ ਹੈ ਕਿ ਅਸੀਂ ਦਿੱਲੀ ਮੋਰਚੇ ਵਿੱਚ ਤਾਂ ਅਡਾਨੀਆਂ ਅੰਬਾਨੀਆਂ ਖਿਲਾਫ ਝੰਡਾ ਚੁੱਕੀ ਰੱਖਿਆ ਹੈ ਕਾਰਪੋਰੇਟ ਜਗਤ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਕੁਝ ਕਿਸਾਨ ਵੀਰ ਮੁੜ ਆਪਣੀਆਂ ਫਸਲਾਂ ਉਹਨਾਂ ਅੰਬਾਨੀਆਂ ਕੋਲ ਹੀ ਵੇਚ ਰਹੇ ਹਨ ਇਹ ਵਰਤਾਰਾ ਠੀਕ ਨਹੀਂ ਹੈ ਔਰ ਸਾਡਾ ਨੁਕਸਾਨ ਕਰੇਗਾ ਅੰਤ ਨੂੰ ਖਾਲਸਾ ਪੰਥ ਦੀ ਅਡਰੀ ਹੋਂਦ ਕਾਇਮ ਰੱਖਣ ਲਈ ਸਾਡੇ ਕੋਲ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਕੋਈ ਹੱਲ ਨਹੀਂ ਹੈ ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਅਤੇ ਸਰਦਾਰ ਅਮਨਵੀਰ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ अपील ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਦਾ ਕਹਿਣਾ ਹੈ ਕਿ ਰੂਸ ਯੂਕਰੇਨੀਅਨ ਦੀ ਨਸਲਕੁਸ਼ੀ ਕਰ ਰਿਹਾ ਹੈ ਇਸ ਲਈ ਪੁਤਿਨ ਵਾਰ ਕ੍ਰਿਮੀਨਲ ਹੈ ਔਰ ਰੂਸ ਉੱਪਰ यूक्रेन ਵਿੱਚ ਕੈਮੀਕਲ ਹਥਿਆਰਾਂ ਦੇ ਇਸਤੇਮਾਲ ਦਾ ਦੋਸ਼ ਵੀ ਜਿਹੜਾ ਉਹ ਲਗਾਇਆ ਜਾ ਰਿਹਾ ਔਰ ਦੂਸਰੇ ਪਾਸੇ ਪੁਤਿਨ ਵੱਲੋਂ ਇਸ ਸਭ ਨੂੰ ਫੇਕ ਨਿਊਜ਼ ਜਾਂ ਝੂਠਾ ਜਿਹੜਾ ਪ੍ਰੋਪਗੈਂਡਾ ਜਿਹੜਾ ਉਹ ਦੱਸਿਆ ਜਾ ਰਿਹਾ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਗੋਬਿੰਦਰ ਸਿੰਘ ਔਰ ਵੀਰ ਅਮਨਵੀਰ ਸਿੰਘ ਜਿਹੜੇ ਦੋਵੇਂ ਵੀਰ ਡਾਲਸ 'ਚ ਮੁਕਾਮੀ ਨੇ ਬੇਸ਼ੱਕ ਵੀਰ ਗੋਬਿੰਦਰ ਸਿੰਘ ਨਿਊਯਾਰਕ 'ਚ ਲੰਬਾ ਸਮਾਂ ਰਹੇ ਫਿਰ ਬੈਟਲ ਕ੍ਰੀਕ ਮਿਸ਼ੀਗਨ 'ਚ ਔਰ ਹੁਣ ਉਹਨਾਂ ਨੇ ਡਾਲਸ ਨੂੰ ਆਪਣਾ ਘਰ ਬਣਾਇਆ ਅੱਛਾ ਸਾਡੇ ਨਾਲ ਇੰਤਹਾ ਪਿਆਰ ਕਰਦੇ ਨੇ ਪਹਿਲੇ ਦਿਨ ਤੋਂ ਹੀ ਖਾਲਿਸਤਾਨ ਦੇ ਕੌਜ਼ ਨੂੰ ਸਮਰਪਿਤ ਨੇ ਔਰ ਹੁਣ ਟੀਵੀ 84 ਦੇ ਲਈ ਖਾਸ ਤੌਰ ਤੇ ਫਾਈਨੈਂਸ਼ੀਅਲ ਸਪੋਰਟ ਲਈ ਡਾਲਸ ਦੇ ਵਿੱਚ ਕਾਫੀ ਯਤਨਸ਼ੀਲ ਨੇ ਔਰ ਜਿਵੇਂ ਉਹਨਾਂ ਨੇ ਆਪਣੇ ਸੁਝਾਅ ਦੇ ਵਿੱਚ ਗੱਲ ਕੀਤੀ ਔਰ ਪੰਜਾਬ ਤੋਂ ਹੋਰ ਵੀ ਜਿਹੜੀਆਂ ਮੀਡੀਆ ਆਊਟਲੈਟਸ ਰਾਹੀਂ ਖਬਰਾਂ ਆ ਰਹੀਆਂ ਨੇ ਕਿ ਬੇਸ਼ੱਕ ਇੱਕ ਪਾਸੇ ਪਾਰਲੀਮੈਂਟ 'ਚ ਤਿੰਨੋਂ ਕਾਨੂੰਨ ਵਾਪਸ ਲੈ ਲਏ ਗਏ ਪਰ ਇਹ ਵੀ ਫੈਕਟ ਸਾਹਮਣੇ ਸੀ ਕਿ ਇਹ ਕਾਨੂੰਨ ਈਵਨ ਲਾਗੂ ਕਰਨ ਤੋਂ ਪਹਿਲਾਂ ਜਿਹੜੇ ਪਹਿਲਾਂ ਆਰਡੀਨੈਂਸ ਰਾਹੀਂ ਆਏ ਫਿਰ ਉਸ ਨੂੰ ਬਿੱਲ ਰਾਹੀਂ ਲਿਆਂਦਾ ਗਿਆ ਆਲਰੇਡੀ ਪੰਜਾਬ ਔਰ ਹਰਿਆਣਾ ਦੇ ਵਿੱਚ ਅੰਬਾਨੀ ਅਡਾਨੀ ਨੇ ਆਪਣੇ ਵੱਡੇ ਵੱਡੇ ਸਿਲੋ ਜਿਹੜੇ ਨੇ ਉਹ ਬਣਾ ਲਏ ਹੋਏ ਸੀ ਔਰ ਹੁਣ ਜਿਨ੍ਹਾਂ ਖਬਰਾਂ ਵੱਲ ਭਾਈ ਸਾਹਿਬ ਨੇ ਦੋਵਾਂ ਵੀਰਾਂ ਨੇ ਇਸ਼ਾਰਾ ਕੀਤਾ ਕਿ ਇਹ ਖਬਰਾਂ ਨੇ ਕਿ ਆਲਰੇਡੀ ਉਹਨਾਂ ਨੂੰ ਅੰਬਾਨੀਆਂ ਅਡਾਨੀਆਂ ਨੂੰ ਜਿਹੜਾ ਉਹ ਸਟੱਫ ਵੇਚਿਆ ਜਾ ਰਿਹਾ ਹੁਣ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਔਰ ਜਿਵੇਂ ਪੰਜਾਬ ਦੇ ਇੱਕ ਤੋਂ ਪੱਤਰਕਾਰਾਂ ਨੇ ਇਸ ਤੇ ਰਿਪੋਰਟਿੰਗ ਕਰਦਿਆਂ ਵੀ ਕਿਹਾ ਕਿ ਅਫਸੋਸ ਜਿਵੇਂ ਅਸੀਂ ਜੰਗ ਜਿੱਤ ਕੇ ਹਾਰਨ ਦੀ ਕਹਾਣੀ ਬੀਤੇ ਦੇ ਵਿੱਚ ਦੇਖਦੇ ਹਾਂ ਜਿਹੜੀ ਇੱਕ ਕਲੀਨ ਵਿਕਟਰੀ ਸੀ ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ
ਕਿਸਾਨ ਜਥੇਬੰਦੀਆਂ ਨਾ ਉਹ ਆਪਣਾ ਏਕਾ ਕਾਇਮ ਰੱਖ ਸਕੀਆਂ ਔਰ ਕਿਵੇਂ ਕੱਚ ਘਰੜ ਤਰੀਕੇ ਦੇ ਨਾਲ ਚੋਣਾਂ ਦੇ ਵਿੱਚ ਉਤਰੀਆਂ। ਪਹਿਲਾਂ ਉਹਨਾਂ ਨੇ ਆਪਣੀਆਂ ਬਾਹਾਂ ਜਿਹੜੀ ਨੌਜਵਾਨੀ ਹੈ ਉਸ ਨੂੰ ਆਪਣੇ ਤੋਂ ਦੂਰ ਕੀਤਾ, ਉਹ ਦੀਪ ਸਿੱਧੂ ਔਰ ਬਾਕੀ ਨੌਜਵਾਨਾਂ ਨੂੰ। ਫਿਰ ਜਿਹੜੀ ਸਟਰੋਂਗ ਧਿਰ ਪੰਜਾਬ ਦੀ ਲੜਾਈ, ਅੱਜ ਹੀ ਅਸੀਂ ਨਿਊ ਜਰਸੀ ਵੀਰ ਯਾਦਵਿੰਦਰ ਸਿੰਘ ਜਿਨ੍ਹਾਂ ਦੇ ਪਿਤਾ ਜੀ 2 ਦਿਨ ਪਹਿਲਾਂ ਚੜ੍ਹਾਈ ਕਰ ਗਏ, ਅਫਸੋਸ ਕਰਨ ਲਈ ਗਏ ਸੀ। ਔਰ ਜ਼ਾਹਰ ਹੈ ਜਿੱਥੇ ਵੀ ਗੱਲ ਖੁਸ਼ੀ ਦੀ ਹੋਏ, ਅਫਸੋਸ ਦੀ ਹੋਏ, ਅਲਟੀਮੇਟਲੀ ਮੌਜੂਦਾ ਪੰਜਾਬ ਦੀ ਹਾਲਤ ਦੇ ਉੱਤੇ ਹੀ ਆ ਕੇ ਮੁੱਕਦੀ ਹੈ। ਤੇ ਉਸ ਵਿਚਾਰ ਚੋਂ ਵੀ ਇਹ ਨਿਕਲਿਆ ਕਿ ਪੰਜਾਬ 'ਚ ਜੋ ਮਰਜ਼ੀ ਹਕੂਮਤ ਕਰੇ, ਲੇਕਿਨ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਪੰਜਾਬ ਦੇ ਵਿੱਚ ਜਦੋਂ ਤੱਕ ਗੁਰੂਆਂ ਦੀ ਸਰਬ ਸਾਂਝੀਵਾਲਤਾ, ਸਰਬੱਤ ਦੇ ਭਲੇ ਵਾਲੀ ਸਪਿਰਿਟ, ਜਿਸ ਨੂੰ ਸਿੱਖ ਕਰੈਕਟਰ ਜਿਹੜਾ ਕਿ ਦਲੇਰੀ, ਹਿੰਮਤ ਔਰ ਪੰਜਾਬ ਦੇ ਭਲੇ ਦੇ ਨਾਲ ਜੁੜਿਆ ਹੋਇਆ, ਉਹ ਲੀਡ ਨਹੀਂ ਕਰਦਾ, ਕਦੇ ਵੀ ਸਿਚੁਏਸ਼ਨ ਨੂੰ ਕਾਬੂ ਥੱਲੇ ਨਹੀਂ ਰੱਖਿਆ ਜਾ ਸਕਦਾ। ਸੋ ਇੱਕ ਆਸ ਬੱਝੀ ਸੀ ਕਿ ਇਹਨਾਂ ਕਿਸਾਨ ਜਥੇਬੰਦੀਆਂ ਦਾ ਭਾਵੇਂ ਚੂੰ-ਚੂੰ ਦਾ ਮਰੱਬਾ ਹੀ ਸੀ, ਪਰ ਫਿਰ ਵੀ 13 ਮਹੀਨੇ ਖਿੱਚ ਧੂ ਇੱਧਰ ਉੱਧਰ ਕਰਨ ਦੇ ਬਾਵਜੂਦ ਇੱਕ ਟੁਗੈਦਰਨੈਸ ਰਹੀ, ਭਾਵੇਂ ਉਹਦੇ 'ਚ ਬਾਹਰਲਾ ਪ੍ਰੈਸ਼ਰ ਵੀ ਸੀ, ਫਾਈਨੈਂਸ਼ੀਅਲ ਰਿਸੋਰਸਿਸ ਨਾਲ ਵੀ ਜੁੜਿਆ ਹੋਇਆ ਸੀ। ਪਰ 26 ਜਨਵਰੀ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਹਰਾਵਲ ਦਸਤਾ ਸੀ ਨੌਜਵਾਨੀ ਦਾ, ਉਹਨਾਂ ਨੂੰ ਅੱਡ ਕੀਤਾ। ਫਿਰ ਤਾਕਤ ਜਾਂ ਸਤਾ ਦੀ ਭੁੱਖ ਖਾਸ ਤੌਰ ਤੇ ਰਾਜੇਵਾਲ ਲੈਵਲ ਤੇ ਇਸ ਹੱਦ ਤੱਕ ਚਲੀ ਗਈ ਕਿ ਉਹਨਾਂ ਨੇ ਇਹ ਭੁੱਲ ਕੇ ਕਿ ਭਾਈ ਸਾਡੇ ਪਿੱਛੇ ਜਾਂ ਸਾਡੇ ਜ਼ਿੰਮੇ ਕਿਸਾਨ ਵੈਲਫੇਅਰ ਜਾਂ ਕਿਸਾਨਾਂ ਦੇ ਭਲੇ ਦਾ ਸਾਡਾ ਏਜੰਡਾ ਸੀ। ਉਹਨੇ ਕੇਜਰੀਵਾਲ ਦੇ ਨਾਲ ਵੀ ਕਿਸ ਕਿਸਮ ਦੀ ਜਿਹੜੀ ਹੈ ਬਿਹਾਈਂਡ ਦਾ ਕਰਟਨ ਸੌਦੇਬਾਜ਼ੀ ਕੀਤੀ ਖੁਦ ਚੀਫ ਮਿਨਿਸਟਰ ਬਣਨ ਦੇ ਲਈ। ਉਸੇ ਪੀਰੀਅਡ ਦੇ ਵਿੱਚ ਬਾਕੀ ਵੀ ਕਿੰਨੇ ਫਰੰਟ ਖੋਲੇ ਹੋਏ ਸੀ ਤੇ ਨਤੀਜਾ ਅਲਟੀਮੇਟਲੀ 90+ ਜਿਹੜੇ ਉਹਨਾਂ ਦੇ ਕੈਂਡੀਡੇਟ ਸੀ, ਇੱਕ ਲੱਖੇ ਸਿਧਾਣੇ ਨੂੰ ਛੱਡ ਕੇ, ਕਿਉਂਕਿ ਉਹਦਾ ਆਪਣਾ ਕੰਮ ਸੀ ਉਹਦੇ ਆਪਣੇ ਹਲਕੇ 'ਚ, ਬਾਕੀ ਸਭ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਜਿੱਤਿਆ ਤਾਂ ਲੱਖਾ ਸਿਧਾਣਾ ਵੀ ਨਹੀਂ ਹੈ, ਲੇਕਿਨ ਉਹਨੇ ਆਪਣੀ ਜ਼ਮਾਨਤ ਬਚਾਈ, ਬਾਕੀ ਸਭ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਹੁਣ ਇਹ ਜਿਹੜਾ ਇਸ ਕਿਸਮ ਦੀ ਹਿਊਮਿਲੇਟਿੰਗ ਡਿਫੀਟ ਸੀ, ਇਸ ਗੱਲ ਦਾ ਧਿਆਨ ਰਹੇ ਜਦੋਂ ਮੋਦੀ ਸਰਕਾਰ ਨੇ ਕਾਨੂੰਨ ਵਾਪਸ ਵੀ ਲਏ, ਸਿਆਣਿਆਂ ਦਾ ਇਹੀ ਕਹਿਣਾ ਸੀ ਕਿ ਇਹ ਉਹ ਸਟ੍ਰੈਟਜੀ ਹੈ ਕਿ ਕਈ ਵਾਰ ਤੁਸੀਂ 4 ਕਦਮ ਅੱਗੇ ਜਾਣ ਦੇ ਲਈ 2 ਕਦਮ ਪਿੱਛੇ ਹਟਦੇ ਹੋ ਕਿ ਇਹ ਦੇ ਵਿਲ ਕਮ ਬੈਕ। ਕਈਆਂ ਨੂੰ ਤਾਂ ਇਹ ਸੀ ਕਿ ਭਾਈ ਇਹ ਕਾਨੂੰਨ ਵਾਪਸ ਆਣਗੇ ਜਿਨ੍ਹਾਂ ਦੀਆਂ ਅਜੇ ਵੀ ਸੰਭਾਵਨਾਵਾਂ ਨੇ, ਲੇਕਿਨ ਜੇ ਬਿਨਾਂ ਕਾਨੂੰਨ ਨਾਫਜ਼ ਕੀਤਿਆਂ ਹੀ ਜੋ ਉਹਨਾਂ ਨੇ ਆਪਣਾ ਏਜੰਡਾ ਸੀ ਉਹਨਾਂ ਦਾ ਕਿ ਭਾਈ ਉਹਨਾਂ ਨੇ ਇਹਨੂੰ ਕਮਰਸ਼ੀਅਲਾਈਜ਼ ਕਰਕੇ ਬਿਲਕੁਲ ਡਿਪੈਂਡੈਂਟ ਕਰ ਦੇਣਾ ਹੈ, ਸਾਰੇ ਅੰਬਾਨੀਆਂ, ਅਡਾਨੀਆਂ, ਪਤੰਜਲੀਆਂ ਨੂੰ ਫਾਇਦਾ ਪਹੁੰਚਾਉਣਾ, ਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਏਜੰਡਾ ਸ਼ੁਰੂ ਹੋ ਗਿਆ। ਔਰ ਬਾਕੀ ਜਿਹੜੀਆਂ ਕਿਸਾਨਾਂ ਦੀਆਂ ਮਿਨੀਮਮ ਸਪੋਰਟ ਪ੍ਰਾਈਸ ਔਰ ਦੂਸਰਾ ਮੰਗਾਂ ਸੀ ਉਹ ਵੀ ਉੱਥੇ ਹੀ ਰਹਿ ਗਈਆਂ, ਕਿਉਂਕਿ ਜੇ ਯੂਨੀਫਾਈਡ ਲੀਡਰਸ਼ਿਪ ਰਹਿੰਦੀ ਉਹ ਇਲੈਕਸ਼ਨ ਲੜਦੀ ਜਾਂ ਨਾ ਲੜਦੀ ਹੈ ਬਿਸਾਈਡਸ ਦਾ ਪੁਆਇੰਟ ਹੈ। ਇੱਕ ਪ੍ਰੈਸ਼ਰ ਗਰੁੱਪ ਬਣਿਆ ਹੋਇਆ ਸੀ। ਹੁਣ ਹਾਲ ਇਹ ਹੈ ਵੀ ਤੇਲੰਗਾਨਾ ਸਟੇਟ ਦਾ ਚੀਫ ਮਿਨਿਸਟਰ ਜਿਹੜਾ ਖੁਦ ਦਿੱਲੀ ਦੇ ਵਿੱਚ ਆ ਕੇ ਉਹ ਧਰਨੇ ਤੇ ਬੈਠਾ ਹੈ ਕਿਸਾਨਾਂ ਦੇ ਨਾਲ ਕਿ ਭਾਈ ਉਹ ਸਰਕਾਰ ਖਰੀਦ ਨਹੀਂ ਰਹੀ ਹੈ, ਔਰ ਉਹਨਾਂ ਦੇ ਨਾਲ ਜਿਹੜਾ ਵੈਸਟਰਨ ਯੂਪੀ ਦੇ ਕਿਸਾਨ ਲੀਡਰਸ਼ਿਪ ਹੈ ਉਹ ਤਾਂ ਜਾ ਕੇ ਉਹਨਾਂ ਦੇ ਨਾਲ ਖਲੋਤੀ ਹੈ, ਲੇਕਿਨ ਪੰਜਾਬ ਦੀ ਤੁਹਾਨੂੰ ਲੀਡਰਸ਼ਿਪ ਵੀ ਗਾਇਬ ਲਾ, ਕਿਉਂਕਿ ਇਹਨਾਂ ਨੇ ਬਿਲਕੁਲ ਤਹਿਸ ਨਹਿਸ ਕਰਕੇ ਰੱਖ ਦਿੱਤਾ। ਸੋ ਅਸੀਂ ਜਿੱਥੇ ਇਹਨਾਂ ਦੋਵਾਂ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉਹਨਾਂ ਨੇ ਬਿਲਕੁਲ, ਕਿਉਂਕਿ ਫੋਕਸਡ ਨੇ, ਇਹ ਉਹ ਵੀਰ ਨੇ ਜਿਨ੍ਹਾਂ ਨੂੰ ਬਿਲਕੁਲ ਸਪਸ਼ਟ ਹੈ ਕਿ ਅਲਟੀਮੇਟਲੀ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਾਡੇ ਕੋਲ ਕੋਈ ਹੱਲ ਨਹੀਂ ਬਚਦਾ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ, ਜਿਵੇਂ ਅੱਜ ਦੀ ਵਿਚਾਰ 'ਚ ਵੀ ਨਿਊ ਜਰਸੀ ਹੋ ਰਿਹਾ ਸੀ ਕਿ ਭਾਈ ਜਿਹੜੀ ਇਹ ਵਿਜ਼ਡਮ ਵੀ ਉਭਰੀ ਪਿਛਲੇ ਪੀਰੀਅਡ ਦੇ ਵਿੱਚ ਕਿ ਬੇਸ਼ੱਕ ਦਾਵਾ ਸਾਡਾ ਪਾਤਸ਼ਾਹੀ ਹੈ ਔਰ ਖਾਲਿਸਤਾਨ ਤੋਂ ਬਿਨਾਂ ਕੋਈ ਗੱਲ ਬਣਨੀ ਨਹੀਂ ਹੈ, ਪਰ ਸਾਨੂੰ ਲੜਾਈ ਦਾ ਕੋਈ ਵੀ ਫਰੰਟ ਖਾਲੀ ਨਹੀਂ ਛੱਡਣਾ ਚਾਹੀਦਾ। ਉਹ ਭਾਵੇਂ ਉਹਨਾਂ ਦੇ ਸਿਸਟਮ 'ਚ ਰਹਿੰਦਿਆਂ ਹੀ ਸਾਨੂੰ ਜਾਂ ਜਿਹੜੀਆਂ ਧਿਰਾਂ ਸਾਡੀਆਂ ਵਿਚਰਦੀਆਂ ਨੇ ਉਹਨਾਂ ਨੂੰ ਅਸੀਂ ਹਮਾਇਤ ਥਰੋ ਕਰੀਏ। ਸੋ ਇਹ ਵੱਡੇ ਸੀਰੀਅਸ ਚੈਲੰਜ ਨੇ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਨਿਊਯਾਰਕ ਸ਼ਹਿਰ ਜਿਹੜਾ ਅੱਜ ਕੱਲ੍ਹ ਸਾਡਾ ਟਿਕਾਣਾ ਹੈ, ਜਿੱਥੋਂ TV 84 ਟੈਲੀਕਾਸਟ ਹੁੰਦਾ ਹੈ, ਪਿਛਲੇ 10 ਸਾਲ ਤੋਂ 2 ਦੁਖਦ ਘਟਨਾਵਾਂ ਵਾਪਰੀਆਂ ਨੇ ਔਰ ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਜਿਉਂ ਹੀ ਸਵੇਰੇ
ਜਿਹੜੀ ਘਟਨਾ ਬਰੁਕਲਿਨ ਦੇ ਵਿੱਚ 36 ਸਟੇਸ਼ਨ ਦੇ ਉੱਤੇ ਵਾਪਰਦੀ ਹੈ ਜੀ ਉਸ ਤੋਂ ਬਾਅਦ ਇੱਕਦਮ ਜਿਹੜੇ ਨੇ ਮੈਸੇजेस ਈਮੇਲਸ ਟੈਲੀਫੋਨ ਕਾਲਸ SMS ਇਹ ਸਾਰੇ ਸ਼ੁਰੂ ਹੋਏ। ਸਭ ਨੇ ਜਾਣਨਾ ਚਾਹਿਆ ਕਿ ਤੁਸੀਂ ਕਿਵੇਂ ਹੋ, ਲੇਕਿਨ ਸਾਡਾ ਫਿਕਰ ਇਹ ਸੀ ਕਿ ਭਾਈ, ਔਰ ਅਜੇ ਵੀ ਹੈ ਕਿਉਂਕਿ ਅਜੇ ਡਿਟੇਲਸ ਉਭਰੀਆਂ ਨਹੀਂ ਨੇ, ਜਿੰਨੀ ਕੁ ਪਹਿਲੀ ਖਬਰ ਆਈ ਔਰ ਅਜੇ ਤੱਕ ਕਿਉਂਕਿ ਜਿਹੜਾ ਕ੍ਰਿਮੀਨਲ ਇਸ ਕਿਸਮ ਦੀ ਹਰਕਤ ਕਰਨ ਵਾਲਾ ਸੀ ਨਾ ਉਹ ਫੜਿਆ ਗਿਆ, ਲੇਕਿਨ ਜਿਹੜੀਆਂ ਮੁੱਢਲੀਆਂ ਖਬਰਾਂ ਦੇ ਮੁਤਾਬਕ ਇੱਕ ਬੰਦਾ ਜਿਸ ਨੇ ਗੈਸ ਮਾਸਕ ਪਾਈ ਹੋਈ ਸੀ ਉਸ ਨੇ ਇੱਕ ਟ੍ਰੇਨ ਉਸੇ ਸਬਵੇ ਦੇ ਡੱਬੇ ਦੇ ਵਿੱਚ ਧੂਆਂ ਕ੍ਰੀਏਟ ਕੀਤਾ ਔਰ ਫਿਰ ਉਸ ਨੇ 16 ਵਿਅਕਤੀਆਂ ਨੂੰ ਜਿਹੜਾ ਉਹ ਸ਼ੂਟ ਕੀਤਾ। ਉਹਨਾਂ ਚੋਂ 5 ਦੀ ਸੀਰੀਅਸ ਹਾਲਤ ਦੀ ਗੱਲ ਸੀ। ਉਹਨਾਂ ਚ ਕਿੰਨੇ ਕੌਣ ਕੀ ਹੈ, ਮਰਦ ਕੀ ਨੇ, ਔਰਤਾਂ ਕੀ ਨੇ, ਇਸ ਦੀ ਅਜੇ ਕੋਈ ਡਿਟੇਲ ਨਹੀਂ ਹੈ ਜਾਂ ਫਰਦਰ ਕੋਈ ਕੈਜੂਅਲਟੀ ਉਸ ਦੇ ਵਿੱਚ ਹੋਈ, ਲੇਕਿਨ ਇਹ ਇੱਕ ਬੜੀ ਸੀਰੀਅਸ ਮੈਟਰ ਹੈ। ਇਹ ਵੀ ਅਜੇ ਪੁਲਿਸ ਨੇ ਬਰੀਫ ਨਹੀਂ, ਕਿਉਂਕਿ ਬੰਦਾ ਜਦੋਂ ਤੱਕ ਫੜਿਆ ਨਹੀਂ ਜਾਂਦਾ ਜਾਂ ਬਾਕੀ ਸਾਰੀ ਇਨਵੈਸਟੀਗੇਸ਼ਨ ਨਹੀਂ ਹੁੰਦੀ ਇਹ ਦੱਸਦੇ ਨਹੀਂ ਨੇ ਕਿ ਕੀ ਇਹ ਦਹਿਸ਼ਤਗਰਦੀ ਦੀ ਘਟਨਾ ਸੀ ਜਾਂ ਕੀ ਸੀ। ਲੇਕਿਨ ਇਹ ਇੱਕ ਵੱਡੀ ਸ਼ੌਕਿੰਗ ਘਟਨਾ ਹੈ ਕਿਉਂਕਿ ਕੋਈ ਵੀ ਹੋ ਸਕਦਾ ਹੈ। ਨਿਊਯਾਰਕ ਦੇ ਵਿੱਚ ਕਿਉਂਕਿ ਪਾਰਕਿੰਗ ਦੀ ਵੱਡੀ ਸਮੱਸਿਆ ਹੈ ਔਰ ਇੰਨੀ ਵੱਡੀ ਗਿਣਤੀ 'ਚ ਲੋਕ ਅਮਰੀਕਾ 'ਚ ਰਹਿੰਦੇ ਨੇ, ਸੋ ਸਬਵੇ ਹੀ ਸਾਧਨ ਹੈ ਟਾਈਮ ਤੇ ਪਹੁੰਚਣ ਦਾ, ਵਕਤ ਵੀ ਬਚਦਾ ਹੈ ਔਰ ਪੋਲਿਊਸ਼ਨ ਦੇ ਲਈ ਵੀ ਇੱਕ ਬਿਹਤਰ ਹੈ, ਬਚਾਅ ਹੁੰਦਾ ਹੈ ਜਦੋਂ ਲੋਕ ਪਬਲਿਕ ਟਰਾਂਸਪੋਰਟ ਸਿਸਟਮ ਨੂੰ ਯੂਜ਼ ਕਰਦੇ ਨੇ। ਸੋ ਇਹ ਕਿਸੇ ਨਾਲ ਵੀ ਵਾਪਰ ਸਕਦਾ ਹੈ ਔਰ ਅਸੀਂ ਇਹਨਾਂ ਮੁਲਕਾਂ 'ਚ ਆ ਕੇ ਵੀ ਉਸ ਸਿਚੁਏਸ਼ਨ 'ਚ ਪਹੁੰਚਦੇ ਜਾ ਰਹੇ ਹਾਂ ਜਿੱਥੇ ਕੋਈ ਪਤਾ ਨਹੀਂ ਜਿਹੜਾ ਘਰੋਂ ਨਿਕਲਿਆ ਉਹਨੇ ਵਾਪਸ ਮੁੜਨਾ ਕਿ ਨਹੀਂ, ਕੋਈ ਵੀ ਉਹ ਹੋ ਸਕਦਾ। ਦੂਸਰੀ ਘਟਨਾ ਜਿਸ ਦਾ ਸੰਬੰਧ ਸਾਡੇ ਆਪਣੀ ਸਿੱਖ ਕੌਮ ਨਾਲ ਹੈ ਔਰ ਇੱਕ ਘਟਨਾ ਜਿਹੜੀ 2 ਹਫ਼ਤੇ ਪਹਿਲਾਂ ਵਾਪਰੀ ਸੀ ਕਿ ਇੱਕ ਬਜ਼ੁਰਗ ਜਿਹੜੇ UK ਦੇ ਸਿਟੀਜ਼ਨ ਉਹ ਅਮਰੀਕਾ ਆਏ ਨਿਊਯਾਰਕ ਪੈਰੇਡ ਸ਼ਾਮਲ ਹੋਣ ਲਈ ਔਰ ਉਹ ਸਵੇਰੇ 6 ਵਜੇ ਸੈਰ ਤੇ ਨਿਕਲੇ ਔਰ ਉਹਨਾਂ ਦੇ ਉੱਤੇ ਹਮਲਾ ਹੋਇਆ ਔਰ ਉਹਨਾਂ ਦੀ ਜਿਹੜੀ ਖੂਨ ਨਾਲ ਭਿੱਜੀ ਹੋਈ ਸ਼ਰਟ ਵੀ ਔਰ ਚਿਹਰਾ ਵੀ ਉਹ ਇੱਕ ਬੜਾ ਖੌਫਨਾਕ ਮੰਜ਼ਰ ਦਿੰਦਾ ਸੀ। ਹਾਲਾਂ ਰੱਬ ਦਾ ਸ਼ੁਕਰ ਹੈ ਕਿ ਉਹ ਸਰਵਾਈਵ ਵੀ ਕੀਤੇ ਜਾਂ ਕੋਈ ਸੀਰੀਅਸ ਨਹੀਂ ਸੀ, ਲੇਕਿਨ ਇਹ ਇੱਕ ਫਿਕਰਮੰਦੀ ਦੀ ਗੱਲ ਸੀ ਕਿ ਵੱਡਾ ਗੜ੍ਹ ਰਿਚਮੰਡ ਹਿੱਲ ਔਰ ਉਸ ਏਰੀਆ ਜਿੱਥੇ ਹੁਣ ਕਾਫੀ ਨੇਬਰਹੁੱਡ ਦੇ ਵਿੱਚ ਆਪਣੇ ਲੋਕ ਨੇ ਇਸ ਕਿਸਮ ਦੀ ਘਟਨਾ ਵਾਪਰਦੀ ਹੈ। ਲੇਕਿਨ ਅੱਜ ਇਸ ਤੋਂ ਵੀ ਦੁਖਾਂਤ ਵਾਲੀ ਕਿ 2 ਸਿੰਘ ਜਿਹੜੇ ਕਿ ਆਪਣੇ ਸਿੱਖੀ ਸਰੂਪ 'ਚ ਨੇ ਉਹਨਾਂ ਦੇ ਉੱਤੇ ਇੱਕ ਅਫਰੀਕਨ ਅਮਰੀਕਨ ਮੂਲ ਦੇ, ਕਿਉਂਕਿ ਪਹਿਲੇ ਮਾਮਲੇ 'ਚ ਤਾਂ ਪਤਾ ਨਹੀਂ ਕਿਹਨੂੰ ਫੜਿਆ ਜਾਂ ਕਿ ਨਹੀਂ ਹੈ, ਇਸ ਦੀ ਕਿਉਂਕਿ ਵੀਡੀਓ ਕਲਿੱਪਿੰਗ ਸਾਹਮਣੇ ਆਈ ਕਿ ਕਿਵੇਂ ਇੱਕ ਅਫਰੀਕਨ ਅਮਰੀਕਨ ਮੂਲ ਦਾ ਬੰਦਾ ਇਹਦੇ ਹੱਥ 'ਚ ਡੰਡਾ ਫੜਿਆ ਹੋਇਆ ਹੈ ਔਰ ਉਹ ਬੜੇ ਜਿਵੇਂ ਇੱਕ ਪਾਗਲ ਤੁਰ ਰਿਹਾ ਹੁੰਦਾ ਉਸ ਤਰ੍ਹਾਂ ਉਹ ਕਰ ਰਿਹਾ। ਉਸ ਨੇ ਉਹਨਾਂ ਦੋਨਾਂ ਦੇ ਉੱਤੇ ਹਮਲਾ ਕੀਤਾ ਔਰ ਉਹਨਾਂ ਨੂੰ ਜਿਹੜੀ ਹੈ ਉਹਨਾਂ ਨੂੰ ਕਿੰਨੀਆਂ ਸੱਟਾਂ ਲੱਗੀਆਂ ਨੇ ਕੀ ਹੈ, ਕਿਉਂਕਿ ਅਸੀਂ ਵੀ ਜਦੋਂ ਨਿਊ ਜਰਸੀ ਜਾ ਰਹੇ ਸੀ ਉਹ ਬਰੀਫ 'ਚ ਵੀਡੀਓ ਜਿਹੜੀ ਸਾਹਮਣੇ ਆਈ ਦਰਸ਼ਕ ਦੇਖ ਸਕਦੇ ਨੇ। ਸੋ ਇਹ ਖਾਸ ਤੌਰ ਤੇ ਜਦੋਂ ਕਿ ਅਸੀਂ ਇੱਕ ਪਾਸੇ ਖਾਲਸਾ ਸਾਜਨਾ ਦਿਵਸ ਨਾਲ ਰਿਲੇਟਡ ਜਾਂ ਸਿੱਖ ਆਈਡੈਂਟੀਟੀ ਸਿੱਖ ਰੈਕਗਨੀਸ਼ਨ US ਕਾਂਗਰਸ ਲੈਵਲ ਤੇ ਉਸ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਉੱਥੇ ਇਸ ਕਿਸਮ ਦੀਆਂ ਘਟਨਾਵਾਂ ਹਾਲਾਂ ਇਸ ਨੂੰ ਕਿਸੇ ਨਸਲ ਦੇ ਨਾਲ ਜੋੜ ਕੇ ਦੇਖਣਾ, ਕਿਉਂਕਿ ਪਹਿਲੀ ਘਟਨਾ ਵੇਲੇ ਜ਼ਾਹਰ ਸੀ ਕਿ ਯੂਜੂਅਲੀ ਇੱਥੇ ਹੇਟ ਕ੍ਰਾਈਮ ਉਹਨੂੰ ਮੰਨਿਆ ਜਾਂਦਾ ਹੈ ਜਿਹੜਾ ਕਿ ਅਟੈਕ ਕਰਨ ਵੇਲੇ ਤੁਹਾਨੂੰ ਕੋਈ ਨਸਲੀ ਗਾਲਾਂ ਦੇ ਜਾਂ ਮਜ਼ਹਬੀ ਗਾਲਾਂ ਦੇ ਜਾਂ ਗੋ ਹੋਮ ਜਾਂ ਗੋ ਬੈਕ ਇਸ ਕਿਸਮ ਦਾ ਕਰੇ। ਸੋ ਉਹਦੇ 'ਚ ਇਸ ਕਿਸਮ ਦੀ ਕੋਈ ਘਟਨਾ ਨਹੀਂ ਸੀ। ਔਰ ਦੂਸਰਾ ਅੱਜ ਦੀ ਘਟਨਾ ਦੇ ਲਈ ਜਿਵੇਂ ਉਸ ਬੰਦੇ ਦੀ ਚਾਲ ਢਾਲ ਹੈ, ਉਸ ਦੇ ਮਨ 'ਚ ਕੀ ਚੱਲ ਰਿਹਾ ਸੀ, ਉਹਨੇ ਰੈਂਡਮਲੀ ਕਿਉਂਕਿ ਡੰਡਾ ਉਹਨੇ ਚੁੱਕਿਆ ਹੋਇਆ ਕਿ ਉਹਦਾ ਟਾਰਗੇਟ ਸਿਰਫ ਸਿੱਖਾਂ ਨੂੰ ਸੀ ਜਾਂ ਜੇ ਇਹ ਘਟਨਾਵਾਂ ਜਿਸ ਕਿਸਮ ਦੀਆਂ 2 ਘਟਨਾਵਾਂ ਸਾਹਮਣੇ ਆਈਆਂ ਨੇ ਜੇ ਤੀਸਰੀ ਵਾਪਰਦੀ ਹੈ ਫਿਰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਲੋਕ ਜਿਹੜੇ ਕਿ ਡਰੱਗ ਦੇ ਉੱਤੇ ਨੇ ਜਾਂ ਅਦਰਵਾਈਜ਼ ਜਿਹੜੇ ਕਿਸੇ ਦੇ ਲਈ ਵੀ ਜਿਹੜਾ ਹੈ ਉਹ ਕੰਮ ਕਰ ਸਕਦੇ ਨੇ ਕੁਝ ਵੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਘਟਨਾ ਦਾ ਦੁਬਾਰਾ ਰਿਚਮੰਡ ਹਿੱਲ 'ਚ 1 ਹਫ਼ਤੇ ਦੇ ਵਿੱਚ ਔਰ ਖਾਸ ਤੌਰ ਤੇ ਉਸ ਵੀਕ 'ਚ ਜਦੋਂ ਕਿ ਹੁਣ ਖਾਲਸਾ ਸਾਜਨਾ ਦਿਵਸ ਹੈ 14 ਅਪ੍ਰੈਲ ਨੂੰ, ਫਿਰ ਪੈਰੇਡ ਹੈ ਔਰ ਵਾਸ਼ਿੰਗਟਨ ਦਾ ਅਸੀਂ ਜ਼ਿਕਰ ਕੀਤਾ। ਸੋ ਇਸ ਗੱਲ ਦੇ ਉੱਤੇ ਚੁਕੰਨੇ ਹੋਣ ਦੀ ਵੀ ਲੋੜ ਹੈ ਔਰ ਜਿਹੜੇ ਈਵਨ ਜਿਵੇਂ ਰਿਚਮੰਡ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਸਰ ਗੁਰਦੇਵ ਸਿੰਘ ਕੰਗ ਰਹੇ ਨੇ, ਉਹ ਹਿਊਮਨ ਰਾਈਟਸ ਕਮਿਸ਼ਨਰ ਵੀ ਨੇ।
ਮੈਂ ਸਮਝਦਾ ਵੀ ਕਿਉਂਕਿ ਇਹ ਘਟਨਾਵਾਂ ਆਲਮੋਸਟ ਮਾਰਨਿੰਗ ਟਾਈਮ ਦੇ ਨਾਲ ਜੁੜੀਆਂ ਹੋਈਆਂ, ਅੱਜ ਦਾ ਤਾਂ ਮੈਨੂੰ ਨਹੀਂ ਪਤਾ ਵੀ ਅੱਜ ਵੀ ਸ਼ਾਇਦ ਸਵੇਰੇ ਹੀ ਹੋਈ ਹੈ ਘਟਨਾ, ਜੀ ਤੇ ਕੋਈ ਨਾ ਕੋਈ ਐਕਸਟਰਾ ਪੈਟਰੋਲਿੰਗ ਜਾਂ ਜੇ ਈਵਨ ਆਪਣਾ ਵੀ ਕੋਈ ਰਿਸੋਰਸਿਸ ਨੇ, ਅਸੀਂ ਇੰਨੇ ਲੱਖਾਂ ਡਾਲਰ ਗੁਰਦੁਆਰਿਆਂ ਦੇ ਉੱਤੇ ਲਾਉਂਦੇ ਬਿਲਕੁਲ ਕਿ ਔਰ ਇੱਥੇ ਆਫ ਡਿਊਟੀ ਪੁਲਿਸ ਆਫੀਸਰਸ ਤੁਹਾਨੂੰ ਮਿਲ ਜਾਂਦੇ ਨੇ, ਮਿਲ ਜਾਂਦੇ ਆ। ਉਹ ਔਨ ਡਿਊਟੀ ਜਿਹੜੇ ਨੇ ਉਹ ਜਦੋਂ ਆਫ ਡਿਊਟੀ ਹੁੰਦੇ ਨੇ ਉਹਨਾਂ ਨੂੰ ਤੁਸੀਂ ਪੈਟਰੋਲਿੰਗ ਤੇ ਗੁਰਦੁਆਰੇ ਵੀ ਸਾਡੇ ਪ੍ਰੋਟੈਕਟਡ ਹੋਣੇ ਚਾਹੀਦੇ ਨੇ, ਜੀ ਪਰ ਨਾਲ ਲੱਗਦੀਆਂ ਸਟਰੀਟਸ ਜਾਂ ਨੇਬਰਹੁੱਡਸ ਕੁਝ ਦੇਰ ਦੇ ਲਈ ਘੱਟੋ ਘੱਟ ਇਹ ਸ਼ੋਰਟੀ ਹੋਣੀ, ਅਦਰਵਾਈਜ਼ ਤਾਂ ਕੋਈ ਬਾਹਰ ਵੀ ਨਹੀਂ ਨਿਕਲੇਗਾ ਸੈਰ ਕਰਨ ਜਾਂ ਦੂਜੇ, ਕਿਉਂਕਿ ਇੱਥੇ ਗੁਰਦੁਆਰੇ ਦੇ ਨੇੜੇ ਹੋਣ ਦਾ ਫਾਇਦਾ ਹੀ ਇੱਕ ਦੋ ਥਾਵਾਂ ਨੇ ਜਿੱਥੇ ਕਿ ਹਾਂ ਤੁਰ ਕੇ ਜਾਇਆ ਜਾ ਸਕਦਾ, ਅਦਰਵਾਈਜ਼ ਅਮਰੀਕਾ ਦਾ 3000 ਮੀਲ ਚ ਬਜ਼ੁਰਗ ਵਿਚਾਰੇ ਡਿੱਗਦੇ ਰਹਿੰਦੇ ਨੇ ਵੀ ਐਤਵਾਰ ਉਹਨਾਂ ਨੂੰ ਕੌਣ ਲੈ ਕੇ ਜਾਏਗਾ ਗੁਰਦੁਆਰੇ। ਸੋ ਅਸੀਂ ਇਹਨਾਂ ਦੋਨਾਂ ਘਟਨਾਵਾਂ ਦੇ ਉੱਤੇ ਹੀ ਅਫਸੋਸ ਦਾ ਇਜ਼ਹਾਰ ਕਰਦੇ ਹਾਂ। ਹਾਲਾਂਕਿ ਸਾਨੂੰ ਸਰ ਸੁਖਵਿੰਦਰ ਸਿੰਘ ਹੰਸਰਾ ਦੇ ਸਪੁੱਤਰ ਸਰ ਹਰਪ੍ਰੀਤ ਸਿੰਘ ਹੰਸਰਾ ਨੇ ਖਬਰ ਵੀ, ਜਿਹੜੀ ਜਦੋਂ ਅਸੀਂ ਇਸ ਮੰਥ ਆਫ ਅਪ੍ਰੈਲ ਦੀ ਗੱਲ ਕਰ ਰਹੇ ਤੇ ਇਹ ਸਿੱਖ ਹੈਰੀਟੇਜ ਮੰਥ ਦੇ ਤੌਰ ਤੇ ਓਨਟਾਰੀਓ ਨੇ ਸ਼ੁਰੂ ਕੀਤਾ ਸੀ ਰੈਕਗਨਾਈਜ਼ ਕਰਨਾ, ਔਰ ਹੁਣ ਤਾਂ ਆਲਮੋਸਟ ਕੈਨੇਡਾ ਦੀਆਂ ਸਾਰੀਆਂ ਸਟੇਟਾਂ 'ਚ ਫੈਡਰਲ ਲੈਵਲ ਤੇ ਵੀ ਹੈ। ਔਰ ਕੱਲਾ ਇਹੀ ਨਹੀਂ ਵੀ ਇਹ ਰੈਕਗਨਾਈਜ਼ ਹੁੰਦਾ ਹੈ, ਇਸ ਦਿਨ ਆਟਵਾ ਦੀ ਪਾਰਲੀਮੈਂਟ ਤੋਂ ਲੈ ਕੇ ਸਿਟੀ ਸੈਂਟਰਸ ਔਰ ਦੂਸਰਿਆਂ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਜਾਂਦੇ ਨੇ ਕੈਨੇਡੀਅਨ ਝੰਡੇ ਦੇ ਨਾਲ, ਔਰ ਉਹਨਾਂ ਦੀ ਦਿੱਤੀ ਜਾਣਕਾਰੀ ਦੇ ਮੁਤਾਬਕ 14 ਅਪ੍ਰੈਲ ਨੂੰ 4 ਸਿਟੀਜ਼ ਦੇ ਸਿਟੀ ਸੈਂਟਰਸ ਦੇ ਵਿੱਚ ਇਹ ਨਿਸ਼ਾਨ ਸਾਹਿਬ ਝੁਲਾਏ ਜਾਣੇ ਨੇ, ਜਿਨ੍ਹਾਂ 'ਚ ਸ਼ੈਲਬਰਨ ਹੈ, ਔਰੇਂਜਵਿਲ ਹੈ, ਅਮਰੈਂਥ ਹੈ ਔਰ ਮੋਨੋ ਹੈ। ਇਸੇ ਤਰ੍ਹਾਂ ਇਹ 14 ਅਪ੍ਰੈਲ ਨੂੰ, ਫਿਰ 15 ਅਪ੍ਰੈਲ ਨੂੰ ਮਿਸੀਸਾਗਾ ਦੇ ਸਿਟੀ ਹਾਲ ਦੇ ਵਿੱਚ 3 ਵਜੇ ਇਹ ਕੇਸਰੀ ਨਿਸ਼ਾਨ ਸਾਹਿਬ ਕੈਨੇਡੀਅਨ ਝੰਡੇ ਦੇ ਨਾਲ ਝੁਲਾਇਆ ਜਾਏਗਾ। ਆਟਵਾ ਪਾਰਲੀਮੈਂਟ ਹਿੱਲ ਦੇ ਉੱਤੇ ਦੁਪਹਿਰੇ 12 ਵਜੇ 17 ਅਪ੍ਰੈਲ ਨੂੰ ਇਹ ਜਿਹੜੀ ਹੈ ਫਲੈਗ ਹੋਇਸਟਿੰਗ ਹੋਏਗੀ, ਔਰ ਫਿਰ 21 ਅਪ੍ਰੈਲ ਨੂੰ ਬਰੈਂਪਟਨ ਸਿਟੀ ਹਾਲ ਦੇ ਵਿੱਚ ਵੀ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਜਾਏਗਾ। ਦਰਸ਼ਕ ਦੇਖ ਵੀ ਸਕਦੇ ਨੇ ਕਿ ਉੱਪਰ ਕੈਨੇਡੀਅਨ ਜਿਹੜਾ ਉਹਨਾਂ ਦੀ ਐਂਬਲਮ ਦੇ ਨਾਲ ਲੋਗੋ ਦੇ ਨਾਲ ਸਿੱਖ ਹੈਰੀਟੇਜ ਮੰਥ ਹੈ, ਔਰ ਅਸੀਂ ਸਮਝਦੇ ਹਾਂ ਵੀ ਇਹ ਕੈਨੇਡਾ ਨੇ ਇਸ ਪੱਖੋਂ ਲੀਡ ਲਈ, ਔਰ ਹੁਣ ਅਸੀਂ ਜੇ ਅਮਰੀਕਾ ਦੇ ਵਿੱਚ ਯੂਐਸ ਕਾਂਗਰਸ 'ਚ 14 ਅਪ੍ਰੈਲ ਦਾ ਦਿਨ ਐਜ਼ ਏ ਜਿਹੜਾ ਨੈਸ਼ਨਲ ਸਿੱਖ ਡੇ ਦੀ ਮਾਨਤਾ ਤੱਕ ਅਸੀਂ ਪਹੁੰਚੇ ਹਾਂ, ਤੇ ਇਹ ਸਾਡੇ ਡਾਇਸਪੋਰਾ ਦੀ ਪਾਵਰ ਵੀ ਹੈ। ਪਰ ਜਦੋਂ ਅਸੀਂ ਹੇਟ ਕ੍ਰਾਈਮ ਦੇ ਹਵਾਲੇ ਨਾਲ ਜਾਂ ਦੂਸਰੇ ਦੇਖਦੇ ਹਾਂ ਕਿ ਸੁਸਾਇਟੀ ਦੇ ਵਿੱਚ ਜਿਸ ਕਿਸਮ ਦੀ ਨਫ਼ਰਤ ਹੈ, ਪੋਲਰਾਈਜੇਸ਼ਨ ਹੈ, ਔਰ ਮੈਂ ਬਹੁਤ ਵਾਰੀ ਦੇਖਦਾ ਵੀ ਇਸ ਕਿਸਮ ਦੇ ਲੋਕ ਮੈਂਟਲੀ ਸਾਊਂਡ ਨਹੀਂ ਹੁੰਦੇ, ਮੈਂਟਲੀ ਸਿੱਖ ਹੁੰਦੇ ਨੇ। ਔਰ ਸੈਕੰਡ ਪਾਰਟ, ਜਿਵੇਂ ਅੱਜ ਮੈਂ ਡਾਕਟਰ ਰਣਜੀਤ ਸਿੰਘ ਜਿਹੜੇ ਟੋਰਾਂਟੋ ਜਾ ਰਹੇ ਸੀ ਉਹਨਾਂ ਨਾਲ ਵੀ ਗੱਲ ਹੋਈ ਜਦੋਂ ਇਹ ਘਟਨਾ ਦਾ ਜ਼ਿਕਰ ਕੀਤਾ, ਤੇ ਮੈਂ ਕਿਹਾ ਦੇਖੋ ਗੱਲ ਇਹ ਹੈ ਵੀ ਅੱਗੇ ਅਸੀਂ ਬਹੁਤ ਥੋੜੀ ਸਾਡੀ ਆਬਾਦੀ ਸੀ, ਹੁਣ ਜੇ 1 ਮਿਲੀਅਨ ਤੋਂ ਜ਼ਿਆਦਾ ਅਸੀਂ ਅਮਰੀਕਾ 'ਚ ਹੈ, ਤੇ ਜਿਸ ਸੁਸਾਇਟੀ 'ਚ ਜਿੱਥੇ ਕ੍ਰਾਈਮ ਹੁੰਦਾ ਹੈ ਅਸੀਂ ਵੀ ਤਾਂ ਹੁਣ ਉਸ ਸੁਸਾਇਟੀ ਦਾ ਹਿੱਸਾ ਹੈ, ਸੋ ਸਾਡਾ ਵੀ ਉਹਦੇ 'ਚ ਫੇਅਰ ਸ਼ੇਅਰ ਹੁੰਦਾ ਹੀ ਹੁੰਦਾ ਹੈ। ਨਹੀਂ ਬਾਕੀਆਂ ਦੇ ਨਾਲ, ਕਿਉਂਕਿ ਜਦੋਂ ਵਾਪਰਦਾ ਹੈ ਅਸੀਂ ਉਹਦੇ 'ਚ ਬਹੁਤਾ ਇਨਵੋਲਵ ਵੀ ਨਹੀਂ ਹੁੰਦੇ ਔਰ ਸਾਨੂੰ ਪਤਾ ਵੀ ਨਹੀਂ ਹੁੰਦਾ, ਲੇਕਿਨ ਇਹ ਨੇਬਰਹੁੱਡ ਜਿੱਥੇ ਕਿ ਸਕੂਲ ਡ੍ਰੌਪ ਆਊਟਸ ਦੀ ਗਿਣਤੀ ਵਧੀ ਹੋਈ ਹੈ, ਡਰੱਗ ਦਾ ਇਸਤੇਮਾਲ ਜ਼ਿਆਦਾ ਹੈ, ਔਰ ਹੁਣ ਤਾਂ ਰਾਦਰ ਅੱਗੇ ਅਨਐਮਪਲੋਇਮੈਂਟ ਸੀ, ਹੁਣ ਤਾਂ ਜਿਨ੍ਹਾਂ ਨੂੰ ਪੈਸੇ ਪੂਸੇ ਮਿਲੇ ਨੇ ਉਹਨਾਂ ਕੋਲ ਹੋਰ ਕੋਈ ਕੰਮ ਕਰਨ ਨੂੰ ਹੀ ਨਹੀਂ ਹੈ। ਜੋ ਕਰੋਨਾ ਦੇ ਚੱਲਦੇ ਆ ਹੋਰ ਵੀ ਮੈਂਟਲ ਸਿਕਨੈਸਿਸ ਨੇ, ਘਰਾਂ 'ਚ ਲੋਕ ਤਾੜੇ ਹੋਏ ਸੀ, ਉਸ ਦਾ ਵੀ ਇੱਕ ਨਤੀਜਾ ਹੈ। ਸੋ ਇਸ ਦੇ ਉੱਤੇ ਸਾਨੂੰ ਕਮਿਊਨਿਟੀ ਲੈਵਲ ਦੇ ਇੱਕ ਪਾਸੇ ਤਾਂ ਅਵੇਅਰਨੈਸ ਹੈ, ਹੁਣ ਜਿਹੜਾ ਨਿਊਯਾਰਕ ਟਾਈਮਸ ਪੜ੍ਹਦਾ ਹੈ ਜਾਂ ਜਿਹਨੂੰ ਪਤਾ ਹੈ ਵੀ ਇਹ ਨੈਸ਼ਨਲ ਸਿੱਖ ਡੇ ਹੈ ਜਾਂ ਦੂਜਾ, ਉਹਨੇ ਤਾਂ ਕ੍ਰਾਈਮ ਨਹੀਂ ਕਰਨਾ। ਇਸ ਕਿਸਮ ਦੇ ਲੋਕ ਉਹੀ ਨੇ ਜਿਨ੍ਹਾਂ ਨੂੰ ਕਈਆਂ ਨੂੰ ਆਪਾ ਸੁੱਧ ਨਹੀਂ ਹੈ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕੀ ਹੈ। ਸੋ ਉਹਦੇ ਲਈ ਸਾਨੂੰ ਵਾਚ ਐਂਡ ਗਾਰਡ ਲਾਈਨ ਜਿਹੜੀ ਹੈ ਉਹ ਗੁਰਦੁਆਰਿਆਂ ਦੀ ਵੀ ਪ੍ਰੋਟੈਕਸ਼ਨ, ਔਰ ਇਸ ਕਿਸਮ ਦਾ ਵੀ ਜਿਹੜਾ ਜਿੱਥੇ ਸਾਡੇ ਨੇਬਰਹੁੱਡਸ ਨੇ ਉਹਨਾਂ 'ਚ ਥੋੜਾ ਬਹੁਤ ਜ਼ਰੂਰ ਖਰਚ ਹੁੰਦਾ, ਲੇਕਿਨ ਇੱਕ ਵਾਰ ਉਹਨਾਂ ਨੂੰ ਵੀ ਪਤਾ ਲੱਗ ਜਾਏ ਵੀ ਉੱਥੇ ਪੈਟਰੋਲਿੰਗ ਹੈ, ਪੁਲਿਸ ਨੂੰ ਵੀ ਕਿਹਾ ਜਾ ਸਕਦਾ ਹੈ ਕਿ ਭਾਈ ਉੱਥੇ ਤੁਸੀਂ ਐਕਸਟਰਾ ਤਾਇਨਾਤ ਕਰੋ। ਔਰ ਨਿਊਯਾਰਕ ਪੁਲਿਸ ਦੇ ਵਿੱਚ ਤਾਂ ਹੁਣ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖ ਆਫੀਸਰਸ ਵੀ ਨੇ ਜਿਹੜੇ ਸਿੱਖੀ ਸਰੂਪ ਨਾਲ ਵੀ ਸਰਵ ਕਰਦੇ ਨੇ, ਲੇਕਿਨ ਇਹ ਦੁਖਦ ਘਟਨਾਵਾਂ ਔਰ ਜਿਹੜੇ ਉਹਨਾਂ ਦੇ ਵਿਕਟਮ ਨੇ ਉਹਨਾਂ ਦੇ ਨਾਲ ਵੀ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਹਾਂ। ਯੂਕਰੇਨ, ਕੱਲ ਵੀ ਅਸੀਂ ਜ਼ਿਕਰ ਕੀਤਾ ਸੀ, ਐਵਰੀਡੇ ਸਿਚੁਏਸ਼ਨ ਉੱਥੇ ਇਵੇਂ ਦੀ ਹੈ ਕਿ ਜੋ ਖਬਰਾਂ ਦੋਨੋਂ ਹੀ ਕੈਂਪਾਂ ਚੋਂ ਨਿਕਲਦੀਆਂ ਨੇ, ਇੱਕ ਤਾਂ ਜ਼ਾਹਰ ਹੈ ਯੂਰਪੀਅਨ ਯੂਨੀਅਨ ਜਾਂ ਨੈਟੋ ਜਾਂ BBC ਤੋਂ ਲੈ ਕੇ CNN ਔਰ ਸਾਰੇ ਚੈਨਲ ਨੇ
ਹੁਣ ਰਸ਼ੀਅਨ ਮੀਡੀਆ ਕੀ ਕਹਿੰਦਾ ਉਹਦੇ ਤੱਕ ਤਾਂ ਕਿਸੇ ਦੀ ਵੀ ਪਹੁੰਚ ਨਹੀਂ ਹੈ। ਉਹਨਾਂ ਨੇ ਜਿਹੜੇ ਬਾਹਰਲੇ ਸੀ YouTube ਦੂਜੇ ਤੀਜੇ ਉਹਨਾਂ ਨੇ ਆਪਣੀ ਪਾਬੰਦੀਆਂ ਤਾਂ ਲਾਈਆਂ ਉੱਥੇ ਤੇ ਉਹਨਾਂ ਨੇ ਅੱਗੋਂ ਲਾ ਦਿੱਤੀਆਂ। ਲੇਕਿਨ ਜਿਹੜੀਆਂ ਖਬਰਾਂ ਉੱਥੋਂ ਆ ਰਹੀਆਂ ਨੇ ਮੈਰੀਪੋਲ ਜਿਹੜੀ ਸਿਟੀ ਨੂੰ ਦੇ ਉੱਤੇ ਲਗਾਤਾਰ ਬੰਬਾਰਡਮੈਂਟ ਹੋ ਰਹੀ ਹੈ, ਲੋਕ ਜਿਹੜੇ ਨੇ ਰੈਜ਼ਿਸਟ ਕਰ ਰਹੇ ਨੇ ਉੱਥੇ, ਉਹਨਾਂ ਦੇ ਮੈਰੀਪੋਲ ਦੇ ਮੇਅਰ ਨੇ ਕਿਹਾ ਵੀ ਹੁਣ ਤੱਕ 21,000 ਸਿਵਿਲੀਅਨ ਮਾਰੇ ਜਾ ਚੁੱਕੇ ਨੇ ਔਰ ਹੁਣ ਉਹਨਾਂ ਨੇ ਕਿਹਾ ਵੀ ਉਹ ਲੜਾਈ ਗਲੀਆਂ 'ਚ ਚੱਲ ਰਹੀ ਹੈ ਔਰ ਈਵਨ ਡੈਡ ਬਾਡੀਜ਼ ਉਹਨਾਂ ਨੇ ਗਿਣਨੀਆਂ ਬੰਦ ਕਰ ਦਿੱਤੀਆਂ ਔਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਵੀ ਰਸ਼ੀਅਨ ਫੌਜ ਜਿਹੜੀ ਹੈ ਉਹ ਡੈਡ ਬਾਡੀਜ਼ ਨੂੰ ਗਾਇਬ ਕਰ ਰਹੀ ਹੈ ਔਰ ਸਾਨੂੰ ਐਗਜ਼ੈਕਟ ਨਹੀਂ ਪਤਾ, ਲੇਕਿਨ 21,000 ਦੀ ਫਿਗਰ ਉਹਨਾਂ ਨੇ ਦਿੱਤੀ ਹੈ। ਔਰ ਇਸੇ ਤਰ੍ਹਾਂ ਈਵਨ ਅਮਰੀਕਾ ਦੇ ਸੈਕਟਰੀ ਆਫ ਸਟੇਟ ਬਲਿੰਕਨ ਨੇ ਕਿਹਾ ਕਿ ਸਾਡੇ ਕੋਲ ਕ੍ਰੈਡੀਬਲ ਇਨਫੋਰਮੇਸ਼ਨ ਹੈ ਕਿ ਰਸ਼ੀਅਨ ਆਰਮੀ ਉੱਥੇ ਕੈਮੀਕਲ ਵੈਪਨ ਯੂਜ਼ ਕਰਨ ਜਾ ਰਹੀ ਹੈ। ਹਾਲਾਂਕਿ ਬੋਰਿਸ ਜੌਨਸਨ ਔਰ ਉਹਨਾਂ ਨੇ ਆਲਰੇਡੀ ਇਹ ਕਿਹਾ ਕਿ ਭਾਈ ਉੱਥੇ ਯੂਜ਼ ਕੀਤੇ ਨੇ, ਪਰ ਕਿਉਂਕਿ ਇਹ ਇੱਕ ਕਨਫਰਮੇਸ਼ਨ ਨਹੀਂ ਹੈ ਔਰ ਸੈਕਟਰੀ ਬਲਿੰਕਨ ਨੇ ਕਿਹਾ ਕਿ ਵੀ ਅਸੀਂ ਇਹ ਇਨਫੋਰਮੇਸ਼ਨ ਯੂਕਰੇਨ ਦੇ ਨਾਲ ਸ਼ੇਅਰ ਕੀਤੀ ਹੈ ਕਿ ਉੱਥੇ ਇਹ ਕੈਮੀਕਲ ਵੈਪਨਸ ਦਾ ਯੂਜ਼ ਜਿਹੜਾ ਹੋ ਸਕਦਾ ਹੈ। ਔਰ ਜਿਹੜੀ ਆਰਗੇਨਾਈਜੇਸ਼ਨ ਫॉर ਪ੍ਰੋਹਿਬਿਸ਼ਨ ਆਫ ਕੈਮੀਕਲ ਵੈਪਨਸ ਹੈ ਉਹਨਾਂ ਨੇ ਵੀ ਇਹ ਕਿਹਾ ਕਿ ਸਾਡੇ ਕੋਲ ਅਨਕਨਫਰਮਡ ਰਿਪੋਰਟਸ ਨੇ ਕਿ ਕੈਮੀਕਲ ਵੈਪਨ ਯੂਜ਼ ਹੋ ਰਹੇ ਨੇ, ਅਸੀਂ ਇਸ ਦੇ ਉੱਤੇ ਅੱਖ ਵੀ ਰੱਖ ਰਹੇ ਔਰ ਇਹ ਜਿਹੜਾ ਇਹਦੇ ਤੇ ਉਹਨਾਂ ਨੇ ਯੂਕਰੇਨੀਅਨ ਐਜ਼ੋਵ ਰੈਜੀਮੈਂਟ ਦਾ ਇਹ ਕਹਿਣਾ ਹੈ ਕਿ 3 ਉਹਨਾਂ ਦੇ ਫੌਜੀ ਜ਼ਖਮੀ ਹੋਏ ਨੇ ਬਾਈ ਇਹ ਪੋਇਜ਼ਨਸ ਸਬਸਟੈਂਸ ਔਰ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਕੈਮੀਕਲ ਵੈਪਨ ਹੋ ਸਕਦਾ ਕਿਉਂਕਿ ਐਕੂਜ਼ੇਸ਼ਨ ਕਾਊਂਟਰ ਐਕੂਜ਼ੇਸ਼ਨਸ ਵੀ ਨੇ, ਸੋ ਇਸ ਲਈ ਅਸੀਂ ਇਸ ਨੂੰ ਨਾ ਕਨਫਰਮ ਕਰਦੇ ਆ ਨਾ ਡਿਨਾਈ ਕਰਦੇ ਆ। ਪਰ ਇਹ ਗੱਲ ਉਸ ਲੈਵਲ ਤੱਕ ਆਲਰੇਡੀ ਬਾਈਡਨ ਨੇ ਜਿੱਥੇ ਪੁਤਿਨ ਨੂੰ ਵਾਰ ਕ੍ਰਿਮੀਨਲ ਕਿਹਾ ਸੀ, ਇਹ ਵੀ ਸੀ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਾਂ ਦੂਜੇ 'ਚ ਉਹਦੇ ਖਿਲਾਫ ਫਰਦਰ ਜਿਹੜਾ ਉਹ ਮੁਕੱਦਮਾ ਹੋਏਗਾ। ਪਰ ਅੱਜ ਆਇਓਵਾ ਦੇ ਵਿੱਚ ਜਿੱਥੇ ਪ੍ਰੈਜ਼ੀਡੈਂਟ ਬਾਈਡਨ ਇੱਕ ਜਿਹੜੀ ਹੈ ਡੋਮੈਸਟਿਕ ਐਨਰਜੀ ਨਾਲ ਸੰਬੰਧਿਤ ਇੱਕ ਫੰਕਸ਼ਨ ਨੂੰ ਐਡਰੈਸ ਕਰ ਰਹੇ ਸੀ, ਉਹਦੇ 'ਚ ਉਹਨਾਂ ਨੇ ਖੁੱਲ੍ਹੇਆਮ ਇਹ ਕਿਹਾ ਕਿ ਜਿਹੜਾ ਪੁਤਿਨ ਹੈ ਉਹ ਜੈਨੋਸਾਈਡ ਕਮਿਟ ਕਰ ਰਿਹਾ। ਹੁਣ ਜਦੋਂ ਇੱਕ ਪਾਸੇ ਜਦੋਂ ਵਾਰ ਕ੍ਰਾਈਮ ਔਰ ਜੈਨੋਸਾਈਡ ਦੀਆਂ ਬੇਸ਼ੱਕ ਡੈਫੀਨੇਸ਼ਨਸ ਥੋੜ੍ਹੀਆਂ ਹੀ ਡਿਫਰ ਕਰਦੀਆਂ, ਪਰ ਜਿਹੜਾ ਵਾਰ ਕ੍ਰਿਮੀਨਲ ਹੈ ਔਰ ਉਹਦੇ ਨਾਲ ਫਿਰ ਜੈਨੋਸਾਈਡ ਦਾ ਟੈਗ ਵੀ ਲੱਗ ਜਾਂਦਾ ਹੈ ਤੇ ਇਸ ਤੋਂ ਇਹ ਗੱਲ ਜ਼ਾਹਰ ਹੈ ਔਰ ਜਿਵੇਂ ਇਹ ਗੱਲ ਸਾਹਮਣੇ ਵੀ ਆ ਰਹੀ ਹੈ ਕਿ ਪੁਤਿਨ ਦੇ ਉੱਤੇ ਜਿਵੇਂ ਆਸਟਰੀਅਨ ਚਾਂਸਲਰ ਵੀ ਗਏ ਹੋਏ ਸੀ, ਗੱਲਬਾਤ ਦੀ ਕੋਈ ਓਪਨ ਨਹੀਂ ਲਾਈਨ ਹੋਈ ਔਰ ਸਭ ਲੱਗਦਾ ਹੈ ਕਿ ਆਪਸ਼ਨਸ ਬੰਦ ਹੋ ਰਹੀ हैं ਤੇ ਜਿਸ ਕਿਸਮ ਦੀ ਸਖਤ ਸਟਰਕਚਰ ਜਾਂ ਲੈਂਗੁਏਜ ਜਾਂ ਐਕੂਜ਼ੇਸ਼ਨ ਅਮਰੀਕਾ ਵੱਲੋਂ ਤੇ ਫਿਰ ਨੈਟੋ ਵੱਲੋਂ ਇਸਤੇਮਾਲ ਹੋ ਰਹੀਆਂ ਨੇ, ਉਸ ਤੋਂ ਲੱਗਦਾ ਹੈ ਕਿ ਵੀ ਇਹ ਪੁਆਇੰਟ ਆਫ ਨੋ ਮੀਟ ਹੈ ਔਰ ਹੁਣ ਆਲਮੋਸਟ 1.5 ਮਹੀਨੇ ਤੋਂ ਜ਼ਿਆਦਾ ਇਸ ਨੂੰ ਹੋ ਗਿਆ ਔਰ ਇਹ ਜਿਹੜਾ ਇਹਦੇ 'ਚ ਐਗਜ਼ੈਕਟ ਲਫ਼ਜ਼ ਬਾਈਡਨ ਦੇ ਨੇ, your family budget, your ability to fill up your tank, none of it should hinge on whether a dictator declares war and commits genocide a half a world away। ਕਿ ਸਾਡੇ ਤੋਂ ਲਗਭਗ ਅੱਧੀ ਦੁਨੀਆ ਦੂਰ, ਜੇ ਕੁੱਲ ਦੁਨੀਆ ਕਹਿਣੀ ਹੋਏ ਤੇ ਮਤਲਬ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਵੀ ਬੇਸ਼ੱਕ ਸਾਡੇ ਦੇ ਉੱਤੇ ਭਾਰ ਪੈ ਰਿਹਾ ਹੈ ਕਿ ਸਾਡਾ ਫੈਮਿਲੀ ਬਜਟ ਔਰ ਬਾਹਰ ਦੇਖੋ ਨਿਕਲ ਕੇ ਬਹੁਤ ਚੀਜ਼ਾਂ ਮਹਿੰਗੀਆਂ ਹੋ ਗਈਆਂ ਨੇ, ਮਹਿੰਗਾਈ ਬਹੁਤ ਤੇਜ਼ੀ ਨਾਲ ਹੈ। ਫਿਰ ਉਹਨਾਂ ਨੇ ਕਿਹਾ ਵੀ ਕਿਉਂਕਿ ਗੈਸ ਵੀ ਮਹਿੰਗੀ ਹੈ ਤੁਹਾਨੂੰ ਲੱਗਦਾ ਵੀ ਤੁਹਾਡਾ ਟੈਂਕ ਫੁੱਲ ਹੋਣ 'ਚ ਜ਼ਿਆਦਾ ਡਾਲਰ ਲੱਗਦੇ ਨੇ, ਪਰ ਇਹ ਸਾਰੇ ਤੋਂ ਤੁਸੀਂ ਵਿਚਲਿਤ ਨਾ ਹੋ ਕਿਉਂਕਿ ਇੱਕ ਪਾਸੇ ਤੁਹਾਡੇ ਤੇ ਇਹ ਬੋਝ ਹੈ ਪਰ ਦੂਸਰੇ ਪਾਸੇ ਇੱਕ ਡਿਕਟੇਟਰ ਜਿਹੜਾ ਉਹਨੇ ਵਾਰ ਡਿਕਲੇਅਰ ਕੀਤੀ ਹੋਈ ਹੈ, ਉਹ ਨਸਲਕੁਸ਼ੀ ਕਰ ਰਿਹਾ ਹੈ ਔਰ ਉਸ ਦੇ ਲਈ ਜਿਹੜਾ ਉਸ ਨੂੰ ਜਵਾਬ ਦੇ। ਔਰ ਉਸ ਤੋਂ ਪਹਿਲਾਂ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਇਹ ਵੀ ਕਿਹਾ ਸੀ ਕਿ ਨਿਊ ਮਾਸ ਗ੍ਰੇਵਸ ਆਰ ਬੀਇੰਗ ਅਨਕਵਰਡ ਆਲਮੋਸਟ ਡੇਲੀ in regions that had been previously occupied by Russia, ਕਿਉਂਕਿ ਕੁਝ ਇਲਾਕੇ ਤਾਂ ਉਹਨਾਂ ਨੇ ਯੂਕਰੇਨੀਅਨਸ ਨੇ ਫਾਈਟ ਬੈਕ ਕਰਕੇ ਖਾਲੀ ਕਰਵਾਏ ਨੇ ਔਰ ਉਹਨਾਂ ਨੇ ਕਿਹਾ ਕਿ ਜੀ ਉੱਥੋਂ ਮਾਸ ਗ੍ਰੇਵਸ ਮਿਲ ਰਹੀਆਂ ਨੇ। ਕਿਉਂਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਇੰਡੀਅਨ ਆਰਮੀ ਵੱਲੋਂ ਔਰ ਸਿਕਿਉਰਿਟੀ ਫੋਰਸਿਸ ਵੱਲੋਂ ਜੈਨੋਸਾਈਡ ਦੀ ਗੱਲ ਕਰਦੇ ਹਾਂ ਕਿਉਂਕਿ ਸਿੱਖੀ ਦੇ ਵਿੱਚ ਜਿਹੜੀ ਹੈ ਉਹ ਸਾੜਨ ਦੀ ਰਵਾਇਤ ਹੈ ਤੇ ਉਹਦੇ 'ਚ ਤਾਂ ਉਹ ਰਜਿਸਟਰ 'ਚੋਂ ਰੈਕਡ ਕੱਢਿਆ ਜਸਵੰਤ ਸਿੰਘ ਖਾਲੜਾ ਨੇ 3 ਸ਼ਮਸ਼ਾਨ ਘਾਟਾਂ ਦੇ ਕਿ ਕਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਮਾਰ ਕੇ ਤੇ ਫਿਰ ਅਨਆਈਡੈਂਟੀਫਾਈਡ ਕਹਿ ਕੇ ਉਹਨਾਂ ਦੀ ਮਾਸ ਕ੍ਰੀਮੇਸ਼ਨ ਕੀਤੀ ਗਈ। ਉਹਨਾਂ ਨੂੰ ਸਾਰੀ ਰਾਤ ਜਿਹੜੇ ਸਿਵੇ ਸੀ ਉਹ ਬਲਦੇ ਰਹਿੰਦੇ ਸੀ। ਪਰ ਇਸ ਮਾਮਲੇ 'ਚ ਕਿਉਂਕਿ
ਦਫਨਾਇਆ ਜਾਂਦਾ ਹੈ ਔਰ ਕੱਲੇ ਕਬਰ ਤੱਕ ਹੀ ਉਹਨਾਂ ਨੇ ਜਿਨ੍ਹਾਂ ਨੂੰ ਮਾਰਦੇ ਨੇ ਔਰ ਵੱਡੇ ਵੱਡੇ ਟੋਏ ਪੁੱਟ ਕੇ ਜਿਹੜਾ ਉਹਨੂੰ ਕਰਦੇ ਉਹਨੂੰ ਮਾਸ ਗਰੇਵ ਜਿਹੜੀਆਂ ਨੇ ਹੁਣ ਰਸ਼ੀਅਨ ਆਰਮੀ ਜਿੱਥੋਂ ਪਿੱਛੇ ਹਟੀ ਹੈ ਉੱਥੋਂ ਉਹਨਾਂ ਦੇ ਯੂਕਰੇਨੀਅਨਸ ਦਾ ਕਹਿਣਾ ਹੈ ਕਿ ਮਾਸ ਗਰੇਵਸ ਜਿਹੜੀਆਂ ਨੇ ਉਹ ਮਿਲ ਰਹੀਆਂ ਨੇ। ਪਰ ਇਸ ਸਭ ਦੇ ਬਾਵਜੂਦ ਇੱਕ ਪਾਸੇ ਇਸ ਕਿਸਮ ਦੀਆਂ ਖਬਰਾਂ ਨੇ ਪਰ ਪੁਤਿਨ ਨੇ ਕਿਹਾ ਕਿ ਵੀ ਜਿਹੜੀ ਗੱਲਬਾਤ ਹੈ ਦੈਟ ਹੈਜ਼ ਰੀਚਡ ਏ ਡੈਡ ਐਂਡ ਸਿਚੁਏਸ਼ਨ ਔਰ ਇਹਦਾ ਮਤਲਬ ਇਹ ਹੈ ਕਿ ਹਿੱਟ ਦਾ ਵਾਲ ਜਿਵੇਂ ਤੁਸੀਂ ਕੋਰਟ ਡਰਾਈਵ ਕਰਦੇ ਹੋ ਕਿ ਅੱਗੋਂ ਬੰਦ ਹੁੰਦਾ ਕਿ ਵੀ ਇਹ ਡੈਡ ਐਂਡ ਆ ਗਿਆ। ਔਰ ਪੁਤਿਨ ਨੇ ਇਹ ਵੀ ਕਿਹਾ ਕਿ ਜੀ ਇਹ ਜੋ ਡਿਸਮਿਸ ਜਿਹੜੀਆਂ ਡੈਡ ਬਾਡੀਜ਼ ਦਾ ਮਿਲਣਾ ਮਾਸ ਗਰੇਵ ਜਾਂ ਕੈਮੀਕਲ ਵੈਪਨ ਇਹ ਸਭ ਫੇਕ ਖਬਰਾਂ ਨੇ ਝੂਠਾ ਪ੍ਰੋਪੇਗੈਂਡਾ ਹੈ। ਔਰ ਉਹਨਾਂ ਨੇ ਜਿਹੜੀ ਹੁਣ ਫੋਕਸ ਇੱਕ ਪਾਸੇ ਤਾਂ ਪਹਿਲਾਂ ਕੀਵ ਤੋਂ ਪ੍ਰੈਸ਼ਰ ਘਟਿਆ ਔਰ ਦੂਸਰੇ ਸ਼ਹਿਰ ਦੇ ਉੱਤੇ ਗਿਆ ਹੁਣ ਜਿਹੜਾ ਈਸਟਰਨ ਯੂਕਰੇਨੀਅਨ ਰੀਜਨ ਹੈ ਖਾਸ ਤੌਰ ਤੇ ਡੌਨਬਾਸ ਉਸ ਦੇ ਉੱਤੇ ਜਿਹੜਾ ਰਸ਼ੀਅਨ ਫੌਜ ਦਾ ਇਸ ਵੇਲੇ ਕਾਫੀ ਦਬਾਅ ਹੈ ਉਹ ਹਮਲਾ ਬੜੀ ਤੇਜ਼ੀ ਦੇ ਨਾਲ ਜਿਹੜਾ ਅੱਗੇ ਵਧ ਰਿਹਾ ਔਰ ਜਿਹੜੀ ਹਿਊਮਨ ਟ੍ਰੈਜੇਡੀ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਅਸੀਂ ਜੇ ਇਸ ਪੱਖ ਤੋਂ ਕੋਈ ਸਾਈਡ ਨਾ ਵੀ ਲਈਏ ਕਿ ਭਾਈ ਨੈਟੋ ਨੇ ਕਿਵੇਂ ਪ੍ਰਵੋਕ ਕੀਤਾ ਰਸ਼ੀਆ ਨੂੰ ਜਾਂ ਅਮਰੀਕਾ ਨੇ ਕੀ ਕੀਤਾ ਜਾਂ ਰਸ਼ੀਆ ਨੇ ਖੁਦ ਆਪਣੇ ਲੋਕਾਂ ਨਾਲ ਬੀਤੇ ਦੇ ਵਿੱਚ ਕੀ ਕੀਤਾ ਸੋਵੀਅਤ ਯੂਨੀਅਨ ਨੇ ਵਿਦਨ ਚੈਚਨੀਆ ਨਾਲ ਜਾਂ ਦੂਸਰੇ ਈਵਨ ਇੰਡੀਆ ਦੀ ਰਾਹ ਨੂੰ KGB ਨੇ ਕਿਵੇਂ ਜਿਹੜਾ ਹੈ ਉਸ ਦੀ ਉਹਨਾਂ ਦਾ ਜੁਆਇੰਟ ਆਪਰੇਸ਼ਨ ਥੱਲੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾਂਦੀ ਹੈ। ਪਰ ਅਸੀਂ ਇਸ ਸਾਰੀ ਸਿਚੁਏਸ਼ਨ ਦਾ ਇੱਕ ਜਿੱਥੇ ਫੀਅਰ ਹੈ ਕਿ ਭਾਈ ਜੇ ਇਹ ਅਜੇ ਤੱਕ ਤਾਂ ਯੂਰਪ ਬਚ ਗਿਆ ਯੂਰਪ ਇਸ ਲਈ ਬਚ ਗਿਆ ਉਹਦੇ ਚ ਫਸਣ ਤੋਂ ਕਿਉਂਕਿ ਉਹ ਆਪਣੀ ਮੌਜ ਦੇ ਨਾਲ ਕਿਲਿੰਗ ਕਰੇ ਫੌਜ ਭੇਜੇ ਕੱਢ ਲਏ ਦੂਜਾ ਉਹਨੂੰ ਪਤਾ ਹੈ ਵੀ ਉਹਨੂੰ ਕੋਈ ਰੋਕਣ ਵਾਲਾ ਨਹੀਂ ਹੈ ਕਿਉਂਕਿ ਉਹਨੇ ਸਭ ਤੋਂ ਪਹਿਲਾਂ ਫੀਅਰ ਹੀ ਨਿਊਕਲੀਅਰ ਰੈੱਡ ਬਟਨ ਦੱਬਣ ਦਾ ਦਿੱਤਾ ਹੈ। ਸੋ ਉਹ ਸਫਰਿੰਗ ਜਿਹੜੀ ਕਾਮਨ ਲੋਕ ਸਫਰ ਕਰ ਰਹੇ ਨੇ ਔਰ ਅੱਜ ਮੈਂ UN ਦੀ ਰਿਪੋਰਟ ਦੇਖ ਰਿਹਾ ਸੀ ਕਿ ਸਮ 4.8 ਮਿਲੀਅਨ of Ukraine's 7.5 million children have been displaced ਜਿੰਨੀ ਯੂਕਰੇਨ ਦੀ ਆਬਾਦੀ ਹੈ ਉਹਦੇ ਚ 75 ਲੱਖ ਬੱਚੇ ਨੇ ਤੇ 75 ਲੱਖ ਚੋਂ 48 ਲੱਖ ਬੱਚੇ ਬੇਘਰੇ ਹੋ ਗਏ ਨੇ ਤੁਸੀਂ ਅੰਦਾਜ਼ਾ ਲਾਓ ਕਿ ਆਲਮੋਸਟ 2/3 ਪੋਪੂਲੇਸ਼ਨ ਔਰ ਇਹ ਜਿਹੜਾ ਪੁਤਿਨ ਬੜੀ ਬੇਸ਼ਰਮੀ ਦੇ ਨਾਲ ਇਹ ਕਹਿ ਰਿਹਾ ਹੈ ਪੁਤਿਨ ਵਾਊਜ਼ ਰਸ਼ੀਆ ਵਿਲ ਪ੍ਰੈਸ ਯੂਕਰੇਨੀਅਨ ਇਨਵੇਜਨ ਟਿਲ ਗੋਲਸ ਮੈਟ ਉਹ ਕਹਿੰਦਾ ਵੀ ਮੇਰਾ ਯੂਕਰੇਨ ਮਿਸ਼ਨ ਨੋਬਲ ਹੈ ਬਹੁਤ ਭਲਾ ਮਿਸ਼ਨ ਹੈ ਔਰ ਮੈਂ ਜਦੋਂ ਤੱਕ ਇਹ ਸਾਡਾ ਜਿਹੜੇ ਹਮਲੇ ਦੇ ਗੋਲ ਨੇ ਉਹ ਪੂਰੇ ਨਹੀਂ ਹੁੰਦੇ ਵੀ ਵਿਲ ਕੰਟੀਨਿਊ ਆਵਰ ਅਟੈਕ। ਸੋ ਇਸ ਸਾਰੇ ਨੂੰ ਅਸੀਂ ਇੱਕ ਵੱਡਾ ਦੁਖਾਂਤ ਸਮਝਦੇ ਹਾਂ ਅਸੀਂ ਯੂਕਰੇਨ ਦੇ ਆਮ ਨਾਗਰਿਕ ਆਮ ਲੋਕ ਉਹਨਾਂ ਦੇ ਬੱਚੇ ਉਹਨਾਂ ਦੇ ਜਿਹੜੇ ਘਰੋਂ ਬੇਘਰ ਹੋ ਕੇ ਧੱਕੇ ਖਾ ਰਹੇ ਨੇ ਔਰ ਇਹ ਵੀ ਨਹੀਂ ਹੈ ਕਿ ਵੀ ਇੱਕ ਸਟੇਜ ਤੇ ਤਾਂ ਹੁੰਦਾ ਜਦੋਂ ਕੋਈ ਚੀਜ਼ ਸ਼ੁਰੂ ਹੁੰਦੀ ਹੈ ਹਮਦਰਦੀ ਵੀ ਹੁੰਦੀ ਹੈ। ਹੁਣ ਜਿਸ ਕਿਸਮ ਦਾ ਵਰਤਾਰਾ ਹੋ ਰਿਹਾ ਹੈ ਪੋਲੈਂਡ ਦੇ ਵਿੱਚ ਜਾਂ ਈਵਨ ਫ੍ਰੈਂਚ ਪ੍ਰੈਜ਼ੀਡੈਂਟ ਦੀਆਂ ਇਲੈਕਸ਼ਨਸ ਨੇ ਜਿਹੜੀ ਦੂਜੀ ਰਾਈਟ ਵਿੰਗਰ ਹੈ ਜਿਹੜੀ ਆਲਮੋਸਟ ਕਲੋਜ਼ ਆ ਗਈ ਨੈਕ ਬਾਈ ਨੈਕ ਉਹਨਾਂ ਦੀਆਂ ਵੋਟਾਂ ਨੇ ਉਹ ਕਹਿੰਦੇ ਮੈਂ ਤਾਂ ਪਾਬੰਦੀ ਲਾ ਦਿਆਂਗੀ ਇਮੀਗ੍ਰੇਸ਼ਨ ਤੇ ਜਰਮਨ ਦੇ ਵਿੱਚ ਵੀ ਉਸ ਕਿਸਮ ਦਾ ਕਰੰਟ ਹੁਣ ਕਿਉਂਕਿ ਜਿੰਨੇ ਵੀ ਰਿਫਿਊਜੀ ਉੱਥੋਂ ਨਿਕਲ ਰਹੇ ਨੇ ਜਿਹੜੀ 10 ਤੋਂ 11 ਮਿਲੀਅਨ ਜਿਹਨਾਂ ਦੀ ਗਿਣਤੀ ਹੈ ਕਰੋੜ ਤੋਂ ਜ਼ਿਆਦਾ ਉਹਨਾਂ ਨੇ ਕਿੱਥੇ ਜਾਣਾ ਹੈ ਉਹਨਾਂ ਨੇ ਕੋਈ ਇੰਡੀਆ ਪਾਕਿਸਤਾਨ ਤਾਂ ਨਹੀਂ ਜਾਣਾ ਯੂਰਪ ਦੇ ਵਿੱਚ ਨੇ ਯੂਰਪ 'ਚ ਹੁਣ ਉਹ ਬਰਡਨ ਜਿਹਨਾਂ ਮੁਲਕਾਂ ਦੇ ਉੱਤੇ ਪੈਣਾ ਜਾਂ ਪੈ ਰਿਹਾ ਹੁਣ ਤੱਕ ਤਾਂ ਕੋਈ ਰਿਫਿਊਜੀ ਕੈਂਪਾਂ 'ਚ ਦੂਜੇ ਨੇ ਪਰ ਕਿਵੇਂ ਤੁਸੀਂ 1 ਕਰੋੜ ਬੰਦੇ ਨੂੰ ਕਿੱਥੇ ਰੱਖੋਗੇ। ਹੁਣ ਜਿਹੜੀਆਂ ਇਹਨਾਂ ਮੁਲਕਾਂ ਦੇ ਵਿੱਚ ਜਿਹੜੀਆਂ ਐਕਸਟ੍ਰੀਮ ਰਾਈਟ ਵਿੰਗਰ ਨਾਜ਼ੀ ਆਈਡੀਓਲੋਜੀ ਵਾਲੀਆਂ ਜਾਂ ਦੂਸਰੀਆਂ ਉਹ ਆਰਗੇਨਾਈਜੇਸ਼ਨ ਜਾਂ ਪਾਰਟੀਆਂ ਮਜ਼ਬੂਤ ਹੋ ਰਹੀਆਂ ਨੇ ਔਰ ਉਹਨਾਂ ਦਾ ਇੱਕੋ ਹੀ ਹੈ ਜੀ ਅਸੀਂ ਆਪਣੇ ਦੇਸ਼ ਦਾ ਫਿਕਰ ਕਰਨਾ ਹੈ ਅਸੀਂ ਬਾਹਰੋਂ ਲਿਆ ਕੇ ਜਦੋਂ ਤੁਸੀਂ ਬਾਹਰੋਂ ਲੋਕ ਆਉਂਦੇ ਨੇ ਪ੍ਰੈਸ਼ਰ ਤਾਂ ਹੁੰਦਾ ਹੈ ਇਕਨੋਮੀ ਦੇ ਉੱਤੇ ਵੀ ਹੁੰਦਾ ਹੈ ਉਹਨਾਂ ਨੂੰ ਅਲਟੀਮੇਟਲੀ ਉਹਨਾਂ ਚੋਂ ਕਿੰਨਿਆਂ ਨੇ ਮੁੜ ਕੇ ਜਾਣਾ ਹੈ ਕਦੋਂ ਯੂਕਰੇਨ 'ਚ ਹਾਲਾਤ ਨਾਰਮਲ ਹੋਣੇ ਨੇ ਕਿਉਂਕਿ ਜਦੋਂ ਇੱਕ ਵਾਰੀ ਕੋਈ ਰਿਫਿਊਜੀ ਬਣਦਾ ਬਹੁਤ ਘੱਟ ਚਾਂਸ ਹੁੰਦੇ ਨੇ ਮੇਰੇ ਖਿਆਲ ਹੈ ਕੁਝ ਹਾਲਤਾਂ 'ਚ 10-15% ਹੀ ਕੋਈ ਵਾਪਸ ਜਾਣ ਦਾ ਹੁੰਦਾ ਔਰ ਇਹ ਸਾਰੇ ਦੇ ਚੱਲਦੇ ਆ ਅਸੀਂ ਸਮਝਦੇ ਹਾਂ ਕਿ ਯੂਰਪ ਵੀ ਸਕਿਨ ਹੋਇਆ ਹੀ ਹੈ ਬੇਸ਼ੱਕ ਡਾਇਰੈਕਟ ਵਾਰ ਨਹੀਂ ਹੈ ਸੋ ਅਸੀਂ ਸਿਰਫ ਤੇ ਸਿਰਫ ਅਰਦਾਸ ਕਰ ਸਕਦੇ ਹੋਰ ਤਾਂ ਸਾਡੇ ਕੋਲ ਕੋਈ ਸਾਧਨ ਨਹੀਂ ਨੇ ਕਿ ਅਸੀਂ ਇਹਨਾਂ ਦੁਖੀ ਲੋਕਾਂ ਦੇ ਦੁੱਖ ਦੇ ਵਿੱਚ ਕੋਈ ਮਦਦ ਕਰ ਸਕੀਏ। ਹਾਂ ਹਿਊਮੈਨਿਟੇਰੀਅਨ ਏਡ ਦੀ ਜਿਵੇਂ ਯੂਨਾਈਟਿਡ 6 ਵੱਲੋਂ ਉੱਥੇ ਕੰਮ ਕੀਤਾ ਜਾ ਰਿਹਾ ਅਸੀਂ ਅਪੀਲ ਪਹਿਲੇ ਦਿਨ ਤੋਂ ਹੀ ਕਰਦੇ ਰਹੇ
ਕਿ ਵੱਧ ਤੋਂ ਵੱਧ ਮਦਦ ਕਰਨੀ, ਇਹ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਬਿਲਕੁਲ ਇਹ ਉਸ ਦੇ ਹਿੱਸੇ ਆਇਆ ਔਰ ਉਹਨਾਂ ਦੀ ਮਦਦ ਕਰਨੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਸਮੁੱਚੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ, ਜੋ ਹਰ ਸਾਲ ਸਮੁੱਚੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਹਰ ਸਾਲ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਇਸ ਸਾਲ 34ਵੀਂ ਸਿੱਖ ਡੇ ਪਰੇਡ 23 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹੱਟਨ ਸ਼ਹਿਰ ਦੇ ਵਿੱਚ ਆਰੰਭ ਹੋਵੇਗੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਕਰਨੀ ਹੈ। ਵੀਰਾਂ ਨੂੰ ਬੇਨਤੀ ਹੈ ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਨੂੰ ਬੇਨਤੀ ਹੈ ਕੇਸਰੀ ਦੁਪੱਟੇ ਲੈ ਕੇ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸਾਰੇ ਹੀ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਨਾਂ ਤੋਂ ਸਵੇਰੇ 9 ਵਜੇ ਉਸ ਦਿਨ ਬੱਸਾਂ ਚੱਲਣਗੀਆਂ। ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਦਰੀ ਬਾਬਿਆਂ ਦੇ ਮਹਾਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ ਖਾਲਸਾ ਸਾਜਣਾ ਦਿਵਸ ਮੌਕੇ 23ਵਾਂ ਮਹਾਨ ਨਗਰ ਕੀਰਤਨ 17 ਅਪ੍ਰੈਲ 2022 ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ। 4 ਅਪ੍ਰੈਲ ਤੋਂ 17 ਅਪ੍ਰੈਲ ਤੱਕ ਰੋਜ਼ਾਨਾ ਸ਼ਾਮ ਨੂੰ ਕੀਰਤਨ ਅਤੇ ਕਥਾ ਦੇ ਵਿਸ਼ੇਸ਼ ਦੀਵਾਨ ਗੁਰੂ ਘਰ ਵਿਖੇ ਸਜਾਏ ਜਾ ਰਹੇ ਹਨ। ਪੰਥ ਦੇ ਨਾਮਵਰ ਕੀਰਤਨੀਏ ਸਿੰਘ, ਕਥਾਵਾਚਕ ਅਤੇ ਪੋਲੀਟੀਕਲ ਐਕਟਿਵਿਸਟ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੇ ਹਨ। 16 ਅਤੇ 17 ਅਪ੍ਰੈਲ ਦੇ ਵਿਸ਼ੇਸ਼ ਦੀਵਾਨਾਂ ਵਿੱਚ ਅਮਰੀਕਾ ਅਤੇ ਭਾਰਤ ਵਿੱਚ ਕੌਮੀ ਹਾਲਾਤਾਂ ਸੰਬੰਧੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਗੁਰਦੁਆਰਾ ਸਾਹਿਬ ਸਟਾਕਟਨ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ 23ਵੇਂ ਮਹਾਨ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਭਾਰਤ ਦੇ ਫੋਰਨ ਮਿਨਿਸਟਰ ਅਤੇ ਡਿਫੈਂਸ ਮਿਨਿਸਟਰ ਜਿਹੜੇ ਨੇ ਉਹ ਅਮਰੀਕਾ ਦੇ ਦੌਰੇ ਤੇ ਹਨ ਔਰ ਅਮਰੀਕਨ ਫੋਰਨ ਮਿਨਿਸਟਰ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਅਮਰੀਕਾ ਨੇ ਭਾਰਤ ਨੂੰ ਹਿਊਮਨ ਰਾਈਟਸ ਦੇ ਮੁੱਦੇ ਤੇ ਚੰਗੇ ਰਗੜੇ ਜਿਹੜੇ ਉਹ ਦਿੱਤੇ ਨੇ। ਸੋ ਦੋਵੇਂ ਭਾਰਤੀ ਮੰਤਰੀਆਂ ਦੇ ਉੱਡੇ ਹੋਏ ਚਿਹਰੇ ਦੱਸ ਰਹੇ ਸਨ ਕਿ ਅਮਰੀਕਾ ਨੇ ਉਹਨਾਂ ਦੀ ਚੰਗੀ ਖੜਕੈਂਤਰੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬੜਾ ਖੂਬਸੂਰਤ ਲਫ਼ਜ਼ ਖੜਕੈਂਤਰੀ ਇਸਤੇਮਾਲ ਕੀਤਾ ਹੈ। ਵੈਸੇ ਤਾਂ ਉਹ ਵੱਡੇ ਭਰਾ ਜਦੋਂ ਕੋਈ ਛੋਟੇ ਇਸ ਕਿਸਮ ਦਾ ਕੰਮ ਕਰਦੇ ਸੀ, ਉਹਨਾਂ ਨੂੰ ਡਰਾਵਾ ਦੇਣਾ ਹੁੰਦਾ ਸੀ, ਕਹਿੰਦੇ ਸੀ ਵੀ ਦੇਖ ਲੈ ਫਿਰ ਤੇਰੀ ਖੜਕੈਂਤਰੀ ਹੋ ਜੂ ਖੜਕ। ਔਰ ਉਹਨੂੰ ਫਿਰ ਜਿਹੜੇ ਜਦੋਂ ਹੋ ਕੇ ਹਟਦੇ ਸੀ ਤੇ ਉਹ ਬਾਅਦ ਚ ਕਹਿੰਦੇ ਸੀ ਕੀ ਹੋਇਆ, ਕਹਿੰਦੇ ਅੱਜ ਤਾਂ ਖੜਕਾਲੋ ਜੀ ਹੋ ਗਈ। ਸੋ ਬਹੁਤ ਵਾਰ ਖੜਕੈਂਤਰੀ ਜ਼ਰੂਰੀ ਨਹੀਂ ਹੁੰਦੀ ਕਿ ਵੀ ਫਿਜ਼ੀਕਲੀ ਹੋਏ। ਔਰ ਭਾਰਤ ਦੇ ਦੋਵੇਂ ਹੀ 2+2 ਡਾਇਲੌਗ ਦੇ ਲਈ ਦੋਵੇਂ ਉਹਨਾਂ ਦੇ ਵੱਡੇ ਮਿਨਿਸਟਰ, ਇੱਕ ਰਾਜਨਾਥ ਸਿੰਘ ਜਿਹੜਾ ਪਾਰਲੀਮੈਂਟ 'ਚ ਖਲੋ ਕੇ ਤਾਂ ਪਾਕਿਸਤਾਨ ਨੂੰ ਵੀ ਧਮਕਾ ਰਿਹਾ ਹੁੰਦਾ ਔਰ ਚੀਨ ਨੂੰ ਵੀ ਧਮਕਾ ਰਿਹਾ ਹੁੰਦਾ, ਤੇ ਦੂਸਰਾ ਐਸ ਜੈਸ਼ੰਕਰ ਜਿਹੜਾ ਭਾਵੇਂ ਆਪਣੀਆਂ 2-3 ਪੀੜ੍ਹੀਆਂ ਤੋਂ ਡਿਪਲੋਮੈਟ ਹੈ ਪਰ ਜਿਸ ਕਿਸਮ ਦਾ
ਫੇਲ ਸ਼ੋ ਇਹਦੀ ਐਸ ਜੈਸ਼ੰਕਰ ਜਿਹਨੂੰ ਜਿਹੜਾ ਫੋਰਨ ਆਫਿਸ ਚੋਂ ਰਿਟਾਇਰ ਹੋਇਆ ਔਰ ਉਹਨੂੰ ਰਾਜ ਸਭਾ ਰਾਹੀਂ ਮੋਦੀ ਨੇ ਲਿਆ ਕੇ ਬਣਾ ਦਿੱਤਾ ਫੋਰਨ ਮਿਨਿਸਟਰ ਅਫਗਾਨ ਪਾਲਿਸੀ। ਉਸ ਵੇਲੇ ਪੂਰੀ ਤਰ੍ਹਾਂ ਐਕਸਪੋਜ਼ ਹੋਇਆ ਕਿ ਭਾਈ ਕਿਵੇਂ ਬਿਲਕੁਲ ਆਈਸੋਲੇਟ ਹੋਇਆ ਇੰਡੀਆ, ਨਾ ਕਿਸੇ ਡਾਇਲੌਗ ਦਾ ਹਿੱਸਾ। ਟਰੰਪ ਨੇ ਤਾਲਿਬਾਨ ਦੇ ਨਾਲ ਗੱਲਬਾਤ ਖੋਲ੍ਹੀ ਔਰ ਜ਼ਾਹਰ ਹੈ ਕਿ ਵੀ ਇੰਡੀਆ ਨੂੰ ਤਾਂ ਇੱਕ ਹੁੰਦਾ ਪੁੱਛਣਾ, ਇੱਕ ਹੁੰਦਾ ਦੱਸਣਾ, ਨਾ ਹੀ ਪੁੱਛਿਆ ਨਾ ਹੀ ਦੱਸਿਆ। ਔਰ ਇਸ ਦੇ ਨਾਲ ਫਿਰ ਜੋ ਚੀਨ ਨੇ ਇਹਨਾਂ ਦੇ ਨਾਲ ਜੂਨ 2020 ਦੇ ਵਿੱਚ ਗਲਵਾਨ ਵੈਲੀ ਤੋਂ ਲੈ ਕੇ ਜੋ ਲਾਈਨ ਅੱਜ LAC ਤੇ ਜੇ 70-80 ਹਜ਼ਾਰ ਫੌਜ ਇੱਧਰ ਵੀ ਖੜੀ ਹੈ ਉੱਧਰ ਵੀ ਖੜੀ ਹੈ ਔਰ 1000 ਕਿਲੋਮੀਟਰ ਤੋਂ ਜ਼ਿਆਦਾ ਇਹਨਾਂ ਦੇ ਆਪਣੇ ਕਹਿਣ ਮੁਤਾਬਕ, ਹਾਲਾਂ ਉਹ ਕਾਫੀ ਜ਼ਿਆਦਾ ਲੈਂਡ ਜਿਹੜੀ ਚੀਨ ਨੇ ਲਈ LAC ਦੇ ਉੱਤੇ, ਲੇਕਿਨ ਇਹਨਾਂ ਸਾਰਿਆਂ ਦਾ ਹੀ ਹਾਲ ਮੋਦੀ, ਅਮਿਤ ਸ਼ਾਹ ਔਰ ਐਸ ਜੈਸ਼ੰਕਰ ਦਾ ਇਹ ਹੈ ਕਿ ਇਹ ਆਪਣੇ ਮੂੰਹੋਂ ਚੀਨ ਲਫ਼ਜ਼ ਹੀ ਨਹੀਂ ਕੱਢਦੇ ਹੈ। ਸੋ ਇਹ ਇੱਕ ਵੱਡੀ ਫੇਲਿਓਰ। ਫਿਰ ਅਸੀਂ ਦੇਖਦੇ ਹਾਂ ਵੀ ਹੁਣ ਜਦੋਂ ਤੱਕ ਗੱਲ ਯੂਕਰੇਨ ਤੱਕ ਪਹੁੰਚੀ ਔਰ ਇਹਨਾਂ ਦਾ ਹੋਰ ਵੀ ਜਲੂਸ ਨਿਕਲਿਆ ਔਰ ਜਿਸ ਤੇਜ਼ੀ ਨਾਲ ਇਹ ਐਸ ਜੈਸ਼ੰਕਰ ਦੀਆਂ ਪਾਲਿਸੀਜ਼ ਨਹੀਂ, ਮੋਦੀ ਦੇ ਕਹਿਣ ਤੇ ਕੁਆਡ ਦੇ ਵਿੱਚ ਵੜਨਾ ਔਰ ਚੀਨ ਨੂੰ ਓਪਨ ਐਨਮੀ ਬਣਾਉਣਾ, ਉਸ ਕੁਆਡ ਦਾ ਜਵਾਬ ਹੀ ਚੀਨ ਨੇ ਦਿੱਤਾ। ਫਿਰ ਯੂਕਰੇਨ ਦੇ ਮੁੱਦੇ ਦੇ ਉੱਤੇ ਜਿਸ ਕਿਸਮ ਦੀ ਨੀਤੀ ਭਾਰਤ ਨੇ ਲਈ, ਉਹ UN ਸਿਕਿਉਰਿਟੀ ਕੌਂਸਲ ਹੋਏ, ਜਨਰਲ ਅਸੈਂਬਲੀ ਹੋਏ, ਹਿਊਮਨ ਰਾਈਟ ਕੌਂਸਲ ਹੋਏ, ਹਾਲਾਂ ਕਈਆਂ ਨੂੰ ਲੱਗਾ ਜੀ ਦੇਖੋ ਭਾਰਤ ਨੇ ਕਿਵੇਂ ਆਪਣਾ ਸਟੈਂਡ ਕੀਤਾ ਹੈ ਔਰ ਉਹ ਬਿਲਕੁਲ ਪ੍ਰੈਸ਼ਰ ਨਹੀਂ ਮੰਨਿਆ। ਪ੍ਰੈਸ਼ਰ ਕਿਉਂ ਨਹੀਂ ਮੰਨਿਆ? ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਕਿਵੇਂ ਅਮਰੀਕਾ ਨੇ ਇਹਨਾਂ ਦੀ ਧੌਣ ਨੂੰ ਹੱਥ ਪਾਇਆ, ਕਿਉਂਕਿ ਇਹਨਾਂ ਨੇ ਧੌਣ ਤਾਂ ਆਪਣੀ ਖੁਦ ਹੀ ਅਮਰੀਕਾ ਕੋਲ ਫੜਾਈ। ਇੱਕ ਪੀਰੀਅਡ ਸੀ ਜਦੋਂ ਇਹ ਜੈਨੂਇਨਲੀ ਕਿਹਾ ਜਾ ਸਕਦਾ ਸੀ ਕਿ ਭਾਰਤ ਜਿਹੜਾ ਹੈ ਉਹ ਨੌਨ ਅਲਾਈਨਮੈਂਟ ਦੇ ਥੱਲੇ, ਔਰ ਇੰਦਰਾ ਗਾਂਧੀ ਤੋਂ ਪਹਿਲਾਂ 1971 ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਦੇ ਨਾਲ ਡਿਫੈਂਸ ਪੈਕਟ ਇੰਦਰਾ ਗਾਂਧੀ ਸਾਈਨ ਕਰਦੀ ਹੈ, ਸੋ ਉਹ ਆਲਰੇਡੀ ਆਪਣੀ ਜਿਹੜੀ ਉਸਨੇ ਇੱਕ ਬਲਾਕ ਚੁਣ ਲਿਆ ਸੀ ਕਿ ਸੋਵੀਅਤ ਯੂਨੀਅਨ ਦੇ ਨਾਲ ਜਾਣਾ ਹੈ, ਉਹਦੇ ਚੋਂ ਹੀ ਉਹਨੇ ਆਪਣੀਆਂ ਦੂਸਰੀਆਂ ਨੀਤੀਆਂ ਕੱਢੀਆਂ। ਲੇਕਿਨ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਇੰਡੀਆ ਫਿਰ ਉਵੇਂ ਹੀ ਭੰਬਲ ਭੁੱਸੇ ਸੀ ਜਿਵੇਂ ਹੁਣ ਅਫਗਾਨਿਸਤਾਨ ਦੇ ਵਿੱਚ ਇਰਰੈਲੇਵੈਂਟ ਹੋਣ ਤੋਂ ਬਾਅਦ ਹੈ, ਜਾਂ ਈਵਨ ਯੂਕਰੇਨ ਦੇ ਮੁੱਦੇ ਤੇ ਵੀ ਹੈ। ਫਿਰ ਇਹਨਾਂ ਨੇ ਜਿਸ ਤੇਜ਼ੀ ਨਾਲ, ਹਾਲਾਂ ਮਨਮੋਹਨ ਸਿੰਘ ਦੀ ਸਰਕਾਰ ਨੇ ਪੋਸਟ 9/11 ਜਿਹੜੀ ਪਾਲਿਸੀ ਅਮਰੀਕਾ ਪ੍ਰਤੀ ਰੱਖੀ, ਉਹਦੇ 'ਚ ਬੜਾ ਸਿਸਟੇਮੈਟਿਕਲੀ ਸਟੈਪ ਬਾਈ ਸਟੈਪ ਰਸ਼ੀਆ ਤੋਂ ਭਾਵੇਂ ਕੋਈ ਪਿੱਛੇ ਹਟਣ ਦੀ ਲਾਈਨ ਵੀ ਨਹੀਂ ਸੀ, ਹਥਿਆਰ ਉੱਥੋਂ ਵੀ ਲੈਂਦੇ ਰਹੇ, ਇੱਧਰ ਇੰਡੋ US ਨਿਊਕਲੀਅਰ ਡੀਲ ਵੀ ਬਣਾਈ, ਨਿਊਕਲੀਅਰ ਰਿਐਕਟਰ ਫਰਾਂਸ ਤੋਂ ਲਏ। ਸੋ ਘੱਟੋ ਘੱਟ ਇਹ ਇੰਪ੍ਰੈਸ਼ਨ ਉਹਨਾਂ ਨੇ ਵਰਲਡਲੀ ਅਮਰੀਕਾ ਨੂੰ ਵੀ ਦਿੱਤਾ ਔਰ ਦੂਸਰਾ ਵੀ ਦਿੱਤਾ ਵੀ ਅਸੀਂ ਆਜ਼ਾਦਾਨਾ ਤੌਰ ਤੇ ਅਸੀਂ ਦੇਖਾਂਗੇ ਕਿ ਸਾਨੂੰ ਕੀ ਸੂਟ ਕਰਦਾ। ਔਰ ਜੇ ਕਿਸੇ ਮੁਲਕ ਦੀ ਖੁਦਦਾਰ ਕਿਸਮ ਦੀ ਪਾਲਿਸੀ ਕਹਿਣਾ ਹੋਏ ਤੇ ਉਹ ਠੀਕ ਸੀ। ਹਾਲਾਂ ਟਿਲਟ ਤਾਂ ਅਮਰੀਕਾ ਵੱਲ ਆਉਣਾ ਸ਼ੁਰੂ ਹੋਇਆ। ਜਿਉਂ ਹੀ 2014 ਦੇ ਵਿੱਚ ਮੋਦੀ ਪ੍ਰਾਈਮ ਮਿਨਿਸਟਰ ਬਣਦਾ, ਉਹਨੇ ਦੋਨੋਂ ਪਾਸੇ ਜਿਹਨੂੰ ਕਹਿੰਦੇ ਨੇ ਕਿ ਬਈ ਬਿਲਕੁਲ ਜਿਹਦਾ ਕੋਈ ਅਨਪ੍ਰੋਪੋਰਸ਼ਨੇਟ ਪਾਲਿਸੀ, ਪਹਿਲਾਂ ਉਹ ਚੀਨ ਦੇ ਵਿੱਚ ਵੜ ਗਿਆ, ਜਿਵੇਂ ਸ਼ੀ ਜਿਨਪਿੰਗ ਦੇ ਨਾਲ ਝੂਲਾ ਵੀ ਝੂਲ ਰਿਹਾ, ਦੂਜਾ ਵੀ ਹੈ ਇਧਰੋਂ ਜਿਹੜਾ ਉਹ ਇਜ਼ਰਾਈਲ ਦੇ ਨਾਲ ਜਿਸ ਕਿਸਮ ਦਾ ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਉੱਥੇ ਜਾ ਵੜਿਆ, ਉਹਨਾਂ ਤੋਂ ਵੀ ਹਥਿਆਰ ਔਰ ਦੂਜੇ ਤੀਜੇ, ਔਰ ਫਿਰ ਅਮਰੀਕਾ ਤੱਕ ਪਹੁੰਚਦੇ ਆ। ਜਦੋਂ ਤੱਕ ਇਹ ਸਾਰਾ ਟਰੰਪ, ਅਬ ਕੀ ਬਾਰ ਟਰੰਪ ਸਰਕਾਰ, ਸੋ ਇਨ ਦਾ ਐਂਡ ਇਹ ਹੁੰਦਾ ਹੈ ਵੀ ਨਾ ਹੁਣ ਉਹ ਚੀਨ ਜੋਗਾ ਰਿਹਾ। ਸ਼ੀ ਜਿਨਪਿੰਗ ਦਾ ਤਾਂ ਉਹ ਝੂਲਾ ਝੂਲਦੇ ਦੀਆਂ ਫੋਟੋਆਂ ਅੱਜ ਤੱਕ ਵੀ ਲੋਕਾਂ ਨੂੰ ਜਿਹੜਾ ਹੈ ਉਹ ਭਰਮ ਚ ਪਾਉਂਦੀਆਂ ਨੇ ਕਿ ਵੀ ਇਹ ਤਾਂ ਨਹਿਰੂ ਨੂੰ ਕ੍ਰਿਟਿਸਾਈਜ਼ ਕਰਨ ਵਾਲੇ ਲੋਕ ਸੀ ਜੀ। ਦੇਖੋ ਨਹਿਰੂ ਨੇ ਉਹ ਚੌਵਨ ਲਾਈ ਨੂੰ ਰੋਜ਼ ਬੁਲਾ ਲੈਂਦਾ ਸੀ, ਹਿੰਦੀ ਚੀਨੀ ਭਾਈ ਭਾਈ ਕਰਦੇ ਸੀ, ਔਰ ਚੀਨ ਨੇ ਕੀ ਕੀਤਾ, ਉਹ ਹਾਲ ਉਹਨਾਂ ਦਾ ਆਪਣਾ, ਉਹ ਫੇਲਿਓਰ। ਫਿਰ ਜਦੋਂ ਅਮਰੀਕਾ ਵੱਲ ਇੰਨਾ ਕੁ ਝੁਕ ਜਾਣਾ ਜਾਂ ਇਸ ਹੱਦ ਤੱਕ ਚਲੇ ਜਾਣਾ ਕਿ ਕੁਆਡ ਜਿਹੜਾ ਜ਼ਾਹਰ ਹੈ ਚਾਈਨਾ ਨੂੰ ਤੁਸੀਂ ਘੇਰਨ ਦੀ ਲਾਈਨ ਕਰ ਰਹੇ ਹੋ, ਫਿਰ ਉਸ ਦੇ ਨਾਲ ਨਾਲ ਜਿਹੜਾ ਮੈਰੀਟਾਈਮ ਫੋਰਸ ਦੇ ਥੱਲੇ ਕਿ ਜੀ ਸਾਊਥ ਚਾਈਨਾ ਸੀ ਦੇ ਵਿੱਚ ਜੁਆਇੰਟ ਜਾਪਾਨ ਨਾਲ ਫੜਾਣਾ, ਸੋ ਉਹਦੇ ਥੱਲੇ ਇਹ ਹੈ ਕਿ ਵੀ ਰੂਸ ਨੇ ਵੀ ਇਹ ਲਾਈਨ ਲਈ ਕਿ ਜਿਹੜੇ ਇਹ ਕੁਆਡ ਹੈ ਇਹ ਤਾਂ ਏਸ਼ੀਆ ਦਾ ਨੈਟੋ ਹੈ, ਕਿਉਂਕਿ ਇਸ ਪੀਰੀਅਡ 'ਚ ਰੂਸ ਔਰ ਚਾਈਨਾ ਕਲੋਜ਼ ਆਏ। ਸੋ ਭਾਰਤ ਇਨ ਦਾ ਐਂਡ ਜਿਹੜਾ ਉਹਦਾ ਐਂਡ ਹੋ ਰਿਹਾ, ਹਾਲਾਂ ਮੈਨੂੰ ਕਈ ਵਾਰੀ ਪਾਕਿਸਤਾਨ ਦੇ ਕੁਝ ਆਬਜ਼ਰਵਰਸ ਦੀ ਹੈਰਾਨੀ ਹੁੰਦੀ ਹੈ ਜਿਹੜੇ ਇੰਡੀਆ ਦੀ ਪਾਲਿਸੀ ਨੂੰ ਬੜਾ ਐਡਮਾਇਰ ਕਰਦੇ ਨੇ, ਦੇਖੋ ਜੀ ਉਹਨਾਂ ਦੀ ਫੋਰਨ ਪਾਲਿਸੀ ਇਹ ਉਹ, ਤਿੰਨਾਂ ਨੂੰ ਜਿਨ੍ਹਾਂ ਦੇ ਉਹ ਪਹਿਲਾਂ ਝੋਲੀ 'ਚ ਡਿੱਗਿਆ, ਖਾਸ ਤੌਰ ਤੇ ਮੋਦੀ ਦੇ ਟੈਨਿਓਰ ਦੇ ਸ਼ੁਰੂ ਹੋਣ ਤੋਂ ਬਾਅਦ ਚੀਨ ਟੋਟਲੀ ਐਸਟ੍ਰੇਂਜਡ, ਔਰ ਚੀਨ ਨੇ ਤਾਂ ਖੜਕੈਂਤਰੀ ਪਹਿਲਾਂ ਹੀ, ਕਿਉਂ ਤਾਂ ਫਿਜ਼ੀਕਲ ਖੜਕੈਂਤਰੀ ਕੀਤੀ,
ਰਸ਼ੀਆ ਜਿਸ ਦੇ ਨਾਲ ਹੁਣੇ ਫਸੇ ਹੋਏ ਨੇ ਯੂਕਰੇਨ ਦੇ ਮੁੱਦੇ ਤੇ ਕਿ ਇਧਰ ਜਾਉਂ ਕਿ ਉਧਰ ਜਾਉਂ। ਅਮਰੀਕਾ ਦੇ ਨਾਲ ਕੁਆਡ 'ਚ ਫਸੇ। ਹੁਣ ਅਮਰੀਕਾ ਜਿਵੇਂ ਜਾ ਕੇ ਖੜਕਾਇਆ ਇਹਨਾਂ ਦੇ ਡਿਪਟੀ ਸਿਕਿਉਰਿਟੀ ਐਡਵਾਈਜ਼ਰ ਦਲੀਪ ਸਿੰਘ ਨੇ ਦਿੱਲੀ ਜਾ ਕੇ ਵੀ ਬੀ ਰੈਡੀ ਫॉर ਦਾ ਕਨਸੀਕੁਐਂਸ। ਇਹ ਵੀ ਕਿਹਾ ਵੀ ਜਦੋਂ LAC ਤੇ ਚਾਈਨਾ ਆਇਆ ਰੂਸ ਨੇ ਤੁਹਾਡੀ ਮਦਦ ਤੇ ਨਹੀਂ ਹੋਣਾ। ਹੁਣ ਇਸ ਸਾਰੇ ਦੇ ਚੱਲਦਿਆਂ ਜਿਹੜਾ ਇਹਨਾਂ ਦਾ 2+2 ਡਾਇਲੌਗ ਸੀ S ਜੈ ਸ਼ੰਕਰ ਔਰ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਔਰ ਫੋਰਨ ਮਿਨਿਸਟਰ ਦੀ DC ਵਿਜ਼ਿਟ ਅਸੀਂ ਹਾਲਾਂ ਪਿਛਲੇ ਦਿਨਾਂ 'ਚ ਵੀ ਟੱਚ ਅਪਨ ਕੀਤਾ। ਇਸ 2+2 ਡਾਇਲੌਗ ਤੋਂ ਪਹਿਲਾਂ ਵਰਚੁਅਲ ਮੀਟਿੰਗ ਹੋਈ ਬਾਈਡਨ ਦੀ ਔਰ ਮੋਦੀ ਦੀ। ਉਹਦੇ 'ਚ ਵੀ ਹਾਲਾਂ ਕਿਉਂਕਿ ਉਹ ਤਾਂ ਬਿਟਵੀਨ ਦਾ 2 ਹੁੰਦਾ ਹੈ, ਸੇਫ ਲਾਈਨ ਹੁੰਦੀਆਂ ਨੇ, ਮੀਡੀਆ ਨਾਲ ਤਾਂ ਨਹੀਂ ਉਹਨਾਂ ਨੇ ਕੋਈ ਪਰ ਉਹਦੇ ਤੋਂ ਇਹ ਜ਼ਰੂਰ ਨਿਕਲਿਆ ਜੀ ਮੋਦੀ ਨੇ ਆਪਣਾ ਪਰਸਪੈਕਟਿਵ ਦਿੱਤਾ ਯੂਕਰੇਨ ਦਾ ਔਰ ਬਾਈਡਨ ਨੇ ਇਹ ਕਿਹਾ। ਪਰ ਜੋ ਤੁਸੀਂ ਉਸ ਸਾਰੇ ਤੋਂ ਇੰਡੀਅਨ ਮੀਡੀਆ ਦੇ ਹਵਾਲੇ ਨਾਲ ਦੇਖੋ ਲੱਗਦਾ ਹੈ ਵੀ ਬਾਈਡਨ ਨੇ ਘੂਰਿਆ ਮੋਦੀ ਨੂੰ ਵੀ ਔਰ ਉਸ ਦਾ ਹੀ ਨਤੀਜਾ ਸੀ ਕਿ ਜਦੋਂ ਅਜੇ ਡਾਇਲੌਗ ਸ਼ੁਰੂ ਹੋਣਾ ਸੀ 2+2 ਦਾ ਉਦੋਂ ਯੂਕਰੇਨ ਦੇ ਇੱਕ ਮੁਕਾਮ ਦੇ ਉੱਤੇ ਜਿੱਥੇ ਕਿ ਕਾਫੀ ਸਿਵਲੀਅਨ ਡੈਥਸ ਹੋਈਆਂ ਸੀ ਇੰਡੀਆ ਨੇ ਜਿਹੜਾ ਸਿਕਿਉਰਿਟੀ ਕਾਉਂਸਲ 'ਚ ਰੈਜ਼ੋਲੂਸ਼ਨ ਮੂਵ ਕਰਤਾ ਕਿ ਬਈ ਉੱਥੇ ਜਿਹੜੀ ਹੈ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਏ ਔਰ ਅਸੀਂ ਖਿਲਾਫ ਹੈ ਸਿਵਿਲੀਅਨਸ ਦੇ ਔਰ ਦੂਸਰੀਆਂ ਡੈਥਸ ਦੇ ਔਰ ਸੀਜ਼ ਫਾਇਰ ਹੋਣਾ ਚਾਹੀਦਾ ਹੈ। ਔਰ ਉਹਦੇ 'ਚ ਵੀ ਕਿਹਾ ਜੀ ਮੋਦੀ ਨੇ ਰਿਪੀਟਡਲੀ ਕਿਹਾ ਜੀ ਮੈਂ ਪੁਤਿਨ ਨੂੰ ਵੀ ਔਰ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ ਵੀ ਕਿਹਾ ਕਿ ਜੀ ਜਿਹੜਾ ਸੀਜ਼ ਫਾਇਰ ਕਰੋ। ਹੁਣ ਉਸ ਤੋਂ ਇਹ ਸੀਜ਼ ਆਰ ਕਿ ਵੀ ਪ੍ਰੈਸ਼ਰ ਕਿੰਨਾ ਜ਼ਿਆਦਾ ਹੈ ਅਮਰੀਕਾ ਦਾ। ਪਰ ਫਿਰ ਵੀ ਅੱਜ ਦੇ ਪੀਰੀਅਡ 'ਚ ਜਦੋਂ ਇੱਕ ਜ਼ਮਾਨਾ ਸੀ ਹੁਣ ਜਦੋਂ ਅਸੀਂ ਜੋਤਸ਼ੀਆਂ ਦੀ ਜਾਂ ਜਿਹੜੇ ਹੱਥ ਦੇਖਣ ਵਾਲੇ ਜਾਂ ਦੂਜਿਆਂ ਦੀਆਂ ਜਿਹੜੇ ਲੋਕ ਬੜੀਆਂ ਤਾਰੀਫਾਂ ਕਰਦੇ ਨੇ ਹੁੰਦਾ ਤਾਂ ਬਹੁਤ ਵਾਰੇ ਹੁੰਦਾ ਹੈ ਕਿ ਵੀ ਜਿਹਨੂੰ ਹੁਣ ਅਮਰੀਕਾ 'ਚ ਜਾਂ ਵੈਸਟਰਨ ਮੁਲਕਾਂ ਜਾਂ ਇਨਵੈਸਟੀਗੇਟਿਵ ਏਜੰਸੀਆਂ ਜਿਹਨੂੰ ਬਾਡੀ ਲੈਂਗੁਏਜ ਕਹਿੰਦੀਆਂ ਨੇ ਜਦੋਂ ਵੀ ਇਹਨਾਂ ਦੇ ਕੋਈ ਇਨਵੈਸਟੀਗੇਟਰ ਜਿਹੜੇ ਆਉਣਗੇ ਤੁਹਾਨੂੰ ਜਿਹੜਾ ਉਹ ਕਿਸੇ ਗੱਲ ਲਈ ਤੁਹਾਡੀ ਤਸ਼ਵੀਸ਼ ਜਿਹੜੀ ਹੈ ਉਹਦੀ ਇਨਵੈਸਟੀਗੇਟ ਕਰਨ ਦੇ ਲਈ ਤੇ ਉਹਦੇ 'ਚ ਇੱਕ ਹੀ ਤੁਹਾਨੂੰ ਸਵਾਲ ਪੁੱਛ ਰਿਹਾ ਹੁੰਦਾ ਦੋ ਮਿਨੀਮਮ ਹੁੰਦੇ ਨੇ ਇਹਨਾਂ ਦੇ। ਇੱਕ ਜਿਹੜਾ ਉਹ ਸਿਰਫ ਤੁਹਾਨੂੰ ਆਬਜ਼ਰਵ ਕਰ ਰਿਹਾ ਹੁੰਦਾ ਜਦੋਂ ਇੱਕ ਨੇ ਤੁਹਾਨੂੰ ਕੋਈ ਕਿਹਾ ਜੀ ਤੁਹਾਡਾ ਕੀ ਰਿਹਾ ਉੱਥੇ ਕੀ ਤੁਸੀਂ ਕੀਤਾ ਇੱਥੇ ਕੀ ਕੀਤਾ। ਦੂਸਰੇ ਦੀਆਂ ਨਿਗਾਹਾਂ ਤੁਹਾਡੇ ਕਿਉਂਕਿ ਕੁਐਸਚਨ ਤਾਂ ਤੁਹਾਨੂੰ ਪਤਾ ਨਹੀਂ ਹੁੰਦਾ ਕੀ ਪੁੱਛਣੇ ਨੇ ਪਰ ਉਸ ਸਵਾਲ ਤੋਂ ਬਾਅਦ ਤੁਹਾਡੇ ਹਾਵ ਭਾਵ ਕੀ ਨੇ ਬਾਡੀ ਲੈਂਗੁਏਜ ਕੀ ਹੈ ਚਿਹਰੇ ਤੇ ਤੁਹਾਡੇ ਕੀ ਹੈ ਉਹ ਉਹਦਾ ਹੀ ਐਕਸਪਰਟ ਹੁੰਦਾ। ਉਹਦੇ ਤੋਂ ਜਵਾਬ ਤਾਂ ਤੁਸੀਂ ਸੰਭਲ ਕੇ ਹੀ ਦੇ ਰਹੇ ਹੁੰਦੇ ਹੋ ਜਾਂ ਤੁਸੀਂ ਆਪਣੇ ਲਫ਼ਜ਼ਾਂ ਤੇ ਕੰਟਰੋਲ ਤੁਹਾਡੇ ਹੱਥ 'ਚ ਹੁੰਦਾ ਹੈ ਲੇਕਿਨ ਰਿਐਕਸ਼ਨ ਕਿਵੇਂ ਹੋਇਆ ਕੋਈ ਸਵਾਲ ਸੁਣ ਕੇ ਉਹ ਤਾਂ ਤੁਹਾਡੇ ਕੰਟਰੋਲ 'ਚ ਨਹੀਂ ਹੈ ਉਹ ਤਾਂ ਕਈ ਵਾਰੀ ਆਟੋਮੈਟਿਕ ਰਿਫਲੈਕਸਿਸ ਨੇ। ਸੋ ਇਨਵੈਸਟੀਗੇਸ਼ਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਤੁਹਾਡੀ ਬਾਡੀ ਲੈਂਗੁਏਜ ਹੁੰਦੀ ਹੈ। ਇਵੇਂ ਹੀ ਜੇ ਹੁਣ ਚਾਈਨਾ ਦਾ ਫੋਰਨ ਮਿਨਿਸਟਰ OIC ਦੀ ਮੀਟਿੰਗ ਇਸਲਾਮਾਬਾਦ 'ਚ ਅਟੈਂਡ ਕਰਦਾ ਹੈ ਉੱਡ ਕੇ ਕਾਬਲ ਜਾਂਦਾ ਹੈ ਫਿਰ ਦਿੱਲੀ ਆਉਂਦਾ ਹੈ ਤੇ ਇੰਡੀਆ ਵਾਲਿਆਂ ਦੀ ਉਹਨਾਂ ਨੇ ਅੰਦਰ ਵਾਲੀ ਖਟਕੈਂਤਰੀ ਕੀ ਕੀਤੀ ਹੋਏਗੀ ਉਹਦਾ ਸਬੂਤ ਹੁੰਦਾ ਹੈ ਕਿ ਨੋ ਜੁਆਇੰਟ ਸਟੇਟਮੈਂਟ ਨੋ ਜੁਆਇੰਟ ਪ੍ਰੈਸ ਕਾਨਫਰੰਸ। ਜਿਹੜੇ ਲੋਕ ਕੌਨਫੀਡੈਂਟ ਹੁੰਦੇ ਨੇ ਜਿਨ੍ਹਾਂ ਦੇ ਸਬੰਧਾਂ ਦੇ ਵਿੱਚ ਹੁੰਦਾ ਹੈ ਉਹ ਤਾਂ ਕਰਦੇ ਹੀ ਨੇ ਜੁਆਇੰਟ ਪ੍ਰੈਸ ਕਾਨਫਰੰਸ ਔਰ ਤੁਸੀਂ ਦੋਨਾਂ ਦੇ ਹਾਵ ਕਿਉਂਕਿ ਪੱਤਰਕਾਰ ਹੁੰਦੇ ਨੇ। ਹੁਣ ਮੋਦੀ ਤਾਂ ਇਹ ਅਮਰੀਕਾ ਹੈ ਮੋਦੀ ਦਾ ਮੁਲਕ ਤਾਂ ਨਹੀਂ ਹੈ ਕਿ ਜਿੱਥੇ ਮੋਦੀ ਪਿਛਲੇ ਜਿਹੜਾ 8 ਸਾਲ 'ਚ ਉਹਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਮੀਡੀਆ ਨੂੰ ਫੇਸ ਹੀ ਨਹੀਂ ਕੀਤਾ। ਸੋ ਇੱਥੇ ਤੁਸੀਂ ਜਦੋਂ ਮੀਡੀਆ ਦੇ ਸਾਹਮਣੇ ਹੁੰਦੇ ਹੋ ਪਹਿਲਾਂ ਤਾਂ ਤੁਸੀਂ ਜਿਸ ਮੀਟਿੰਗ 'ਚੋਂ ਨਿਕਲ ਕੇ ਆਏ ਜਾਂ ਫਾਈਨਲ ਡੇ ਉਹ ਪ੍ਰੈਸ ਕਾਨਫਰੰਸ ਹੁੰਦੀ ਹੈ ਉਦੋਂ ਹੀ ਚਿਹਰੇ ਦੇ ਉੱਤੇ ਹਵਾਈਆਂ ਉੱਡੀਆਂ ਹੋਣ ਦਾ ਪਤਾ ਲੱਗ ਜਾਂਦਾ ਹੈ ਕਿ ਵੀ ਅੰਦਰ ਜਿਹੜਾ ਚੰਗੀ ਬਾਂਹ ਮਰੋੜੀ ਹੈ। ਤੇ ਜਦੋਂ ਸਵਾਲਾਂ ਦੀ ਵਿਛਾੜ ਸ਼ੁਰੂ ਹੁੰਦੀ ਹੈ ਤੇ ਤੁਸੀਂ ਇਰੀਟੇਟ ਹੋਣੇ ਸ਼ੁਰੂ ਹੋ ਜਾਓ ਜਾਂ ਤੁਹਾਡੇ ਕੋਲ ਕੁਝ ਕਹਿਣ ਨੂੰ ਕਿਉਂਕਿ ਜਿਹੜੀ ਹੁਣ ਅੱਜ ਵੀ ਪ੍ਰੈਸ ਕਾਨਫਰੰਸ ਹੋਈ ਇੱਕ ਪਾਸੇ S ਜੈ ਸ਼ੰਕਰ ਖੜਾ ਹੈ ਇੱਕ ਪਾਸੇ ਰਾਜਨਾਥ ਹੈ ਦੂਜੇ ਪਾਸੇ ਜਿਹੜਾ ਹੈ ਆਪਣੇ ਬਲਿੰਕਨ ਹੈ ਸੈਕਟਰੀ ਆਫ ਸਟੇਟ। ਹੁਣ ਉਹ ਦੇਖਣ ਵਾਲਾ ਇਹਨਾਂ ਦਾ ਰਾਜਨਾਥ ਸਿੰਘ ਤਾਂ ਇਵੇਂ ਹੀ ਹੈ ਜਿਵੇਂ ਕਿ ਵਿਚਾਰਿਆਂ ਨੂੰ ਇੱਥੇ ਜਿਵੇਂ ਕੋਈ ਖਾਣ ਨੂੰ ਹੀ ਨਹੀਂ ਮਿਲਿਆ ਹੋਇਆ 4 ਦਿਨ ਦਾ ਭੁੱਖਾ ਹੈ ਤੇ ਉਹ ਜਿਹੜਾ S ਜੈ ਸ਼ੰਕਰ ਹੈ ਉਹਦੇ ਚਿਹਰੇ ਤੋਂ ਇਵੇਂ ਹੁੰਦਾ ਹੈ ਜਿਵੇਂ ਜਦੋਂ ਤੁਸੀਂ ਕੁੱਤੇ ਨੂੰ ਬਾਰ-ਬਾਰ ਜਿਹੜਾ ਛੇੜੋ ਤਾਂ ਫਿਰ ਉਹ ਚੂ-ਚੂ ਕਰਦਾ ਤੇ ਉਹਦੇ ਚਿਹਰੇ ਤੋਂ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਵੀ ਇਹ ਇਰੀਟੇਟ ਹੋਇਆ ਹੁਣ ਇਹ ਨਹੀਂ ਇਹਨੂੰ ਛੇੜੋ ਨਾ ਉਹਦਾ ਹਾਲ ਇਹ ਸੀ। ਹੁਣ ਇਸ ਤੋਂ ਇਹ ਅੰਦਾਜ਼ਾ ਹੋਇਆ ਜਿਹੜਾ ਸਾਡਾ ਇਸ ਦੇ ਉੱਤੇ ਹੈ ਹਾਲਾਂ ਕੁਝ ਖਬਰਾਂ ਮੀਡੀਆ 'ਚ ਵੀ ਆਈਆਂ ਰॉयटर ਨੇ ਤਾਂ ਖਾਸ ਤੌਰ ਤੇ ਇਸ ਦੇ ਉੱਤੇ ਉਹਨਾਂ ਨੇ ਲਫ਼ਜ਼ ਹੀ ਜਿਹੜਾ ਅਸੀਂ ਰਿਬਿਊਕ ਇਸਤੇਮਾਲ ਕੀਤਾ ਹੈਡਲਾਈਨ 'ਚ ਉਹ
ਰॉयटर ने यूज़ किया है कि भी ब्लिंकन ने ह्यूमन राइट्स के इशू ते की किया, लेकिन इस तो पहला असी ये देखिए भी इस जॉइंट प्रेस कॉन्फ्रेंस इको स्टैप जिहदी तारीफ अमरीका ने की कि जी इंडिया ने कंबाइंड मैरीटाइम फोर्स CMF जिहड़ी उन्होंने बहरीन बेस्ड है उन्होंने ज्वाइन करने का फैसला किया। सो ये भी चाइना दे लई तां इरीटेंट है। हालांकि किसी भी इंडियन इन्हां दोनों मिनिस्टरां जो किसी ने चाइना लफज इत्थे भी मूंहों नहीं कढ़िया है, लेकिन अमरीका ने तारीफ की कि जी जिहड़ा ये इस कंबाइंड मैरीटाइम फोर्स दे विच एसोसीएट पार्टनर के तौर पर आना इंडिया का ये वैलकमिंग लाइन है। हुण इंडिया ने ये दस्सण दे लई कि जी देखो हुण इहदे च कोई शक नहीं है भी हुण ये कोविड के हवाले नाल दवाइयां की सप्लाई अगे तो सी ना, देखो जी ट्रंप ने साडी कनीन किन्नी मंग लई, वो कनीन खवाई गया मंगाई गया पता नहीं कित्थे डंप की कि देखो भारत मोदी कनेन हुण जिहड़े 3 पॉइंट्स जिहड़े मेन तां पॉइंट यही सी यूक्रेन दा जिहदे लई ये सारी मीटिंग रखी हुई सी। पर जे तुसीं उन्हां दे देखो इंडियन परस्पैक्टिव उन्होंने कहा जी 3 नुकते उन्होंने मिनिस्टर्स का कहना है कि दे रिव्यूड म्यूचुअल एफर्ट्स टू रिस्पॉन्ड टू वर्सनिंग ह्यूमैनिटेरियन क्राइसिस इन यूक्रेन। हुण रशिया का नाम तो इंडिया ने भी नहीं लिया, लेकिन जो तुसीं ह्यूमैनिटेरियन क्राइसिस की गल करते हो सफरिंग की UN दे विच तुसीं सिक्योरिटी काउंसिल मता लिया रहे हो कि इन्वेस्टिगेट करो, इसका मतलब ये है कि अमरीका ने ऑलरेडी भारत को पुश करके थोड़ा जिहा लाइन तो दूजे पासे खड़ा कर दिता है। और ये उन्होंने कहा कि वी हैव अर्ज्ड एन इमीडिएट सैसेशन ऑफ हॉस्टिलिटीज कि यूक्रेन रशिया के विचाले जिहड़ा दुश्मनी का वरतारा है उन्होंने जिहड़ा है खत्म करो। अनइक्विवोकली कंडेम्ड सिविलियन डेथ्स अगे नहीं सी कीतियां, हुण 1.5 महीने बाद सिविलियन डेथ्स का जिहड़ा इन्हां नूं हो गया और उन्होंने इंडिया ने कंडेम किया है। एंड अंडरस्कोर्ड दैट द कंटेम्पररी ग्लोबल ऑर्डर हैज बीन, ये बड़ा इंपॉर्टेंट है, and underscored that the contemporary global order has been built on UN Charter, respect for international law and sovereignty and territorial integrity of all states। इसका मतलब ये है कि रशिया का जिहड़ा यूक्रेन के उत्ते हमला है उसने UN चार्टर नूं भी फ्लाउट किया है, इंटरनेशनल लॉ नूं भी फ्लाउट किया है, यूक्रेन की सॉवरनिटी नूं भी जिहड़ा चैलेंज किया है और जिहड़ी इन्हां UN चार्टर और इंटरनेशनल लॉ के थले टैरीटोरीअल इंटैग्रिटी है उसनूं जिहड़ा है वो तोड़िया। सो ज़ाहिर है कि हुण इत्थों तक अमरीका इन्हां नूं खिच के लै आया और ये कई बारी जिहड़ी लैंगुएज हुंदी है जदों और खास तौर पर अमेरिकन तां ये सारे नूं डिप्लोमैट तां देखदे ने। हुण ब्लिंकन ने इंडिया क्योंकि इंडिया रिलक्टेंट रहा हुण तक रशिया नूं कंडेम करन च कि जी उन्हें हमला किया यूक्रेन ते, हुण उन्होंने ब्लिंकन याद करवा रहा है एट द प्रेस कॉन्फ्रेंस गल्लां हो रही हैं कि इट वॉज इंपॉर्टेंट दैट ऑल कंट्रीज एस्पेशली दोज विद लिवरेज टू प्रेस रशियन प्रेसिडेंट पुतिन टू एंड द वॉर। ही कॉल्ड ऑन डेमोक्रेसीज टू स्टैंड टुगेदर and speak with one voice to defend their shared values. Mr. Blinken said these values need to apply everywhere. A suggestion that they did not only apply to Indo-Pacific, where India has faced an aggressive China on its border, but to the Russia-Ukraine situation. ਇਹ ਉਹਨਾਂ ਨੂੰ ਕਹਿ ਰਿਹਾ ਹੈ ਕਿ ਉੱਥੇ ਤਾਂ ਤੁਸੀਂ ਚੀਕਾਂ ਮਾਰਦੇ ਹੋ ਕਿ ਚਾਈਨਾ ਨੇ LAC ਫਲਾਊਟ ਕੀਤੀ ਔਰ ਆ ਗਏ। ਹੁਣ ਇਹ ਜਿਹੜੇ UN ਚਾਰਟਰ ਹੈ ਜਾਂ ਇੰਟਰਨੈਸ਼ਨਲ ਲਾਅ ਹੈ ਇਹ ਤਾਂ ਸਾਰਿਆਂ ਲਈ ਹੈ, ਇੱਕ ਖਿੱਤੇ ਲਈ ਤਾਂ ਨਹੀਂ ਹੈ। ਤੇ ਇੱਥੇ ਤੁਹਾਡੀ ਜ਼ਬਾਨ ਨੂੰ ਕਿਉਂ ਤਾਲਾ ਲੱਗ ਜਾਂਦਾ ਹੈ ਕਿ ਤੁਸੀਂ ਰਸ਼ੀਅਨ ਇਨਵੇਜਨ ਜਿਹੜਾ ਟੈਰੀਟੋਰੀਅਲ ਇੰਟੈਗ੍ਰਿਟੀ, ਸੋਵਰਨਿਟੀ, UN ਚਾਰਟਰ, ਇੰਟਰਨੈਸ਼ਨਲ ਲਾਅ ਸਾਰਿਆਂ ਨੂੰ ਵਾਇਰ। ਸੋ ਇਹ ਵੀ ਇੱਕ ਆਪਣੇ ਕਿਸਮ ਦਾ ਰਿਬਿਊਕ ਸੀ ਕਿ ਵੀ ਉਹ ਤਿੰਨੋਂ ਨੁਕਤਿਆਂ 'ਚ ਹੀ ਉਹਨਾਂ ਨੇ ਕਿਹਾ। ਤੇ ਹੁਣ ਜਦੋਂ ਜੈ ਸ਼ੰਕਰ ਨੂੰ ਬਾਰ-ਬਾਰ सवाल पूछे जाते हैं तो इन्हां दी रिपोर्टिंग ये है मिस्टर जयशंकर appeared irked at questions about India's stance on Russia, twice thanking reporters sarcastically for advice they gave him as part of their question। जो उन्होंने पूछा जा रहा तो वो व्यंग दे विच कह रहा sarcastically कि जी थैंक यू वेरी मच फॉर द एडवाइस ऑन यूक्रेन। मतलब ये है कि खिजया पिया। हुण ये खिजना भी हालांकि एस जयशंकर एक
ਸੀਜ਼ਨ ਡਿਪਲੋਮੈਟ ਦੇ ਤੌਰ ਤੇ ਜਾਣਿਆ ਜਾਂਦਾ। ਇਹਦਾ ਮਤਲਬ ਇਹ ਹੈ ਵੀ ਅੰਦਰ ਵੀ ਖੜਕੈਂਤਰੀ ਹੋਈ ਤੇ ਜਦੋਂ ਬਾਹਰ ਨਿਕਲ ਕੇ ਵੀ ਉਹੀ ਗੱਲ ਪੁੱਛਦੇ ਨੇ ਜਿਹੜੇ ਬਾਹਰੋਂ ਬੌਸ ਤੋਂ ਝਾੜਾ ਖਾ ਕੇ ਆਉਂਦੇ ਨੇ, ਆਉਂਦੇ ਪਹਿਲਾਂ ਨਿਆਣਿਆਂ ਨੂੰ ਹੀ ਕੁੱਟਦੇ ਨੇ। ਹੁਣ ਨਿਆਣੇ ਤਾਂ ਹੈ ਨਹੀਂ ਉੱਥੇ ਕੁੱਟਣ ਨੂੰ। ਤੇ ਰਿਪੋਰਟਰਸ ਦੇ ਬਾਰੇ ਜਿਹੜਾ ਹੈ ਉਹ ਉਸਨੇ ਕਿਹਾ। ਹੁਣ ਜਦੋਂ ਉਹਨੂੰ ਫੇਰ ਪੁੱਛਿਆ ਗਿਆ ਕਿ ਜੀ ਕੀ ਤੁਸੀਂ ਜਿਹੜਾ ਕਰੂਡ ਆਇਲ ਲੈਣਾ ਸ਼ੁਰੂ ਕੀਤਾ ਰਸ਼ੀਆ ਤੋਂ, ਉਹਨੂੰ ਬੰਦ ਕਰੋ, ਫਿਰ ਉਹਨੇ ਜਿਹੜਾ ਉਹ ਖਿਜੇ ਹੋਏ ਨੇ ਕਿਹਾ ਕਿ ਜੀ ਜਿੰਨਾ ਪੂਰਾ ਇੱਕ ਦੁਪਹਿਰੇ ਜਿੰਨਾ ਆਇਲ ਯੂਰਪ ਵਾਲੇ ਰਸ਼ੀਆ ਤੋਂ ਲੈਂਦੇ ਨੇ ਅਸੀਂ 1 ਮਹੀਨੇ ਚ ਲੈਂਦੇ ਆ। ਮਤਲਬ ਇਹ ਹੈ ਵੀ ਯੂਰਪ ਨੂੰ ਪਹਿਲਾਂ ਹਟਾਓ। ਇਹ ਡਿਪਲੋਮੈਟਿਕ ਜਵਾਬ ਨਹੀਂ ਹੈ, ਇਹ ਵੀ ਜਿਹੜਾ ਖਿੱਚ ਕੇ ਦਿੱਤਾ ਗਿਆ ਜਵਾਬ ਹੈ। ਔਰ ਇਸ ਸਾਰੇ ਦੇ ਨਾਲ ਜਿਹੜੇ ਹੋਰ ਇਸ਼ੂ ਇਸ ਜੁਆਇੰਟ ਪ੍ਰੈਸ ਕਾਨਫਰੰਸ ਚ ਆਏ, ਇਹਦੇ ਜਿਵੇਂ ਅਸੀਂ ਰॉयटर ਨਿਊਜ਼ ਏਜੰਸੀਜ਼, ਉਸਨੇ ਬਿਗਨਿੰਗ ਉਹਦੀ ਹੈਡਲਾਈਨ ਇਹ ਹੈ ਕਿ US ਮੋਨੀਟਰਿੰਗ ਰਾਈਜ਼ ਇਨ ਰਾਈਟਸ ਅਬਿਊਜ਼ਸ ਇਨ ਇੰਡੀਆ, ਬਲਿੰਕਨ ਸੇਜ਼। ਹੁਣ ਉਸ ਜੁਆਇੰਟ ਪ੍ਰੈਸ ਕਾਨਫਰੰਸ ਚ ਬਲਿੰਕਨ ਨੇ ਜਿਹੜਾ ਹੈ ਉਹ ਹਿਊਮਨ ਰਾਈਟਸ ਇੰਡੀਆ ਚ ਕੀ ਚੱਲ ਰਿਹਾ ਉਹਦਾ ਇਸ਼ੂ ਲਿਆਂਦਾ। ਔਰ ਇਹਨਾਂ ਦੀ ਰਾਈਟਰ, ਜਿਹਦਾ ਮਤਲਬ ਹੈ ਵੀ ਦੁਨੀਆ ਦੇ ਸਾਰੇ ਮੀਡੀਆ ਦੇ ਪ੍ਰਿੰਟ ਮੀਡੀਆ ਚ ਖਬਰ ਗਈ ਹੈ। US ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਸੈਡ United States was monitoring what he described as a rise in human rights abuses in India by some officials in a rare direct rebuke by Washington of the Asian nations' right record। कि ਉਹਨਾਂ ਦੇ ਖੜਿਆਂ ਦੋਨੋਂ ਮਿਨਿਸਟਰਾਂ ਦੇ ਉਹਨਾਂ ਦੇ ਮੂੰਹ ਦੀ ਥੁੱਕ ਵੀ ਸੁੱਕ ਗਈ ਔਰ ਉਹ ਖੜੇ ਨੇ ਡੰਮ, ਦੋਨਾਂ ਨੇ ਕਿਸੇ ਨੇ ਕੋਈ ਹਿੱਲਿਆ ਜੁਲਿਆ ਨਹੀਂ। ਔਰ ਬਲਿੰਕਨ ਨੇ ਜਿਹੜਾ ਕਿਹਾ ਵੀ ਰੈਗੂਲਰਲੀ, ਉਹਦੇ ਐਗਜ਼ੈਕਟ ਲਫ਼ਜ਼ ਨੇ, we regularly engage with our Indian partners on these shared values of human rights, and to that end we are monitoring some recent concerning developments in India, including a rise in human rights abuses by some government, police and prison officials, Blinken said on Monday in a joint press conference with Jaishankar, S. Jaishankar or Defence Minister Rajnath Singh। ਹੁਣ ਇਸ ਤੋਂ 2 ਦਿਨ ਪਹਿਲਾਂ ਜਿਹੜੀ ਕਾਂਗਰਸ ਵੂਮਨ ਹਾਊਸ ਦੇ ਵਿੱਚ ਹੈ ਇਲਹਾਨ ਉਮਰ, ਬੜੀ ਵੋਕਲ ਬੀਬੀ ਹੈ, ਉਹਨੇ ਇਹ ਕਿਹਾ ਸੀ ਕਿ she has questioned the reluctance of US government to criticize Indian Prime Minister Modi on human rights। ਉਹਨੇ ਕਿਹਾ ਸੀ, ਇਹਨੇ ਕਾਂਗਰਸ ਵੂਮਨ ਇਲਹਾਨ ਉਮਰ ਨੇ, what does Modi need to do to India's Muslim population before we will stop considering them a partner in peace। ਕਿ ਉਹ ਕੀ ਕਰੇਗਾ, ਮਾਰ ਦੇਗਾ ਜਦੋਂ, ਉਦੋਂ ਤੁਸੀਂ ਇਸ ਤੋਂ ਰੁਕੋਗੇ ਕਿ ਵੀ ਤੁਸੀਂ ਪਾਰਟਨਰ ਇਨ ਪੀਸ। ਹੁਣ ਇੰਨਾ ਕਿਉਂਕਿ ਇਸ ਵੇਲੇ ਇੱਕ ਸੋਲਿਡ ਬਲੌਕ ਕਾਂਗਰਸਮੈਨਾਂ ਦਾ ਇੰਡੀਆ ਜੋ ਕਰ ਰਿਹਾ ਮਾਈਨੋਰਿਟੀ, ਉਹਦੇ ਖਿਲਾਫ ਆਵਾਜ਼ ਚੁੱਕਦਾ। ਸੋ ਉਹਦਾ ਹੀ ਨਤੀਜਾ ਸੀ ਕਿ ਐਂਟਨੀ ਬਲਿੰਕਨ ਨੂੰ ਇਹਨਾਂ ਦੋਨਾਂ ਮਿਨਿਸਟਰਾਂ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਸਵਾਲ ਚੁੱਕਣਾ ਪਿਆ। ਔਰ ਇਹਦੇ 'ਚ ਫਿਰ ਪੂਰਾ ਰॉयटर ਦੀ ਨਿਊਜ਼ ਹੈ ਕਿ ਕਿਵੇਂ ਮਾਈਨੋਰਿਟੀਜ਼ ਤੇ ਅਟੈਕ ਹੋ ਰਹੇ ਨੇ, ਉੱਥੇ ਕੀ ਚੱਲ ਰਿਹਾ। ਔਰ ਅੱਜ ਤੋਂ ਜਦੋਂ ਇਹ ਚਲੇ ਜਾਣਗੇ 2 ਦਿਨ ਬਾਅਦ ਸਟੇਟ ਡਿਪਾਰਟਮੈਂਟ ਦੀ ਜਿਹੜੀ ਹੈ ਐਨੂਅਲ ਹਿਊਮਨ ਰਾਈਟ ਰਿਪੋਰਟ ਵੀ ਜਿਹੜੀ ਹੈ ਕਮਿੰਗ ਟਿਊਜ਼ਡੇ ਇਸ ਦੇ ਉੱਤੇ ਆ ਰਹੀ ਹੈ। ਔਰ ਇਸ ਸਾਰੇ ਦੇ ਨਾਲ ਬਾਕੀ ਤਾਂ ਗੱਲਾਂ ਹੀ ਸੀ ਜੀ, ਅਸੀਂ ਆਊਟਰ ਸਪੇਸ, ਸਾਈਬਰ ਸਪੇਸ, ਉਹਦੇ ਡੋਮੇਨਸ ਦੇ ਵਿੱਚ ਕੰਮ ਕਰਾਂਗੇ, ਸਾਡੀ ਲੌਂਗ ਹਿਸਟਰੀ ਹੈ, ਲੌਂਗ ਰਿਲੇਸ਼ਨਸ਼ਿਪ ਹੈ। ਪਰ ਇੰਡੀਆ ਔਰ ਈਵਨ ਇਸ ਦੇ ਉੱਤੇ ਇਕੱਲਾ ਇਹੀ ਨਹੀਂ, ਹੁਣ ਜਿਹੜਾ ਇੱਕ ਅਮਰੀਕਾ ਦਾ ਲਾਅ ਹੈ ਜਿਹਨੂੰ CATSA ਕਹਿੰਦੇ ਨੇ, ਜਿਹੜਾ ਕਾਊਂਟਰਿੰਗ ਅਮਰੀਕਾਜ਼ ਐਡਵਰਸਰੀਜ਼ ਥਰੂ ਸੈਂਕਸ਼ਨਸ ਐਕਟ, ਜਿਹਦਾ ਮਤਲਬ ਇਹ ਹੈ ਕਿ ਵੀ ਜਦੋਂ ਜਿਹੜਾ ਵੀ ਰਸ਼ੀਆ ਨੂੰ ਦੇ ਨਾਲ ਟ੍ਰੇਡ ਡੀਲ ਕਰੇਗਾ ਸੈਂਕਸ਼ਨਸ ਨੂੰ ਫਲਾਊਟ ਕਰਕੇ ਉਹਦੇ ਤੇ ਲੱਗੇਗਾ। ਹੁਣ ਇੰਡੀਆ ਨੂੰ ਅਮਰੀਕਾ ਕੋਈ ਇਹ ਉਸ ਚੋਂ ਜਿਹੜਾ ਵੇਵਰ ਦੇਣ ਲਈ ਤਿਆਰ ਨਹੀਂ ਹੈ। ਸੋ ਉਹਨਾਂ ਨੇ, ਅਮਰੀਕਾ ਨੇ ਫਿਰ ਉਹੀ ਲਾਈਨ ਰੱਖੀ ਹੈ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ ਇਹ ਅਸੀਂ ਅਜੇ ਇਹਦੇ ਤੇ ਕੁਝ ਨਹੀਂ ਕਹਿਣਾ ਚਾਹੁੰਦੇ। ਸੋ ਜਦੋਂ ਅਸੀਂ ਇਹ ਈਵਨ ਗੱਲਬਾਤ ਵੀ ਕਰ ਰਹੇ ਹਾਂ ਔਰ ਅਮਰੀਕਾ ਨੇ ਜਦੋਂ ਕਿਹਾ ਕਿ ਵੀ ਉਹ ਮੋਨੀਟਰ ਕਰ ਰਹੇ ਨੇ ਕਿ ਇੰਡੀਆ 'ਚ ਹਿਊਮਨ ਰਾਈਟਸ ਦਾ ਕੀ ਚੱਲ ਰਿਹਾ। CBI ਗੈਟਸ ਨੋਡ ਟੂ ਪ੍ਰੋਸੀਕਿਊਟ ਐਮਨੈਸਟੀ ਇੰਡੀਆ, ਅਕਬਰ ਪਟੇਲ। ਹੁਣ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਮੋਨੀਟਰ ਕਰਦੀ ਹੈ, ਉਹਦੇ ਭਾਰਤ ਦੇ ਵਿੱਚ ਅਕਾਊਂਟ ਸੀਜ਼ ਕੀਤੇ ਹੋਏ ਨੇ ਕਿ ਜੀ ਮਨੀ ਲਾਂਡਰਿੰਗ ਕਰ ਰਹੇ ਨੇ। ਔਰ CBI ਨੇ ਜਿਹੜਾ ਇਹ ਨੋਡ ਦੇ ਦਿੱਤੀ ਹੈ ਕਿ ਭਾਈ ਇਹਨਾਂ ਦੇ ਉੱਤੇ ਤੁਸੀਂ ਟ੍ਰਾਇਲ ਚਲਾਓ। ਖਾਸ ਤੌਰ ਤੇ ਅਕਬਰ ਪਟੇਲ ਜਿਹੜੇ ਕਿ ਹੈੱਡ ਸੀ ਐਮਨੈਸਟੀ ਇੰਟਰਨੈਸ਼ਨਲ ਦੇ, ਕਿ ਜੀ ਇਹ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ, ਔਰ ਇਹ ਦਸੰਬਰ 31, 2021 ਨੂੰ CBI ਨੇ ਕੇਸ ਫਾਈਲ ਕੀਤਾ ਸੀ ਔਰ ਗਵਰਨਮੈਂਟ ਦੀ ਅਪਰੂਵਲ ਮੰਗੀ ਸੀ
ਕਿ ਅਸੀਂ ਜਿਹੜਾ ਹੈ ਇਸ ਦੇ ਉੱਤੇ ਕੇਸ ਚਲਾਉਣਾ ਚਾਹੁੰਦੇ ਹਾਂ, ਕਿਉਂਕਿ ਇਹ ਜਿਹੜੀ ਹੈ ਐਮਨੈਸਟੀ ਇੰਟਰਨੈਸ਼ਨਲ ਹੈ, ਇਹ ਆਪਣੀ ਮਨੀ ਲਾਂਡਰਿੰਗ ਰਾਹੀਂ ਪੈਸੇ ਇਕੱਠੀ ਕਰ ਰਹੀ ਹੈ ਔਰ ਇਹ ਉਹਦੇ ਥੱਲੇ ਉਹਨਾਂ ਨੇ ਆਲਰੇਡੀ 36 ਕਰੋੜ ਰੁਪਈਆ ਜਿਹੜਾ ਹੈ ਉਹ ਉਹਨਾਂ ਨੇ ਈਵਨ ਬੈਂਕ ਅਕਾਊਂਟ ਵੀ ਸੀਜ਼ ਕੀਤੇ ਹੋਏ ਨੇ। ਹੁਣ ਐਮਨੈਸਟੀ ਇੰਟਰਨੈਸ਼ਨਲ ਵਰਗੀ ਆਰਗੇਨਾਈਜੇਸ਼ਨ ਤੋਂ ਟਰਾਂਸਪੇਰੈਂਟ ਆਰਗੇਨਾਈਜੇਸ਼ਨ ਕਿਹੜੀ ਹੋ ਸਕਦੀ ਹੈ ਫੰਡਿੰਗ ਦੇ ਮਾਮਲੇ 'ਚ? ਅੱਛਾ। ਸੋ ਜੇ ਇੰਡੀਆ ਦੇ ਵਿੱਚ CBI ਨੋਟ ਦੇ ਰਹੀ ਹੈ, ਪਹਿਲਾਂ ਉਹਨਾਂ ਨੂੰ ਹਰਾਸ ਕੀਤਾ, ਉਹਨਾਂ ਦੇ ਅਕਾਊਂਟ ਸੀਜ਼ ਕੀਤੇ, ਤੇ ਅਮਰੀਕਨਾਂ ਨੂੰ ਕਿਹੜਾ ਨਜ਼ਰ ਨਹੀਂ ਆ ਰਿਹਾ ਕਿ ਵੀ ਉੱਥੇ ਕੀ ਨਹੀਂ ਹੋ ਰਿਹਾ ਮਾਈਨੋਰਟੀਜ਼ ਦੇ ਨਾਲ ਜਾਂ ਦੂਸਰਿਆਂ ਦੇ ਨਾਲ। ਸੋ ਕੁੱਲ ਮਿਲਾ ਕੇ ਇਸ ਗੱਲ ਦੀ ਅਸੀਂ ਜਿਹੜਾ ਉਹ ਸੈਟੀਸਫੈਕਸ਼ਨ ਹੈ ਸਾਨੂੰ ਕਿ ਇਹ ਦੋਵੇਂ ਹੀ ਜਿਹੜੇ ਇਹਨਾਂ ਦੇ ਵਜ਼ੀਰ ਆਏ ਸੀ ਇਹ ਆਪਣੀ ਖੜਕੈਂਤਰੀ ਕਰਾ ਕੇ ਗਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਦੇਣਾ ਬ੍ਰੇਕ ਫਿਓਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। UK ਅਤੇ ਜਨੇਵਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਇਟਲੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬ੍ਰੇਸ਼ੀਆ ਦੇ ਬ੍ਰਿਕਸੀਆ ਫੋਰਮ ਵਿੱਚ 8 ਮਈ ਦਿਨ ਐਤਵਾਰ ਨੂੰ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 345 500 9516 ਜਾਂ +39 327 583 0424। ਗਦਰੀ ਬਾਬਿਆਂ ਦੇ ਮਹਾਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ ਖਾਲਸਾ ਸਾਜਣਾ ਦਿਵਸ ਮੌਕੇ 23ਵਾਂ ਮਹਾਨ ਨਗਰ ਕੀਰਤਨ 17 ਅਪ੍ਰੈਲ 2022 ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ। 4 ਅਪ੍ਰੈਲ ਤੋਂ 17 ਅਪ੍ਰੈਲ ਤੱਕ ਰੋਜ਼ਾਨਾ ਸ਼ਾਮ ਨੂੰ ਕੀਰਤਨ ਅਤੇ ਕਥਾ ਦੇ ਵਿਸ਼ੇਸ਼ ਦੀਵਾਨ ਗੁਰੂ ਘਰ ਵਿਖੇ ਸਜਾਏ ਜਾ ਰਹੇ ਹਨ। ਪੰਥ ਦੇ ਨਾਮਵਰ ਕੀਰਤਨੀਏ ਸਿੰਘ, ਕਥਾਵਾਚਕ ਅਤੇ ਪੋਲੀਟੀਕਲ ਐਕਟਿਵਿਸਟ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੇ ਹਨ। 16 ਅਤੇ 17 ਅਪ੍ਰੈਲ ਦੇ ਵਿਸ਼ੇਸ਼ ਦੀਵਾਨਾਂ ਵਿੱਚ ਅਮਰੀਕਾ ਅਤੇ ਭਾਰਤ ਵਿੱਚ ਕੌਮੀ ਹਾਲਾਤਾਂ ਸੰਬੰਧੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਗੁਰਦੁਆਰਾ ਸਾਹਿਬ ਸਟਾਕਟਨ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ 23ਵੇਂ ਮਹਾਨ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲਿਆਂ ਨਾਲ ਕਿ ਇਸ ਵਾਰ ਹਿੰਦੂ ਤਿਉਹਾਰ ਰਾਮਨੌਮੀ ਦੇ ਮੌਕੇ ਤੇ ਭਾਰਤ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਹਿੰਦੂਤਵੀ ਗੁੰਡਿਆਂ ਵੱਲੋਂ ਖੂਬ ਹਿੰਸਾ ਜਿਹੜੀ ਉਹ ਕੀਤੀ ਗਈ ਔਰ ਨਾਲ ਦੀ ਨਾਲ ਵਿੱਚ ਹਿੰਦੂ ਪ੍ਰੀਸ਼ਦ ਨੇ ਦਾਅਵਾ ਕੀਤਾ ਹੈ ਕਿ ਲਗਭਗ 8 ਸਦੀਆਂ ਪੁਰਾਣਾ ਦਿੱਲੀ ਵਿਚਲਾ ਕੁਤਬ ਮੀਨਾਰ ਇੱਕ ਹਿੰਦੂ ਮੰਦਿਰ ਹੈ। ਉਹਨਾਂ ਅਨੁਸਾਰ ਇਸ ਨੂੰ ਹਿੰਦੂ ਰਾਜਿਆਂ ਵੱਲੋਂ ਇੱਕ ਵਿਸ਼ਨੂੰ ਮੰਦਿਰ ਵਜੋਂ ਜਿਹੜਾ ਹੈ ਉਸਾਰਿਆ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕੀਤਾ ਹੈ ਕਿ ਕਿਵੇਂ ਭਾਰਤ ਦੇ ਦੋਵੇਂ ਮਿਨਿਸਟਰ, ਫੋਰਨ ਮਿਨਿਸਟਰ ਔਰ ਡਿਫੈਂਸ ਮਿਨਿਸਟਰ S ਜੈਸ਼ੰਕਰ ਔਰ ਰਾਜਨਾਥ ਸਿੰਘ, ਉਹਨਾਂ ਦੀ ਅਮਰੀਕਾ ਦੇ ਵਿੱਚ ਖੜਕੈਂਤਰੀ ਹੋਈ ਡਿਪਲੋਮੈਟਿਕ ਲੈਵਲ ਦੇ ਉੱਤੇ ਔਰ ਜੁਆਇੰਟ ਪ੍ਰੈਸ ਕਾਨਫਰੰਸ ਦੇ ਵਿੱਚ ਜਿਵੇਂ ਸੈਕਟਰੀ ਬਲਿੰਕਨ ਨੇ ਖੁੱਲ੍ਹੇਆਮ ਭਾਰਤ ਬਾਰੇ ਕਿਹਾ ਕਿ ਅਸੀਂ ਮੋਨੀਟਰ ਕਰ ਰਹੇ ਹਾਂ, ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਨੇ ਔਰ ਉਹਨਾਂ ਦੀ ਗਵਰਨਮੈਂਟ, ਪੁਲਿਸ ਆਫੀਸ਼ੀਅਲਸ ਔਰ ਦੂਸਰੇ ਅਧਿਕਾਰੀ ਵੀ ਜਿਹੜੇ ਨੇ ਉਸ ਦੇ ਵਿੱਚ ਮੁਲਵਸ ਨੇ ਔਰ ਉਹਨਾਂ ਦੀ ਜਿਹੜੀ ਰਿਪੋਰਟ ਹੈ ਅਬਾਊਟ ਇੰਡੀਅਨ ਸਟੇਟ ਉਹ ਵੀ 1-2 ਦਿਨਾਂ ਦੇ ਵਿੱਚ ਆਉਣ ਵਾਲੀ ਹੋਏਗੀ। ਹੁਣ ਇਸ ਸਭ ਦੇ ਚੱਲਦੇ ਆ ਕਿਉਂਕਿ ਹੁਣ ਜਦੋਂ ਤਾਂ ਸ਼ੁਰੂ ਦੇ ਵਿੱਚ ਕੋਈ ਇੱਕ ਖਬਰ ਬਣਦੀ ਹੈ ਵੀ ਫਲਾਂ ਥਾਂ ਤੇ ਹੋਇਆ, ਉਹ ਖਬਰ ਹਾਈਲਾਈਟ ਹੁੰਦੀ ਹੈ। ਹੁਣ ਭਾਰਤ ਭਰ ਦੇ ਵਿੱਚ ਇਸ ਲੈਵਲ ਦੇ ਉੱਤੇ ਜਾ ਕੇ ਮੁਸਲਮਾਨਾਂ ਨੂੰ, ਈਸਾਈਆਂ ਨੂੰ, ਦਲਿਤਾਂ ਨੂੰ, ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਜੇ ਅਸੀਂ ਈਵਨ ਕਿੱਥੇ ਕੜੇ ਲਵਾਏ ਗਏ, ਕਿੱਥੇ ਨਿਸ਼ਾਨ ਸਾਹਿਬ ਦੀ ਬੇਅਦਬੀ ਹੈ, ਕਿੱਥੇ ਫਿਜ਼ੀਕਲੀ, ਤੁਸੀਂ ਜਿਹਨੂੰ ਕਹਿੰਦੇ ਨੇ ਕਿ ਵੀ ਕਾਂਟ ਕੀਪ ਕਾਊਂਟ ਆਫ ਦਾ ਸੱਚ ਇਨਸੀਡੈਂਟਸ ਕਿ ਕਿੱਥੇ ਹੋ ਰਿਹਾ। ਮੁਸਲਮਾਨਾਂ ਦੇ ਮਾਮਲੇ 'ਚ ਤਾਂ ਹੁਣ ਹਰ ਹਿੰਦੂ ਤਿਉਹਾਰ ਅੱਗੇ ਤਾਂ ਥੋੜਾ ਬਹੁਤ 1-2 ਮੌਕੇ ਹੁੰਦੇ ਸੀ, ਉਹ ਬ੍ਰਿਟਿਸ਼ ਪੀਰੀਅਡ 'ਚ ਵੀ ਸੀ ਕਿ ਜਦੋਂ ਮੁਹਰਮ ਦਾ ਜਲੂਸ ਨਿਕਲਣਾ ਹੈ, ਸ਼ੀਆ ਭਾਈਚਾਰਾ ਖਾਸ ਤੌਰ ਤੇ ਉਹ ਆਪਣਾ ਤਾਜ਼ੀਆ ਕੱਢਦਾ ਹੈ ਤੇ ਜੇ ਮੰਦਿਰ ਦੇ ਸਾਹਮਣੇ ਆਇਆ ਜਾਂ ਜਿਹੜੇ ਬਿਹਾਰ ਯੂਪੀ ਦੇ ਵਿੱਚ ਕਈ ਵਾਰੀ ਫਸਾਦ ਹੋ ਜਾਂਦੇ ਸੀ। ਇਸੇ ਤਰ੍ਹਾਂ ਹਿੰਦੂਆਂ ਦਾ ਤਾਂ ਰਿਵਾਜ ਹੀ ਨਹੀਂ ਸੀ ਕੁਝ ਵੀ ਕੱਢਣ ਦਾ ਕਿਉਂਕਿ ਇਹਨਾਂ ਦਾ ਤਾਂ ਉਹ ਵੈਸੇ ਹੀ ਬ੍ਰਾਹਮਣ ਕੰਟਰੋਲ ਮੰਦਿਰ 'ਚ ਬਹਿ ਕੇ ਕਰਦੇ।
ਪਰ 47 ਤੋਂ ਬਾਅਦ ਫਿਰ ਇਹਨਾਂ ਨੇ ਸ਼ੋਭਾ ਯਾਤਰਾ ਦੇ ਨਾਂ ਥੱਲੇ ਬਹੁਤ ਕੁਝ ਇਸ ਕਿਸਮ ਦਾ ਸ਼ੁਰੂ ਕਰ ਦਿੱਤਾ ਹੈ। ਔਰ ਇਹਦੇ 'ਚ ਇੱਕ ਗੱਲ ਦਾ ਧਿਆਨ ਰਹੇ ਕਿ ਵੀ ਹੁਣ ਤਾਂ ਹਰ ਜਿਹੜਾ ਤਿਉਹਾਰ ਹੈ ਜੇ ਮੁਸਲਮਾਨਾਂ ਦਾ ਹੈ ਉਹਦੇ 'ਚ ਵੀ ਕੋਈ ਨਾ ਕੋਈ ਵਾਇਲੈਂਸ ਇਹਨਾਂ ਨੇ ਕਰਨੀ ਹੈ ਹਿੰਦੂ ਤਵੀਆਂ ਨੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਟਰਮ ਹਿੰਦੂ ਤਵੀ ਯੂਜ਼ ਕਰਦੇ ਹਾਂ ਇੱਕ ਆਈਡੀਓਲੋਜੀ ਹੈ। ਹਾਲਾਂ ਮੈਜੋਰਿਟੀ ਹਿੰਦੂ ਸ਼ਾਇਦ ਇਹ ਸਾਰੇ ਤੋਂ ਵਿਚਾਰੇ ਉਹ ਵੀ ਬੇਬਸੀ ਨਾਲ ਦੇਖ ਰਹੇ ਨੇ ਵੀ ਕਰ ਕੀ ਰਹੇ ਨੇ, ਲੇਕਿਨ ਕਿਉਂਕਿ ਜਿਨ੍ਹਾਂ ਦੇ ਕੋਲ ਹਕੂਮਤ ਹੈ ਪੁਲਿਸ ਹੈ ਔਰ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਕਿਵੇਂ ਕਰਨਾਟਕਾ 'ਚ ਜਿੱਥੇ ਇਹਨਾਂ ਦੀ ਹਕੂਮਤ ਹੈ ਇਹਨਾਂ ਨੇ ਹਿਜਾਬ ਨੂੰ ਇਸ਼ੂ ਬਣਾਇਆ, ਫਿਰ ਇਹਨਾਂ ਨੇ ਮੀਟ ਦੀਆਂ ਦੁਕਾਨਾਂ ਬੰਦ ਕਰਾਉਣ ਦੇ ਨਾਂ ਥੱਲੇ ਕਿ ਜੀ ਇਹ ਹਲਾਲ ਤੇ ਫਲਾਣਾ। ਹੁਣ ਕਿਉਂਕਿ ਨਵਰਾਤਰੇ ਚੱਲ ਰਹੇ ਸੀ ਔਰ ਉਹਦੇ ਥੱਲੇ ਕਿ ਜੀ ਨਾਨ ਵੈਜ ਹੋਣਾ ਹੀ ਨਹੀਂ ਚਾਹੀਦਾ, ਔਰ ਈਵਨ JNU ਵਰਗੀ ਦਿੱਲੀ ਯੂਨੀਵਰਸਿਟੀ 'ਚ ਜਿਹੜਾ ਇਹਨਾਂ ਹਿੰਦੂ ਤਵੀਆਂ ਦਾ ਸਟੂਡੈਂਟ ਵਿੰਗ ਹੈ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਉਹਨਾਂ ਨੇ ਰਾਈਟਿੰਗ ਕੀਤੀ, ਮੈਸ ਦੇ ਲੋਕਾਂ ਨੂੰ ਜਿਹੜਾ ਉਹ ਉਹਨਾਂ ਦੀ ਮਾਰਕੁਟਾਈ ਕੀਤੀ। ਔਰ ਇਹ ਸਾਰਾ ਕਰਨਾਟਕਾ ਤੋਂ ਸ਼ੁਰੂ, ਹੁਣ ਅਸੀਂ ਮੱਧ ਪ੍ਰਦੇਸ਼ ਦੂਸਰੀ ਤੀਸਰੀ ਦੇਖ ਰਹੇ ਹਾਂ ਕਿ ਇਸ ਰਾਮਨੌਮੀ ਦੇ ਜਿਹੜਾ ਨਵਰਾਤਰੇ ਹੁੰਦੇ ਨੇ 9 ਰਾਤਾਂ, ਜਿਹੜੇ ਡਿਵਾਊਟ ਹਿੰਦੂ ਨੇ ਉਹਨੂੰ ਇਹ ਵਰਸ਼ਿਪ ਦੇ ਲਈ ਦਿਨ ਨੇ ਜਿਨ੍ਹਾਂ ਤੇ ਉਹਨਾਂ ਦਾ ਇਤਕਾਦ ਹੈ ਔਰ ਅਸੀਂ ਇਸ ਦਾ ਰਿਸਪੈਕਟ ਕਰਦੇ ਹਾਂ। ਔਰ ਇਸ ਵਾਰ ਕਿਉਂਕਿ ਨਵਰਾਤਰੇ ਵੀ ਔਰ ਰਮਜ਼ਾਨ ਦਾ ਮਹੀਨਾ ਵੀ ਚੱਲ ਰਿਹਾ, ਹੁਣ ਇੱਕ ਪਾਸੇ ਜੇ ਯੂਨੀਵਰਸਿਟੀਆਂ ਜਾਂ ਦੂਸਰਿਆਂ ਦੇ ਮੈਸ ਜਿਹਨਾਂ ਦਾ ਆਪਣਾ ਮੈਨੂ ਹੁੰਦਾ, ਕੋਈ ਕਿਸੇ ਨੂੰ ਫੋਰਸ ਤਾਂ ਨਹੀਂ ਕਰਦਾ ਕਿ ਕੋਈ ਮੀਟ ਖਾਏ ਜਾਂ ਨਾ ਖਾਏ, ਲੇਕਿਨ ਹੁਣ ਜੇ ਜਾ ਕੇ ਇੱਕ ਹਿੰਦੂ ਤਵੀ ਕਰਾਊਡ ਹੈ ਕਿ ਜਿਹੜਾ ਰਮਜ਼ਾਨ ਜਿਹਨੇ ਰੋਜ਼ੇ ਰੱਖੇ ਹੋਏ ਨੇ ਸਵੇਰ ਤੋਂ ਸ਼ਾਮ ਤੱਕ, ਹੁਣ ਜਿਹੜਾ ਮਾਸ ਹੈ ਉਹ ਮੁਸਲਮਾਨ ਡਾਈਟ ਦਾ ਹਿੱਸਾ ਹੈ, ਰੈਗੂਲਰ ਡਾਈਟ ਦਾ, ਔਰ ਖਾਸ ਤੌਰ ਤੇ ਜਦੋਂ ਤੁਸੀਂ ਭੁੱਖ ਤੋਂ ਬਾਅਦ, ਲੇਕਿਨ ਇਹਨਾਂ ਨੇ ਤਾਂ ਬਹਾਨਾ ਚਾਹੀਦਾ ਹੈ। ਇਹਨਾਂ ਨੇ ਇਸ ਬਹਾਨੇ ਦੇ ਨਾਲ ਇਸ ਵਾਰ ਨਵਰਾਤਰੀ ਦੇ ਮੌਕੇ ਤੇ ਜਿੰਨੇ ਹਮਲੇ ਮੁਸਲਮਾਨਾਂ ਦੇ ਖਿਲਾਫ ਮਸੀਤਾਂ ਦੂਜਿਆਂ ਤੇ ਹੋਏ, ਮਹਾਰਾਸ਼ਟਰ ਦੇ ਵਿੱਚ ਜਿਹੜੀ ਸ਼ਿਵ ਸੈਨਾ ਦਾ ਇੱਕ ਵਿੰਗ ਆਊਟ ਆਫ ਪਾਵਰ ਹੈ ਉਹਨਾਂ ਨੇ ਇਹ ਸ਼ੁਰੂ ਕਰ ਲਿਆ ਕਿ ਜੀ ਇਹ ਜਿਹੜੀ ਅਜ਼ਾਨ ਔਰ ਦੂਸਰੀ ਜਿਹੜੀ ਹੈ ਲਾਊਡ ਸਪੀਕਰ ਬੰਦ ਕਰਾਓ ਮਸੀਤਾਂ ਦੇ, ਨਹੀਂ ਤਾਂ ਅਸੀਂ ਜਿਹੜਾ ਹਨੂਮਾਨ ਚਾਲੀਸਾ ਪੜਾਂਗੇ ਜਾ ਕੇ ਉਹਨਾਂ ਨੇ ਬੰਬਈ ਔਰ ਦੂਜੇ ਚ ਉਹ ਵੀ ਸ਼ੁਰੂ ਕਰਤਾ। ਹੁਣ ਮਤਲਬ ਇਹ ਹੈ ਵੀ ਇਹਨਾਂ ਨੇ ਉਸ ਲੈਵਲ ਤੱਕ ਪੁਸ਼ ਹਿੰਦੂ ਤਵੀ ਜਥੇਬੰਦੀਆਂ ਨੇ ਲੈ ਕੇ ਲਿਆਂਦਾ ਹੈ। ਜੇ ਅਸੀਂ ਰਾਮਨੌਮੀ ਦੇ ਹਵਾਲੇ ਨਾਲ ਹੀ ਦੇਖੀਏ, ਹਾਲਾਂ ਅਸੀਂ ਕੱਲ ਡਿਸਕਸ ਕਰਨੀ ਸੀ ਇਹ ਖਬਰ, ਪਰ ਕਿਉਂਕਿ ਅਸੀਂ ਟਾਈਮ ਪੂਰਾ ਹੋ ਚੁੱਕਾ ਸੀ, ਹੁਣ MP ਰਾਮਨੌਮੀ ਵਾਇਲੈਂਸ vehicles torched amid curfew in Khargone 95 people had so far। ਮੱਧ ਪ੍ਰਦੇਸ਼ ਦੇ ਵਿੱਚ ਰਾਮਨੌਮੀ ਦੇ ਮੌਕੇ ਦੇ ਉੱਤੇ ਹਿੰਦੂ ਤਵੀਆਂ ਦੀਆਂ ਭੀੜਾਂ ਨੇ ਜਿਹੜਾ ਉਹ ਪੂਰਾ ਉਪਦਰਵ ਮਚਾਇਆ, ਪੂਰਾ ਖਰੂਦ ਕੀਤਾ ਔਰ ਜਿਹੜੀਆਂ ਨੇ ਬਹੁਤ ਸਾਰੀਆਂ ਗੱਡੀਆਂ ਨੂੰ ਅੱਗਾਂ ਲਾ ਦਿੱਤੀਆਂ, ਈਵਨ ਕਰਫਿਊ ਲੱਗਾ ਹੋਇਆ ਹੈ ਉਸ ਦੀ ਵੀ ਵਾਇਓਲੇਸ਼ਨ ਕਰਕੇ ਰਾਮਨੌਮੀ ਸੈਲੀਬ੍ਰੇਸ਼ਨ ਕੀਤੀ ਔਰ ਉਹਨਾਂ ਨੇ ਥਾਂ ਥਾਂ ਤੇ ਅੱਗਾਂ ਲਾਈ। ਹੁਣ JNU ਯੂਨੀਵਰਸਿਟੀ ਦੇ ਹਵਾਲੇ ਨਾਲ ਉਹਨਾਂ ਨੇ ਸਟੂਡੈਂਟਸ ਦੀ ਮਾਰ ਕੁਟਾਈ ਕੀਤੀ, ਮੈਸ ਸਟਾਫ ਦੀ ਕੀਤੀ ਕਿ ਤੁਸੀਂ ਨਾਨ ਵੈਜ ਨਹੀਂ ਸਰਵ ਕਰਨਾ, ਔਰ ਉਹਦੇ ਤੇ JNU ਵਾਲੇ ਉਹਨਾਂ ਦਾ ਕਹਿ ਰਿਹਾ ਜੀ ਅਸੀਂ ਜਿਹੜਾ ਵਾਇਲੈਂਸ ਵਿਲ ਨਾਟ ਬੀ ਟੋਲਰੇਟਡ, ਸੇ JNU ਆਫਟਰ ਸਟੂਡੈਂਟਸ ਕਲੈਸ਼ ਓਵਰ ਨਾਨ ਵੈਜ ਫੂਡ। ਸਟੂਡੈਂਟਸ ਦਾ ਕਲੈਸ਼ ਨਹੀਂ ਹੈ, ਮੈਸ ਦਾ ਤਾਂ ਐਕਟੀਵਿਟੀ ਚੱਲ ਰਹੀ ਹੈ, ਪਰ ਜੇ ਇਹਨਾਂ ਨੇ ਜਿਹੜਾ ਐਂਟਾਈ ਮੁਸਲਿਮ ਵੇਵ ਬਣਾ ਕੇ ਜਿਹੜਾ ਵੋਟਾਂ ਲੈਣੀਆਂ ਨੇ, ਔਰ BJP ਜਿਹੜੀ ਖੁਦ ਇਹ ਸਾਰਾ ਕਰ ਰਹੀ ਹੈ ਜਾਂ ਉਹਨਾਂ ਦੇ ਵਿੰਗ ਕਰਦੇ ਨੇ, BJP ਐਕਿਊਜ਼ਸ ਆਪੋਜੀਸ਼ਨ ਆਫ ਇਨਸਾਈਟਿੰਗ ਰਾਮਨੌਮੀ ਵਾਇਲੈਂਸ ਇਨ ਮੱਧ ਪ੍ਰਦੇਸ਼ ਗੁਜਰਾਤ। ਹੁਣ ਮੱਧ ਪ੍ਰਦੇਸ਼ 'ਚ ਵੀ BJP ਦੀ ਸਰਕਾਰ ਹੈ, ਗੁਜਰਾਤ 'ਚ ਵੀ ਹੈ, ਕਰਨਾਟਕਾ 'ਚ ਵੀ ਇਹਨਾਂ ਦੀ ਹੈ, ਉੱਥੇ ਸਾਰੀ ਵਾਇਲੈਂਸ ਕਰ ਰਹੇ ਨੇ। ਫਿਰ ਅਸੀਂ ਖਬਰ ਦੇਖਦੇ ਹਾਂ 45 ਪ੍ਰਾਪਰਟੀਜ਼ ਆਫ ਸਸਪੈਕਟਡ ਰਾਈਟਰਸ ਡਿਮੋਲਿਸ਼ਡ ਇਨ ਮੱਧ ਪ੍ਰਦੇਸ਼। ਇੱਕ ਪਾਸੇ ਮੁਸਲਮਾਨਾਂ ਨੂੰ ਮਾਰਦੇ ਨੇ, ਫਿਰ ਇਹਨਾਂ ਨੇ UP ਔਰ ਮੱਧ ਪ੍ਰਦੇਸ਼ ਨੇ ਉਹ ਲਾਅ ਬਣਾ ਦਿੱਤੇ ਕਿ ਜੀ ਜਿਹੜੇ ਇਹ ਦੰਗੇ ਦੁੰਗੇ ਕਰ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਤੇ ਬੁਲਡੋਜ਼ਰ ਫੇਲ ਦਿਓ। ਹੁਣ 45 ਤੋਂ ਜ਼ਿਆਦਾ ਮੁਸਲਮਾਨਾਂ ਦੇ ਘਰ-ਬਾਰ ਜਿਹੜੇ ਨੇ ਉਹਨਾਂ ਨੇ ਬੁਲਡੋਜ਼ ਕਰ ਦਿੱਤੇ ਨੇ ਮੱਧ ਪ੍ਰਦੇਸ਼ ਦੇ ਵਿੱਚ, UP ਦੇ ਵਿੱਚ ਉਹ ਚੱਲ ਹੀ ਰਿਹਾ ਸੀ। ਹੁਣ ਇਸ ਸਾਰੇ ਦੇ ਚੱਲਦੇ ਆ ਬਾਬਰੀ ਮਸਜਿਦ ਨੂੰ ਢਾਹ ਕੇ ਕਿਵੇਂ ਰਾਮ ਮੰਦਿਰ ਦੇ ਥੱਲੇ ਔਰ ਕਿੰਨੀ ਵਾਇਲੈਂਸ ਕੀਤੀ ਗਈ, ਬਨਾਰਸ ਦੀ ਮਸਜਿਦ ਦਾ ਰੌਲਾ ਖੜਾ ਕੀਤਾ ਗਿਆ ਜੀ ਕਿ ਇੱਥੇ ਵੀ ਜਿਹੜੇ ਆ ਮੰਦਿਰ ਸੀ। ਹੁਣ ਜਿਹੜੀ ਖਬਰ ਸਾਰੇ ਮੀਡੀਆ 'ਚ ਹੈ, ਹੁਣ ਕੁਤਬ ਮੀਨਾਰ, ਜਦੋਂ ਦੁਨੀਆ ਦੇ ਅਜੂਬਿਆਂ ਦੀ ਗੱਲ ਹੁੰਦੀ ਹੈ ਜਾਂ ਦੂਜਾ, ਕੁਤਬ ਮੀਨਾਰ ਆਪਣੇ ਆਪ ਦੇ ਵਿੱਚ ਇੱਕੋ ਸਾਈਟ ਹੈ ਜਿਸ ਨੂੰ ਲਗਭਗ 8 ਸਦੀਆਂ ਪਹਿਲਾਂ ਕੁਤਬਦੀਨ ਐਬਕ ਨੇ 1192 'ਚ ਬਣਾਉਣਾ ਸ਼ੁਰੂ ਕੀਤਾ।
ਫਿਰ ਇਲਤੁਮਸ ਨੇ ਉਸ ਨੂੰ ਅੱਗੋਂ ਉਸ ਦੀਆਂ ਮੰਜ਼ਲਾਂ ਬਣਾਈਆਂ। ਜੀ ਅਲਾਉਦੀਨ ਖਿਲਜੀ ਨੇ ਉਸ ਨੂੰ ਅੱਗੋਂ ਡਿਵੈਲਪ ਕੀਤਾ ਔਰ ਮੁਹੰਮਦ ਬਿਨ ਨੇ 1202 ਚ ਇਹਨੂੰ ਮੁਕੰਮਲ ਕੀਤਾ। ਹੁਣ 1202 ਔਰ 2022 ਦੀ ਅਸੀਂ ਗੱਲ ਕਰੀਏ 800 ਸਾਲ ਪੁਰਾਣਾ। ਔਰ ਜਿਹੜੇ ਟੂਰਿਸਟ ਦੁਨੀਆ ਭਰ ਦੇ ਜਿਵੇਂ ਪਿਰਾਮਿਡਸ ਦੇਖਦੇ ਨੇ ਗ੍ਰੀਸ ਦੇ ਵਿੱਚ ਇਜਿਪਟ ਦੇ ਵਿੱਚ ਜਾ ਕੇ, ਜਾਂ ਵਾਲ ਆਫ ਚਾਈਨਾ ਜਾਂ ਤਾਜ ਮਹਿਲ, ਪਰ ਇਹ ਸਭ ਤੋਂ ਪੁਰਾਤਨ ਜਾਂ 800 ਸਾਲ ਪਹਿਲਾਂ ਉਸ ਲੈਵਲ ਦੇ, ਹਾਲਾਂਕਿ ਬਹੁਤ ਵਾਰੀ ਮੁਗਲਿਆ ਆਰਕੀਟੈਕਟ ਦੀ ਗੱਲ ਹੁੰਦੀ ਹੈ, ਪਰ ਇਹ ਉਹ ਹੈ ਜਦੋਂ ਕਿ ਅਫਗਾਨ ਰੂਲਰ ਸੀ ਦਿੱਲੀ ਦੇ ਸਾਰੇ ਜਿੰਨੇ ਟ੍ਰਾਈਬ ਨੇ, ਕੁਤੁਬਦੀਨ ਐਬਕ ਜਾਂ ਖਿਲਜੀ ਖਾਨਦਾਨ ਜਾਂ ਬਾਅਦ ਦੇ ਵਿੱਚ ਲੋਧੀ, ਸਾਰੇ ਪਠਾਨ ਸੀ, ਅਫਗਾਨ ਸੀ। ਜੀ ਔਰ ਇਹਨੂੰ 1993 ਦੇ ਵਿੱਚ ਯੂਨੈਸਕੋ ਨੇ ਵਰਲਡ ਹੈਰੀਟੇਜ ਸਾਈਟ ਦਾ ਦਰਜਾ ਦਿੱਤਾ। ਜਦੋਂ ਵਰਲਡ ਹੈਰੀਟੇਜ ਸਾਈਟ ਹੁੰਦਾ ਉਹਦੀ ਤੁਸੀਂ ਕੋਈ ਤਬਦੀਲੀ ਨਹੀਂ ਕਰ ਸਕਦੇ ਔਰ ਇੱਕ ਆਨਰ ਵੀ ਹੁੰਦਾ ਕਿ ਇੱਕ ਹਿਸਟੋਰੀਕਲ ਪਾਰਟ ਹੈ। ਹੁਣ ਵਿਸ਼ਵ ਹਿੰਦੂ ਪਰਿਸ਼ਦ ਜਿਹਨੇ ਸਾਰੀ ਇਹਨਾਂ ਦੀ ਜਿਹੜੀ ਇੰਟਰਨੈਸ਼ਨਲ ਬਾਡੀ ਹੈ RSS ਦੀ, ਕੁਤਬ ਮੀਨਾਰ ਇਜ਼ ਵਿਸ਼ਨੂੰ ਸਤੰਭ ਬਿਲਡ ਔਨ ਏ ਟੈਂਪਲ ਆਫ ਵਿਸ਼ਨੂੰ ਐਟ ਦਾ ਸਾਈਟ। ਵਿਸ਼ਵ ਹਿੰਦੂ ਪਰਿਸ਼ਦ ਉਹਨਾਂ ਨੇ ਇਹ ਸ਼ੁਰੂ ਕਰਤਾ ਕਿ ਜੀ ਇਹ ਜਿਹੜੀ ਇਹਦੀਆਂ ਰੂਟਸ ਦੇ ਵਿੱਚ 27 ਹਿੰਦੂ ਮੰਦਰ ਢਾਹ ਕੇ ਇਸ ਦੀਆਂ ਨੀਹਾਂ 'ਚ ਪਾਏ ਹੋਏ ਨੇ। ਔਰ ਇਹ ਜਿਹੜਾ ਸਤੰਭ ਹੁੰਦਾ ਪਿੱਲਰ, ਕਿ ਇਹ ਵਿਸ਼ਨੂੰ ਮੰਦਰ ਸੀ ਔਰ ਉਸ ਦੇ ਮੰਦਰ ਦੇ ਨਾਲ ਇਹ ਵੱਡਾ ਪਿੱਲਰ ਸੀ। ਮੰਦਰ ਡਿਮੋਲਿਸ਼ ਕੀਤਾ ਉਹਦੀਆਂ ਮੂਰਤੀਆਂ ਨਾਲ, ਇਹ ਦੂਜਿਆਂ ਨੇ ਬਣਾਇਆ, ਪਰ ਕਿਉਂਕਿ ਇਹ ਕੰਪਲੀਟ ਨਹੀਂ ਹੋਇਆ ਕਦੇ ਵੀ, ਕਿਉਂਕਿ ਜੋ ਸਾਡਾ ਆਰਟ ਸੀ, ਹਿੰਦੂਤਵਾ ਦਾ ਗੌਰਵ ਸੀ, ਉਹ ਇਹਨਾਂ ਨੇ ਖਤਮ ਕਰਨਾ ਚਾਹਿਆ। ਔਰ ਇਹ ਜਿਹੜਾ ਕੁਤਬ ਮੀਨਾਰ ਹੈ ਇਹ 73 ਮੀਟਰ ਉੱਚਾ ਹੈ, 73 ਮੀਟਰ ਹਾਈ। ਔਰ ਉਹਦੇ 'ਚ ਜਿੰਨੇ ਵੀ ਜਾਂਦੇ ਨੇ, ਜਦੋਂ ਪ੍ਰੈਜ਼ੀਡੈਂਟ ਓਬਾਮਾ ਵੀ ਅਮਰੀਕਾ ਦੇ ਗਏ, ਕੁਤਬ ਮੀਨਾਰ ਆਪਣੇ ਆਪ 'ਚ ਅਸੀਂ ਵੀ ਜਦੋਂ ਤੁਸੀਂ ਬਚਪਨ 'ਚ ਸਕੂਲ ਡੇਜ਼ ਜਾਂਦੇ ਹੋ ਤੇ ਦਿੱਲੀ ਦੀਆਂ ਦੇਖਣ ਵਾਲੀਆਂ ਚੀਜ਼ਾਂ ਜੀ, ਕੁਤਬ ਮੀਨਾਰ ਜਿਹੜਾ ਉਹ ਹੁੰਦਾ ਵੀ ਉਹ ਉੱਪਰ ਤੱਕ ਕਿੰਨਾ ਵੱਡਾ 73 ਮੀਟਰ ਦੇ ਉੱਤੇ ਖੜਾ ਕੀਤਾ ਹੋਇਆ। ਔਰ ਉਹਨਾਂ ਨੇ ਇਹ ਹੁਣ ਕਲੇਮ ਕਰ ਦਿੱਤਾ ਹੈ ਕਿ ਵੀ ਇਹ ਜਿਹੜਾ, ਔਰ ਉਹਨਾਂ ਦੇ ਵਿਸ਼ਵ ਹਿੰਦੂ ਪਰਿਸ਼ਦ ਵਾਲਿਆਂ ਨੇ ਸਟੇਟਮੈਂਟ ਦਿੱਤੀ ਹੈ, ਉਹਨਾਂ ਦੇ ਪ੍ਰੈਜ਼ੀਡੈਂਟ ਨੇ, ਵੈਨ ਦਾ ਮੁਸਲਿਮ ਰੂਲਰਸ ਕੇਮ some of its portions were reconstructed with the materials obtained after demolishing 27 Hindu Jain temples and renamed as Kotul Islam। ਕਿ ਵੀ ਉਹ ਬਾਂਸਲ ਹੈ, ਉਹ ਕਹਿ ਰਿਹਾ ਜੀ ਇਹ ਇੰਨੇ ਮੰਦਰ ਇਕੱਲਾ ਹਿੰਦੂ ਨਹੀਂ, ਨਾਲ ਜੈਨ ਵੀ ਜੋੜ ਲਏ ਕਿ ਉਹਨਾਂ ਨੇ ਕੀਤਾ। ਔਰ ਉਹਨਾਂ ਨੇ ਅੱਗੋਂ ਟੌਪ ਫਲੋਰ ਵਗੈਰਾ ਬਣਾਏ, ਬਟ ਇਟ ਵਾਜ਼ ਐਕਚੁਅਲੀ a ਵਿਸ਼ਨੂੰ ਸਤੰਭ built on Vishnu temple। they didn't, Muslim rulers didn't build it, ਓਨਲੀ ਹਿੰਦੂ ਰੂਲਰਸ ਬਿਲਡ ਇਟ। ਔਰ ਉਹਦੇ 'ਚ ਉਹਨਾਂ ਨੇ ਈਵਨ ਜਿਹੜੀ ਨੈਸ਼ਨਲ ਮੋਨੂਮੈਂਟ ਅਥਾਰਟੀ, ਉਹਨੇ ਕਿਹਾ ਜੀ ਉੱਥੇ ਗਣੇਸ਼ ਆਈਡਲ ਵੀ ਪੁੱਠੇ ਸਿੱਧੇ ਰੱਖੇ ਹੋਏ ਨੇ। ਔਰ ਇਹ ਜਿਹੜਾ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਆਈਡਲਸ ਆਰ ਕਰੰਟਲੀ ਪਲੇਸਡ ਐਟ ਦਾ ਮੋਸਟ ਡਿਸਰਿਸਪੈਕਟਡ ਪਲੇਸ ਅਪਸਾਈਡ ਡਾਊਨ ਐਟ ਦਾ ਫੀਟ ਲੈਵਲ ਆਫ ਦਾ ਵਿਜ਼ਿਟਰਸ। ਦਾ ਆਈਡਲ ਸ਼ੁੱਡ ਬੀ ਈਦਰ ਰਿਮੂਵਡ ਔਰ ਪਲੇਸਡ ਰਿਸਪੈਕਟਫੁਲੀ ਇਨਸਾਈਡ ਦਾ ਕੁਤਬ ਕੰਪਲੈਕਸ। ਕਿ ਜੀ ਜਿਹੜੀਆਂ ਮੂਰਤੀਆਂ ਸਾਡੀਆਂ ਤੋੜੀਆਂ ਸੀ ਉਹ ਉਹਨਾਂ ਨੂੰ ਉੱਥੇ ਰੱਖੋ। ਮਤਲਬ ਇਹ ਹੈ ਕਿ ਕੁਤਬ ਮੀਨਾਰ ਨੂੰ ਉਹਨਾਂ ਨੇ ਹਿੰਦੂ ਮੰਦਰ ਡਿਕਲੇਅਰ ਕਰ ਦਿੱਤਾ। ਔਰ ਇਹ ਆਉਣ ਵਾਲੇ ਫਿਊਚਰ ਦੇ ਵਿੱਚ ਕਿਹਨਾਂ ਮੁੱਦਿਆਂ ਤੇ ਕਿੱਥੇ ਉਹਨਾਂ ਨੇ ਐਜੀਟੇਸ਼ਨ ਕਰਨੀ ਹੈ, ਉਹਦੇ 'ਚ ਹੁਣ ਉਹਨਾਂ ਨੇ ਕੁਤਬ ਮੀਨਾਰ ਵੀ, ਤਾਜ ਮਹਿਲ ਬਾਰੇ ਵੀ ਹੈ ਕਿ ਜੀ ਇਹ ਤਾਂ ਤਾਜੋ ਮੰਦਰ ਸੀ ਔਰ ਇਹ ਵੀ ਸਾਡਾ ਮੰਦਰ ਹੈ, ਇਹ ਤਾਂ ਬਾਅਦ 'ਚ ਉਹਨਾਂ ਨੇ ਕਬਜ਼ਾ ਕਰਕੇ ਉਹਦਾ ਨਾਂ ਜੀ ਮੁਮਤਾਜ਼ ਬੇਗਮ ਦੇ ਨਾਂ ਤੇ ਕਿ ਜੀ ਉਹ ਮਰ ਗਈ ਔਰ ਸ਼ਾਹਜਹਾਂ ਨੇ ਉਹਦੀ ਯਾਦ 'ਚ ਇਹ ਮਕਬਰਾ ਬਣਾ ਦਿੱਤਾ। ਉਹਨਾਂ ਕਹਿੰਦਾ ਨਾ ਇਹ ਤਾਂ ਤਾਜੋ ਮੰਦਰ ਹੈ, ਹੁਣ ਕੁਤਬ ਮੀਨਾਰ ਵੀ ਲੈ ਲਓ, ਇਹ ਵਿਸ਼ਨੂੰ ਸਤੰਭ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗਦਰੀ ਬਾਬਿਆਂ ਦੇ ਮਹਾਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ ਖਾਲਸਾ ਸਾਜਣਾ ਦਿਵਸ ਮੌਕੇ 23ਵਾਂ ਮਹਾਨ ਨਗਰ ਕੀਰਤਨ 17 ਅਪ੍ਰੈਲ 2022 ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ। 4 ਅਪ੍ਰੈਲ ਤੋਂ 17 ਅਪ੍ਰੈਲ ਤੱਕ ਰੋਜ਼ਾਨਾ ਸ਼ਾਮ ਨੂੰ ਕੀਰਤਨ ਅਤੇ ਕਥਾ ਦੇ ਵਿਸ਼ੇਸ਼ ਦੀਵਾਨ ਗੁਰੂ ਘਰ ਵਿਖੇ ਸਜਾਏ ਜਾ ਰਹੇ ਹਨ। ਪੰਥ ਦੇ ਨਾਮਵਰ ਕੀਰਤਨੀਏ ਸਿੰਘ, ਕਥਾਵਾਚਕ ਅਤੇ ਪੋਲੀਟੀਕਲ ਐਕਟਿਵਿਸਟ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੇ ਹਨ। 16 ਅਤੇ 17 ਅਪ੍ਰੈਲ ਦੇ ਵਿਸ਼ੇਸ਼ ਦੀਵਾਨਾਂ ਵਿੱਚ ਅਮਰੀਕਾ ਅਤੇ ਭਾਰਤ ਵਿੱਚ ਕੌਮੀ ਹਾਲਾਤਾਂ ਸੰਬੰਧੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਗੁਰਦੁਆਰਾ ਸਾਹਿਬ ਸਟਾਕਟਨ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ 23ਵੇਂ ਮਹਾਨ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।
ਸਮੁੱਚੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਮੁੱਚੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਹਰ ਸਾਲ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਇਸ ਸਾਲ 34ਵੀਂ ਸਿੱਖ ਡੇ ਪਰੇਡ 23 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹੱਟਨ ਸ਼ਹਿਰ ਦੇ ਵਿੱਚ ਆਰੰਭ ਹੋਵੇਗੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਕਰਨੀ ਹੈ। ਵੀਰਾਂ ਨੂੰ ਬੇਨਤੀ ਹੈ ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਨੂੰ ਬੇਨਤੀ ਹੈ ਕੇਸਰੀ ਦੁਪੱਟੇ ਲੈ ਕੇ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸਾਰੇ ਹੀ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਨਾਂ ਤੋਂ ਸਵੇਰੇ 9 ਵਜੇ ਉਸ ਦਿਨ ਬੱਸਾਂ ਚੱਲਣਗੀਆਂ। ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਚਿਆਂ ਕਹਿੰਦੇ ਹਾਂ। ਹੁਣ ਆਪਾਂ ਪਾਕਿਸਤਾਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਮੋਦੀ ਦਾ ਸ਼ੁਕਰੀਆ ਅਦਾ ਕੀਤਾ ਕਿ ਉਸ ਨੇ ਉਸ ਨੂੰ ਸ਼ਾਹਬਾਜ਼ ਸ਼ਰੀਫ ਨੂੰ ਜਿਹੜਾ ਹੈਗਾ ਪ੍ਰਾਈਮ ਮਿਨਿਸਟਰ ਬਣਨ ਤੇ ਵਧਾਈ ਦਿੱਤੀ ਹੈ। ਸੋ ਇਸ ਚਮਚਾਗਿਰੀ ਦੀ ਤਾਂ ਵੈਸੇ ਕੋਈ ਲੋੜ ਨਹੀਂ ਸੀ, ਕਿਉਂਕਿ ਭਾਰਤ ਵੱਲੋਂ ਕਸ਼ਮੀਰੀਆਂ ਅਤੇ ਮੁਸਲਮਾਨਾਂ ਤੇ ਜਿਹੜੇ ਜ਼ੁਲਮ ਨੇ ਉਹ ਦਿਨ ਬ ਦਿਨ ਜਿਹੜੇ ਵੱਧਦੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਸਾਡੀ ਸਟੇਟਡ ਪੋਜੀਸ਼ਨ ਇਹ ਹੈ ਔਰ ਅਸੀਂ ਇਸ ਤੇ ਕਾਇਮ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਅਸੀਂ ਕਦੇ ਜਿਹੜੀ ਹੈ ਉਹ ਬਹੁਤੀ ਕਾਮੈਂਟ ਕਰਨ ਤੋਂ ਗੁਰੇਜ਼ ਕਰਦੇ ਹਾਂ। ਪਰ ਕੁਝ ਚੀਜ਼ਾਂ ਜਿਹੜੀਆਂ ਤੁਹਾਨੂੰ ਇੱਕਦਮ ਇਰੀਟੇਟ ਕਰਦੀਆਂ ਨੇ ਉਹਨਾਂ ਦਾ ਜ਼ਿਕਰ ਮੈਂ ਕਰ ਦਿੰਦਾ ਹੁੰਦਾ। ਜਿਵੇਂ ਈਵਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਜਿਹੜੇ ਹੁਣ ਐਕਸ ਹੋ ਗਏ ਨੇ, ਉਹਨਾਂ ਨੇ ਜਿਹੜੀ ਫਾਈਨਲ ਆਪਣੀ ਇੱਕ ਸਪੀਚ ਦਿੱਤੀ ਜਿਹਦੇ 'ਚ ਉਹਨਾਂ ਨੇ ਕੌਮ ਦੀ ਖੁਦਦਾਰੀ ਦੀ ਗੱਲ ਕੀਤੀ ਕਿ ਪਾਕਿਸਤਾਨ ਦੀ ਸਾਡੀ ਖੁਦਦਾਰੀ ਦੀ ਲਾਈਨ ਹੋਣੀ ਚਾਹੀਦੀ ਹੈ, ਪਰ ਅਮਰੀਕਾ ਦਾ ਪ੍ਰੈਸ਼ਰ ਔਰ ਕਿਵੇਂ ਕਬੂਲਦੇ ਨੇ। ਤਾਂ ਉਹਦੇ 'ਚ ਉਹਨਾਂ ਨੇ ਇੰਡੀਆ ਦੇ ਨਾਲ ਕੰਪੇਅਰ ਕੀਤਾ ਕਿ ਦੇਖੋ ਕਿੰਨੀ ਖੁਦਦਾਰ ਕੌਮ ਹੈ, ਕਿੰਨਾ। ਮੈਨੂੰ ਇਹ ਲੱਗਾ ਸੀ, ਜ਼ਿਕਰ ਵੀ ਕੀਤਾ ਸੀ ਕਿ ਇਹ ਕੋਈ ਬਣਦਾ ਨਹੀਂ ਸੀ, ਕਿਉਂਕਿ ਉਹਨਾਂ ਦੀ ਖੁਦਦਾਰੀ ਜਾਂ ਉਹਨਾਂ ਦੇ ਨਾਲ ਤੁਸੀਂ ਉਹਨਾਂ ਨੂੰ ਉਹ ਤੁਹਾਡਾ ਜੇ ਇੱਕ ਕੰਪੈਰੀਜ਼ਨ ਦਾ ਪੈਮਾਨਾ ਬਣ ਜਾਂਦਾ ਹੈ ਤੇ ਫਿਰ ਇਹ ਤੁਸੀਂ ਠੀਕ ਨਹੀਂ ਇਸ ਮੈਟਾਫਰ ਨੂੰ ਇਸ ਨੂੰ ਇਸਤੇਮਾਲ ਕਰ ਰਹੇ। ਇਸੇ ਤਰ੍ਹਾਂ ਹੁਣ ਸ਼ਾਹਬਾਜ਼ ਸ਼ਰੀਫ ਜਿਹੜੇ ਪ੍ਰਾਈਮ ਮਿਨਿਸਟਰ ਬਣੇ ਨੇ, ਜ਼ਾਹਰ ਹੈ ਉਹ ਸਟੇਟ ਨੂੰ ਹੈੱਡ ਕਰਦੇ ਨੇ ਔਰ ਅੰਦਰੂਨੀ ਕੀ ਚੱਲੇਗਾ, ਵੈਦਰ ਇਲੈਕਸ਼ਨਸ ਜਲਦੀ ਹੋਣਗੀਆਂ ਬਾਅਦ 'ਚ ਹੋਣਗੀਆਂ। ਇਮਰਾਨ ਖਾਨ ਹੋਰਾਂ ਦਾ ਇੱਕ ਬੜਾ ਵੱਡਾ ਜਲਸਾ ਅੱਜ ਪਿਸ਼ਾਵਰ 'ਚ ਹੋਣ ਜਾ ਰਿਹਾ ਹੈ, ਫਿਰ ਇਸਲਾਮਾਬਾਦ ਲਾਹੌਰ 'ਚ ਹੋਣਾ ਹੈ, ਕਿਵੇਂ ਹੈ। ਲੇਕਿਨ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਸਾਡਾ ਇੰਟਰਸਟ ਖਾਸ ਤੌਰ ਤੇ ਪਾਕਿਸਤਾਨ ਦੀ ਨੀਤੀ ਵਿਜ਼ਾਵੀ ਇੰਡੀਆ ਕੀ ਹੋਏਗੀ। ਸ਼ਾਹਬਾਜ਼ ਸ਼ਰੀਫ ਹਕੂਮਤ ਦੇ ਆਉਣ ਨਾਲ ਹੁਣ ਉਹਨਾਂ ਦਾ ਫੋਰਨ ਮਿਨਿਸਟਰ ਉਹ ਕਿਹਨੂੰ ਬਣਾਉਂਦੇ ਨੇ ਔਰ ਇੰਡੀਆ ਪ੍ਰਤੀ ਕੀ ਹੈ। ਔਰ ਜ਼ਾਹਰਾ ਤੌਰ ਤੇ ਇੱਕ ਗੱਲ ਜਿਹੜੀ ਅਕਸਰ ਦੁਹਰਾਈ ਜਾਂਦੀ ਹੈ ਕੁਝ ਹਿੱਸਿਆਂ ਦੇ ਵਿੱਚ ਕਿ ਭਾਈ ਸ਼ਰੀਫ ਪਰਿਵਾਰ ਇਹਨਾਂ ਦੀ ਭਾਰਤ ਪ੍ਰਤੀ ਨਰਮ ਨੀਤੀ ਹੁੰਦੀ ਹੈ। ਹਾਲਾਂਕਿ ਇਸ ਫੈਮਿਲੀ ਦਾ ਆਪਣਾ ਸਬੰਧ ਕਸ਼ਮੀਰ ਦੇ ਨਾਲ ਹੈ, ਮੀਆਂ ਬਰਾਦਰੀ ਔਰ ਕਸ਼ਮੀਰੀ ਨੇ ਐਵਰੀ ਇੰਚ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਬਹੁਤ ਵਾਰੀ ਫਿਰ ਐਕਸ਼ਨਸ ਹੀ ਦੱਸਣਗੇ ਕਿ ਕਿਹਦੀ ਕੀ ਨੀਤੀ ਹੋਏਗੀ। ਪਰ ਪਹਿਲਾ ਪਾਰਟ ਇੱਕ ਕਸਟਮਰੀ ਹੁੰਦਾ ਜਦੋਂ ਕੋਈ ਪ੍ਰਾਈਮ ਮਿਨਿਸਟਰ ਬਣਦਾ ਹੈ ਤੇ ਤੁਹਾਡਾ ਗਵਾਂਢੀ ਮੁਲਕ ਜਾਂ ਜਿਹੜੇ ਵੀ ਨੇ ਉਹ ਇੱਕ ਦੂਜੇ ਨੂੰ ਮੁਬਾਰਕਬਾਦ ਭੇਜਦੇ ਨੇ। ਹੁਣ ਮੋਦੀ ਨੇ ਜਦੋਂ ਨਵਾਜ਼ ਸ਼ਰੀਫ ਦੇ ਪ੍ਰਾਈਮ ਮਿਨਿਸਟਰ ਬਣਨ ਤੇ ਮੁਬਾਰਕ ਦਿੱਤੀ, ਉਹਦੇ 'ਚ ਵੀ ਉਹਨੇ ਡੰਡੀ ਮਾਰੀ ਜੋ ਹਿੰਦੂਤਵਾ ਵਾਲਿਆਂ ਦਾ ਇੱਕ ਤਰੀਕਾ ਹੈ। ਉਹਦੇ 'ਚ ਉਹਨੂੰ ਇਹ ਕਹਿ ਰਿਹਾ ਕੰਗ੍ਰੈਚੁਲੇਸ਼ਨਸ ਟੂ ਹਿਜ਼ ਐਕਸੈਲੈਂਸੀ ਮੀਆਂ ਮੁਹੰਮਦ ਸ਼ਾਹਬਾਜ਼ ਸ਼ਰੀਫ ਔਨ ਹਿਜ਼ ਇਲੈਕਸ਼ਨ ਐਜ਼ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ। India desires peace and stability in a region free of terror। ਹੁਣ ਮਤਲਬ ਉਹਦੇ 'ਚ ਵੀ ਉਹਨੇ ਜਿਹੜਾ ਉਹ ਤੁਣਕਾ ਮਾਰਿਆ ਕਿ ਵੀ ਇਹ ਦਹਿਸ਼ਤਗਰਦੀ ਬੰਦ ਕਰੋ। ਹਾਲਾਂ ਮੈਂ ਸਮਝਦਾ ਚਲੋ ਉਹਨੇ ਦੇਤੀ ਵਧਾਈ, ਗੱਲ ਇਹ ਕਾਫੀ ਸੀ, ਇਸ ਦੇ ਉੱਤੇ ਕੋਈ ਬਹੁਤਾ ਕਮੈਂਟ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਸ਼ਾਹਬਾਜ਼ ਸ਼ਰੀਫ ਨੇ ਆਪਣੀ ਪਹਿਲੀ ਪ੍ਰੈਜੈਂਟੇਸ਼ਨ 'ਚ ਕਸ਼ਮੀਰ ਦਾ ਪੋਜ਼ਿਟਿਵਲੀ ਜ਼ਿਕਰ ਕੀਤਾ। ਪਰ ਮਤਲਬ ਕਈ ਵਾਰ ਇਹ ਪਤਾ ਨਹੀਂ ਇਨਫੀਰੀਅਰਿਟੀ ਕੰਪਲੈਕਸ ਹੈ ਕੀ ਹੈ। ਇਹ ਈਵਨ ਇਹ ਡੰਡੀ ਮਾਰ ਕਾਮੈਂਟ ਤੋਂ ਬਾਅਦ ਵੀ ਸ਼ਾਹਬਾਜ਼ ਸ਼ਰੀਫ ਕਾਮੈਂਟ ਕਰ ਰਹੇ ਨੇ, ਉਹਨਾਂ ਨੇ ਵਾਪਸ ਟਵੀਟ ਕੀਤਾ
थैंक यू प्रीमियर नरेंद्र मोदी फॉर फेलिसिटेशंस कि बहुत शुक्रिया तुसी ਵਧਾਈ ਦਿੱਤੀ। पाकिस्तान डिजायर्स पीसफुल एंड कोऑपरेटिव टाइज विद इंडिया। ਅਸੀਂ ਤਾਂ ਬਹੁਤ ਸ਼ਾਂਤਮਈ ਔਰ सहयोग चाहते हैं। पीसफुल सेटलमेंट ऑफ आउटस्टैंडिंग डिस्प्यूट्स इंक्लूडिंग जम्मू एंड कश्मीर इज इंडिस्पेंसेबल। और ये पाकिस्तान सैक्रीफाइसेस इन फाइटिंग टेररिज्म आर वेल नोन। लेट्स सिक्योर पीस एंड ਹੁਣ ਮੈਨੂੰ ਇਹ ਲੱਗਾ ਕਿ ਵੀ ਇਹ ਟੂ ਮੱਚ ਬੈਂਡਿੰਗ ਹੈ। ਕੋਈ ਉਹਨੇ ਤਾਂ ਤੁਹਾਨੂੰ ਫੈਲੀਸਿਟੇਸ਼ਨ ਹਾਲਾਂ ਇੱਕੋ ਹੀ ਲਾਈਨ ਵੀ ਉਹ ਕਹਿ ਸਕਦਾ ਸੀ ਕਿ ਕੰਗ੍ਰੈਚੁਲੇਸ਼ਨਸ ਸ਼ਾਬਾਜ਼ ਸ਼ਰੀਫ ਔਨ ਬਿਕਮਿੰਗ ਪ੍ਰਾਈਮ ਮਿਨਿਸਟਰ ਵੀ ਲੁੱਕ ਟੁਵਰਡਸ ਗੁੱਡ ਰਿਲੇਸ਼ਨ, ਪਰ ਉਹਦੇ 'ਚ ਵੀ ਤੁਸੀਂ ਟੈਰਰ ਵਾੜਿਆ। ਹੁਣ ਜਦੋਂ ਈਵਨ ਸ਼ਾਬਾਜ਼ ਸ਼ਰੀਫ ਸ਼ੁਕਰੀਆ ਅਦਾ ਕਰ ਰਹੇ ਨੇ ਕਸ਼ਮੀਰ ਦੇ ਹਵਾਲੇ ਨਾਲ ਹੀ ਇੰਡੀਅਨ ਮੀਡੀਆ 'ਚ 4 ਪ੍ਰੋਮੀਨੈਂਟ ਖਬਰਾਂ ਤੁਸੀਂ ਦੇਖਦੇ ਹੋ। ਜੰਮੂ ਐਂਡ ਕਸ਼ਮੀਰ फार्मर चीफ मिनिस्टर महबूबा मुफ्ती प्लेस्ड अंडर हाउस अरेस्ट। ਹੁਣ ਜਿਹਨੇ ਬੀਜੇਪੀ ਨਾਲ ਰਲ ਕੇ ਸਰਕਾਰ ਬਣਾਈ, ਨਿਰਮਲ ਸਿੰਘ ਬੀਜੇਪੀ ਦਾ ਡਿਪਟੀ ਚੀਫ ਮਿਨਿਸਟਰ ਸੀ, ਉਹ ਹਾਊਸ ਅਰੈਸਟ ਤੇ ਹੈ, ਪਹਿਲਾਂ ਵੀ ਉਹ ਰਹੀ। ਫਿਰ ਅਸੀਂ ਖਬਰ ਦੇਖਦੇ ਹਾਂ ਕਿ ਇਹਨਾਂ ਨੇ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਬਣਾਇਆ ਹੈ। ਟੈਰਰਿਸਟ ਅਗੇਨ ਯੂਜ਼ਿੰਗ ਮੌਸਕ ਮਦਰਸਾਸ ਐਜ਼ ਸ਼ੈਲਟਰਸ ਇਨ ਜੰਮੂ ਐਂਡ ਕਸ਼ਮੀਰ ਆਫੀਸ਼ੀਅਲਸ। ਹੁਣ ਇਹਦਾ ਮਤਲਬ ਇਹ ਹੈ ਵੀ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਜਿਹੜੇ ਮਦਰਸੇ ਜਾਂ ਮਸੀਤਾਂ ਤੇ ਪਹਿਲਾਂ ਕਰਕੇ ਥੋੜਾ ਜਿਹਾ ਉਹਨਾਂ ਨੂੰ ਰਿਲੀਫ ਦਿੱਤਾ ਸੀ, ਉਹਨਾਂ ਤੇ ਫੇਰ ਹਮਲੇ ਕਰਨੇ ਨੇ, ਉਹਨਾਂ ਦੇ ਵਿੱਚੋਂ ਕੱਢ ਕੇ ਲੋਕਾਂ ਨੂੰ ਮਾਰਨਾ ਹੈ, ਕਿਉਂਕਿ ਗਰਾਊਂਡ ਤਿਆਰ ਕਰ ਰਹੇ ਨੇ ਕਿ ਜਿਹੜੇ ਦਹਿਸ਼ਤਗਰਦ ਨੇ ਉਹ ਮਸੀਤਾਂ ਤੇ ਮਦਰਸਿਆਂ ਨੂੰ ਪਨਾਹਗਾਹ ਦੇ ਤੌਰ ਤੇ ਯੂਜ਼ ਕਰ ਰਹੇ ਨੇ। ਫਿਰ ਜਦੋਂ ਕਿ ਇੱਕ ਪਾਸੇ ਅਜੇ ਇਹ ਪਾਕਿਸਤਾਨ ਦੇ ਵਿੱਚ ਪੋਲੀਟੀਕਲ ਚੇਂਜ ਚੱਲ ਰਹੀ ਸੀ ਤੇ ਇਧਰ ਇੰਡੀਆ ਡੈਜ਼ਿਗਨੇਟਸ ਐਜ਼ ਟੈਰਰਿਸਟ Pakistani national involved in Pulwama attack. Mohiuddin Aurangzeb Alamgir has been involved in anti-India terror activities on behalf of Jaish-e-Mohammed ਕਿ ਉਹਨਾਂ ਨੇ ਉਹ ਮੋਹਿਦੀਨ ਔਰੰਗਜ਼ੇਬ ਆਲਮਗੀਰ ਨੂੰ ਜਿਹੜਾ ਉਹ ਟੈਰਰਿਸਟ ਡਿਕਲੇਅਰ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਸਾਰੇ ਨੂੰ ਵੱਡੀ ਖਬਰ ਬਣਾ ਕੇ ਇਹ ਦੁਨੀਆ ਭਰ ਦਿੱਤਾ। ਹੁਣ ਜੇ ਤੁਹਾਡਾ ਇਹ ਹਾਲ ਹੈ ਕਿ ਭਾਈ ਉਹ ਤੁਹਾਨੂੰ ਉਹ ਫਿਰ ਇੱਥੇ ਗੱਲ ਆ ਜਾਂਦੀ ਹੈ ਕਿ ਬਈ ਉਹ ਫਿਰੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਨਾ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ ਕਿ ਵੀ ਉਹ ਨੱਕ ਵੱਢਣ ਨੂੰ ਫਿਰਦਾ ਤੇ ਉਹ ਬੀਬੀ ਕਹਿੰਦੇ ਵੀ ਮੈਨੂੰ ਹੁਣ ਤੂੰ ਨੱਥ ਕਢਾ ਦੇਗਾ ਮੈਂ ਤੇਰਾ ਨੱਕ ਹੀ ਜਿਹੜਾ ਉਹ ਵੱਢ ਦੇਣਾ। ਸੋ ਮਤਲਬ ਜਦੋਂ ਇਸ ਕਿਸਮ ਦੀ ਨੀਤੀ ਹੈ ਮੇਰਾ ਖਿਆਲ ਹੈ ਕਿਉਂਕਿ ਅਸੀਂ ਕੋਈ ਇਨਰ ਸੀਨੇਰੀਓ ਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਐਂਡ ਵੀ ਵਿਸ਼ ਕਿ ਪਾਕਿਸਤਾਨ ਐਜ਼ ਏ ਨੇਸ਼ਨ ਜਿਹੜਾ ਇਸ ਸਾਰੇ ਕ੍ਰਾਈਸਿਸ ਚੋਂ ਨਿਕਲੇ ਸਟਰੋਂਗ ਹੋਏ। ਇੱਕ ਫਿਕਰ ਦੀ ਗੱਲ ਵੀ ਹੈ ਇਕਨੋਮੀ ਵਾਈਜ਼ ਕਿਉਂਕਿ ਸ੍ਰੀਲੰਕਾ ਜਿਹੜਾ ਬਿਲਕੁਲ ਗਵਾਂਢੀ ਦੇਸ਼ ਔਰ ਉਹਨੇ ਅੱਜ ਬੈਂਕਰਪਸੀ ਫਾਈਲ ਕੀਤੀ ਹੈ, ਉਹਨਾਂ ਦੇ ਸਿਰ ਤੇ ਪਤਾ ਨਹੀਂ $51 ਬਿਲੀਅਨ ਕਿ ਕਿੰਨੇ ਦਾ ਕਰਜ਼ਾ ਜਿਹੜਾ ਉਹਨਾਂ ਨੇ ਦੇਣਾ ਹੈ ਡੈਟ ਰਿਡਨ ਨੇ। ਸੋ ਜਦੋਂ ਅਨਸਟੇਬਿਲਿਟੀ ਹੁੰਦੀਆਂ ਨੇ ਔਰ ਦੂਸਰੀਆਂ ਨੇ ਇਕਨੋਮੀ ਸਫਰ ਕਰਦੀ ਹੈ ਔਰ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਇਸ ਕ੍ਰਾਈਸਿਸ ਨੂੰ ਜੋ ਨਿਕਲ ਜਾਏਗਾ, ਲੇਕਿਨ ਇੰਡੀਆ ਬਾਰੇ ਅਸੀਂ ਨਵੀਂ ਹਕੂਮਤ ਦੀ ਕੀ ਨੀਤੀ ਹੋਏਗੀ ਉਸ ਦੇ ਉੱਤੇ ਕੈਰੀ ਅੱਖ ਰੱਖ ਰਹੇ ਹਾਂ। ਸੋ ਇਹ ਪਹਿਲਾ ਜਿਹੜਾ ਅਸੀਂ ਇਹਨੂੰ ਨੀ ਜਰਕ ਰਿਐਕਸ਼ਨ ਕਿਹਾ ਜਾ ਸਕਦਾ ਹੋਏਗਾ ਵੀ ਜਿਹੜੇ ਵੈਲਵਿਸ਼ਰ ਨੇ ਉਹਨਾਂ ਨੂੰ ਲੱਗੇਗਾ ਵੀ ਪਤਾ ਨਹੀਂ ਟੂ ਸੂਨ ਹੈ। ਟੂ ਸੂਨ ਨਹੀਂ ਹੈ, ਕਈ ਵਾਰ ਤੁਸੀਂ ਜਿਹੜਾ ਉਹ ਵਾਰਨ ਵੀ ਕਰ ਰਹੇ ਹੁੰਦੇ ਹੋ ਕਿ ਭਾਈ ਬਚ ਮੋੜ ਤੋਂ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥੀ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਕੇ ਅਤੇ ਜਨੇਵਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਇਟਲੀ। ਇਟਲੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬ੍ਰੇਸ਼ੀਆ ਦੇ ਬ੍ਰਿਕਸੀਆ ਫੋਰਮ ਵਿੱਚ 8 ਮਈ ਦਿਨ ਐਤਵਾਰ ਨੂੰ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 345 500 9516 ਜਾਂ +39 327 583 0424। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਪੰਜਾਬ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਟਿਆਲਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਭਗਵੰਤ ਮਾਨ ਵਾਲੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਜਗੁਜ਼ਾਰੀ ਨੂੰ ਪੰਜਾਬ ਦਾ ਵੱਡਾ ਦੁਖਾਂਤ ਦੱਸਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ ਪੰਜਾਬ ਤਬਦੀਲੀ ਬਹੁਤ ਵੱਡੀ ਤਬਦੀਲੀ, ਇਨਕਲਾਬ ਆ ਗਿਆ, ਭਗਤ ਸਿੰਘ ਦੇ ਖਟਕੜ ਕਲਾਂ ਸਾਰੇ ਪਹੁੰਚ ਕੇ ਹੁਣ ਅੱਜ ਸਾਰੇ ਹੀ ਪੰਜਾਬ ਦੇ ਲੋਕ ਚੀਫ ਮਿਨਿਸਟਰ ਨੇ। ਮੈਂ ਨਹੀਂ ਹੈ, ਉਹ ਆਮ ਆਦਮੀ ਪਾਰਟੀ ਦੀਆਂ ਗਾਂਧੀ ਟੋਪੀਆਂ ਪਾਸੇ ਰੱਖ ਕੇ ਉਹ ਕੇਸਰੀ ਪੱਗਾਂ ਬਣਾ ਕੇ ਜਿਹੜੀਆਂ ਨੇ ਪੀਲੀਆਂ ਬਸੰਤੀ ਸਿੱਖਾਂ ਦੇ ਵਿੱਚ ਵੜੇ ਤੇ ਪੰਜਾਬ ਦੇ ਵੀ ਲੋਕ ਅੱਕੇ ਰਵਾਇਤੀ ਪਾਰਟੀਆਂ ਤੋਂ ਕਿ ਜੀ ਕਾਲਾ ਚੋਰ ਆ ਜਾਏ, ਲੈ ਆਏ ਕਾਲੇ ਚੋਰ ਨੂੰ। ਹੁਣ ਕੋਈ ਦਿਨ ਐਸਾ ਨਹੀਂ ਬੀਤਦਾ, ਹਾਲਾਂ ਇਹਨਾਂ ਦਾ ਜਿਹੜੇ ਬੀਤੇ ਦੀਆਂ ਨੇ ਇਹਨਾਂ ਨੇ ਕੀ ਕੀਤਾ ਉਹ ਅਸੀਂ ਡਿਸਕਸ ਕੀਤਾ, ਪਰ ਜਦੋਂ ਕੋਈ ਚੀਜ਼ ਇੱਕ ਪੰਜਾਬ ਦੇ ਪ੍ਰਾਊਡ ਔਰ ਇਮਾਨਦਾਰ ਔਰ ਸੱਚੇ ਹਿੰਦੂ ਵੀਰ ਵੱਲੋਂ ਕੋਈ ਗੱਲ ਆਂਦੀ ਹੈ ਤੇ ਉਸ ਨੂੰ ਅਸੀਂ ਮੱਚ ਮੋਰ ਕ੍ਰੈਡੀਬਿਲਿਟੀ ਦੇ ਨਾਲ ਦੇਖਦੇ ਹਾਂ, ਕਿਉਂਕਿ ਹੋ ਸਕਦਾ ਹੈ ਸਾਡੀ ਪਹੁੰਚ ਦੇ ਵਿੱਚ ਕਿਤੇ ਨਾ ਕਿਤੇ ਬਾਇਸ ਵੀ ਹੋਏ, ਪਰ ਉਹ ਇੱਕ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਤੋਂ ਇੱਕ ਐਸਾ ਇਮੇਜ ਰੱਖਦੇ ਨੇ ਕਿ ਉਹਨਾਂ ਦਾ ਦੁਸ਼ਮਣ ਵੀ ਕਦੇ, ਉਹ ਲੋਕਾਂ ਦੇ ਵੀ ਸੇਵਾ 'ਚ ਨੇ, ਗਰੀਡ ਤੋਂ ਵੀ ਦੂਰ ਨੇ, ਕੋਈ ਆਪਣੇ ਪੇਸ਼ੇ ਦੇ ਮਾਮਲੇ 'ਚ ਵੀ, ਲੇਕਿਨ ਪੰਜਾਬ ਦੇ ਮਾਮਲੇ 'ਚ ਉਹ ਇੱਕ ਬੜੇ ਫਖਰ ਨਾਲ ਪੰਜਾਬੀ ਹੋਣ ਦਾ ਵੀ ਫਖਰ ਕਰਦੇ ਨੇ ਔਰ ਪੰਜਾਬ ਦੇ ਹੱਕਾਂ ਦੀ ਹਿੱਤਾਂ ਦੀ ਜਿਹੜੀ ਹੈ ਉਹ ਗੱਲ ਵੀ ਚੁੱਕਦੇ ਨੇ। ਹਾਲਾਂ ਉਹ ਜਿਵੇਂ ਹਿੰਦੂ ਰਾਸ਼ਟਰ ਦੇ ਵਿਰੋਧੀ ਨੇ, ਉਹ ਖਾਲਿਸਤਾਨ ਦੇ ਹਮਾਇਤੀ ਨਹੀਂ ਨੇ, ਲੇਕਿਨ ਜਿਹੜੀ ਓਨੈਸਟ ਅਪਰੋਚ ਹੁੰਦੀ ਹੈ ਕਿਸੇ ਵੀ ਇਸ਼ੂ ਦੇ ਉੱਤੇ ਉਹਨੂੰ ਅਸੀਂ ਹਮੇਸ਼ਾ ਐਪਰੀਸ਼ੀਏਟ ਵੀ ਕਰਦੇ ਹਾਂ, ਰੈਕਗਨਾਈਜ਼ ਵੀ ਕਰਦੇ ਹਾਂ। ਸੋ ਉਹਨਾਂ ਨੇ ਅੱਜ ਇੱਕ ਟਵੀਟ ਕੀਤਾ ਜਿਹਦਾ ਉਹਨਾਂ ਨੇ ਟਾਈਟਲ ਹੀ ਦਿੱਤਾ ਪੰਜਾਬ ਦਾ ਦੁਖਾਂਤ, ਔਰ ਉਹਦੇ ਥੱਲੇ ਉਹਨਾਂ ਨੇ ਜਿਹੜੇ 5-6 ਨੁਕਤੇ ਜਿਹੜੇ ਇਸ ਪੀਰੀਅਡ ਜਦੋਂ ਦਾ ਭਗਵੰਤ ਮਾਨ ਬਣਿਆ ਜੋ ਹੋਇਆ ਉਹਨੂੰ ਉਹਨਾਂ ਨੇ ਹਾਈਲਾਈਟ ਕੀਤਾ। ਉਹਨਾਂ ਨੇ ਕਿਹਾ ਪੰਜਾਬ ਦੀਆਂ ਰਾਜ ਸਭਾ ਸੀਟਾਂ ਦਾਗੀ ਵਪਾਰੀਆਂ ਤੇ ਗੈਰ ਪੰਜਾਬੀਆਂ ਨੂੰ ਵੇਚਣ ਤੇ ਚੁੱਪ ਰਹਿਣ ਵਾਲੇ, ਔਰ ਤੁਸੀਂ ਦੇਖਦੇ ਹੋ ਵੀ ਪੰਜਾਬ ਚੋਂ ਕਿਵੇਂ ਉਹਨਾਂ ਨੇ ਉਹ ਲਿਆ ਕੇ ਅਮੀਰ ਲੋਕ ਜਿਹੜੇ ਨੇ, ਔਰ ਪੰਜਾਬ ਦਾ ਕੋਈ ਇਹੀ ਕਾਰਨ ਹੈ ਕਿ ਵੀ ਚੰਡੀਗੜ੍ਹ ਦੇ ਵਿੱਚ ਮੁਲਾਜ਼ਮ ਸਿੱਧੇ ਤੌਰ ਤੇ ਸੈਂਟਰ ਨੇ ਆਪਣੇ ਥੱਲੇ ਲੈ ਲਏ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਮ ਮੁਕਾਤਾ ਜਿਹੜੇ 2 ਮੈਂਬਰ ਸੀ, ਪਰ ਕੋਈ ਇਹਨਾਂ ਦਾ ਰਾਜ ਸਭਾ ਮੈਂਬਰ ਨਹੀਂ ਬੋਲਿਆ। ਦੂਸਰਾ ਉਹਨਾਂ ਨੇ ਕਿਹਾ ਕਿ ਟਰੱਕ ਯੂਨੀਅਨਾਂ ਤੇ ਕਬਜ਼ੇ ਲਈ ਹੋ ਰਹੀ ਗੁੰਡਾਗਰਦੀ ਤੇ ਚੁੱਪ ਰਹਿਣ ਵਾਲੇ। ਇਹ ਖਬਰਾਂ ਪਿਛਲੇ ਦਿਨਾਂ ਦੇ ਵਿੱਚ, ਕਿਉਂਕਿ ਅਸੀਂ ਪਿਛਲੇ ਹਫ਼ਤੇ ਸ਼ੋਅ ਨਹੀਂ ਸੀ ਕੀਤਾ, ਬਹੁਤ ਸਾਰੀਆਂ ਥਾਵਾਂ ਤੇ ਜਿਵੇਂ ਆਮ ਆਦਮੀ ਪਾਰਟੀ ਦੇ ਗੁੰਡੇ ਟਰੱਕ ਯੂਨੀਅਨਾਂ ਤੇ ਕਬਜ਼ੇ ਕਰ ਰਹੇ ਨੇ ਔਰ MLA ਔਰ ਭਗਵੰਤ ਮਾਨ ਸਭ ਜਿਹੜੇ ਨੇ, ਕਿਉਂਕਿ ਉਹ ਏਜੰਸੀਆਂ ਦੀ ਖੇਡ ਹੈ, ਉਹਦਾ ਚੋਂ ਉਹਨਾਂ ਨੇ ਕੀ ਖਲੋਣਾ ਹੈ। ਕਿਸਾਨਾਂ ਤੇ ਪੰਜਾਬ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਤੇ ਚੁੱਪ ਰਹਿਣ ਵਾਲੇ, ਇੱਕ ਬੜਾ ਬਰੂਟਲ ਲਾਠੀਚਾਰਜ ਇਹਨਾਂ ਨੇ ਕਿਸਾਨਾਂ ਦਾ, ਜਿਹੜੇ ਕਹਿੰਦੇ ਸੀ ਕਿ ਭਾਈ ਜੋ ਤੁਸੀਂ ਪ੍ਰੋਮਿਸ ਕੀਤਾ ਉਹ ਡਿਲੀਵਰ ਕਰੋ। ਪੰਜਾਬ ਵਿੱਚ ਮਹੀਨੇ ਤੋਂ ਲਗਾਤਾਰ ਰੋਜ਼ਾਨਾ ਹੋ ਰਹੇ ਕਤਲਾਂ ਤੇ ਜ਼ੁਬਾਨ ਬੰਦ ਰੱਖਣ ਵਾਲੇ, ਪੰਜਾਬ 'ਚ ਕ੍ਰਾਈਮ ਇੰਨਾ ਜ਼ਿਆਦਾ ਹੋ ਗਿਆ ਕਿ ਉਹ DGP ਆ ਕੇ ਉਹ ਗਿਣਤੀ ਕਰ ਰਿਹਾ, ਉਹਨੇ ਕਿਹਾ ਜੀ 2021 ਦੇ ਵਿੱਚ ਮਹੀਨੇ ਦੇ ਵਿੱਚ 800 ਬੰਦਾ ਮਰਦਾ ਸੀ ਕਿ ਕਿੰਨੇ ਸੀ, ਹੁਣ 700। ਦੇਖੋ ਜੀ ਕ੍ਰਾਈਮ ਤਾਂ ਘਟ ਗਿਆ, ਹਾਲਾਂ ਇੰਨਾ ਜ਼ਿਆਦਾ ਕ੍ਰਾਈਮ ਲੁੱਟ ਖੋਹ ਘਰਾਂ 'ਚ। ਅੱਜ ਹੀ ਮੈਂ ਲੁਧਿਆਣੇ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਹਿੰਦੂ ਕਪਲ ਵਿਚਾਰੇ ਸਹੁਰਾ ਔਰ ਨੂੰਹ ਔਰ ਕਿਸੇ ਵਿਆਹ ਤੋਂ ਕਿਵੇਂ ਉਹਨੂੰ ਕਿਡਨੈਪ ਕਰਕੇ ਲੈ ਗਏ, ਉਹਦੇ ਗਹਿਣੇ ਵੀ ਉਤਰਵਾਏ, ਮਾਰ ਕੁੱਟ ਕੇ ਸੁੱਟ ਕੇ ਕਾਰ ਵੀ, ਮਤਲਬ ਇਸ ਲੈਵਲ ਦਾ ਕ੍ਰਾਈਮ ਜਿਹੜਾ ਪੰਜਾਬ ਦੇ ਵਿੱਚ ਨਹੀਂ ਸੀ, ਬਹੁਤ ਰੇਅਰਲੀ ਕਦੇ। ਹੁਣ ਤਾਂ ਜਿੰਨੀਆਂ ਕ੍ਰਿਮੀਨਲ ਘਟਨਾਵਾਂ ਇਹਨਾਂ ਦਿਨਾਂ 'ਚ ਹੋਈਆਂ ਨੇ। ਫਿਰ ਜਿਹੜੇ ਨੇ ਮਜੀਠੀਏ ਦੇ ਯਾਰ ਨੂੰ ਉਸ ਦੀ ਪਟਿਆਲਾ ਜੇਲ੍ਹ ਦਾ ਸੁਪਰਡੈਂਟ ਲਾਉਣ ਤੇ ਚੁੱਪ ਰਹਿਣ ਵਾਲੇ। ਹੁਣ ਅਦਰਵਾਈਜ਼ ਕਿੰਨਾ ਸੀ, ਮਜੀਠੀਏ ਤੇ ਸਭ ਤੋਂ ਜ਼ਿਆਦਾ ਚਾਰਜ ਇਹਨਾਂ ਨੇ ਹੀ ਡਰੱਗ ਦੇ ਲਾਏ ਸੀ, ਤੇ ਉਹ ਜਦੋਂ ਪਟਿਆਲਾ ਜੇਲ੍ਹ 'ਚ ਜਿਹੜਾ ਉਹਦਾ ਯਾਰ ਸੀ ਉਹਨੂੰ ਤੋਂ ਬਦਲ ਕੇ ਉੱਥੇ ਸੁਪਰਡੈਂਟ ਜੇਲ੍ਹ ਲਾਇਆ ਤਾਂ ਕਿ ਉਹਨੂੰ ਸਾਰੀਆਂ ਸਹੂਲਤਾਂ ਰਹਿਣ। ਪੰਜਾਬ ਦੇ ਮੁੱਖ ਸਕੱਤਰ ਤੇ ਹੋਰ ਅਫਸਰਾਂ ਨੂੰ ਕੇਜਰੀਵਾਲ ਵੱਲੋਂ ਗੈਰ ਸੰਵਿਧਾਨਕ ਤਰੀਕੇ ਨਾਲ ਦਿੱਲੀ ਤਲਬ ਕਰਕੇ ਜਮਹੂਰੀ ਤੇ ਪ੍ਰਬੰਧਕੀ ਢਾਂਚੇ ਤੇ ਹਮਲਾ ਕਰਨ ਤੇ ਚੁੱਪ ਰਹਿਣ ਵਾਲੇ। ਅੱਜ ਜਿਹੜੀ ਮੇਨ ਖਬਰ ਮੀਡੀਆ ਦੀ ਹੈ ਉਹ ਇਹ ਹੈ ਕਿ ਕਿਵੇਂ ਰੂਲ ਤਾਂ ਕਰ ਹੀ ਕੇਜਰੀਵਾਲ ਰਿਹਾ ਦਿੱਲੀ ਤੋਂ ਬੈਠ ਕੇ, ਪੰਜਾਬ ਦੇ ਸਰਕਾਰੀ ਔਰ ਦੂਜੇ ਆਫੀਸ਼ੀਅਲਸ ਨੂੰ ਦਿੱਲੀ ਪਹੁੰਚਾਏ ਜਾਂਦੇ ਨੇ ਕਿ ਜੀ ਉਹ ਹੁਣ ਗਾਈਡ ਕਰੇਗਾ ਵੀ ਰਾਜ ਕਿਵੇਂ ਕਰ। ਉਹਨਾਂ ਨੇ ਕਿਹਾ ਵੀ ਇਸ ਦੇ ਉੱਤੇ ਚੁੱਪ ਰੱਖਣ ਵਾਲੇ। ਇਹਨਾਂ ਸਭ ਗੱਲਾਂ ਤੇ ਚੁੱਪ ਰਹਿਣ ਵਾਲੇ ਆਪ ਪਾਰਟੀ ਦੇ 91 ਵਿਧਾਇਕ ਪਤਾ ਹੈ ਕਿਹੜੀ ਗੱਲ ਤੇ ਅੱਜ ਪਹਿਲੀ ਵਾਰ ਇਕੱਠੇ ਹੋ ਕੇ ਬੋਲੇ ਹਨ? ਸਿੱਧੂ ਮੂਸੇਵਾਲਾ ਦੇ ਇੱਕ ਗੀਤ ਤੇ। ਹੁਣ ਉਹ ਉਹਨਾਂ ਦਾ ਮਿਨਿਸਟਰ ਵੀ ਕਹਿ ਰਿਹਾ ਜੀ ਉਹ ਜਿਹੜਾ AK-47 ਵਾਲਾ ਕੇਸ ਵੀ ਅਸੀਂ ਦੁਬਾਰਾ ਖੋਲ ਰਹੇ ਹਾਂ ਔਰ ਇਹ ਹੈ ਅਸਲੀ ਵਿਅੰਗ। ਉਹਨਾਂ ਨੇ ਕਿਹਾ ਵੀ ਆਹ ਜਿਹੜੇ ਇਸ਼ੂ ਸੀ ਪੰਜਾਬ ਦੇ, ਇਹਨਾਂ ਤੇ ਜਿਹੜੇ 92 ਨੇ, 92 ਤੇ ਭਗਵੰਤ ਮਾਨ ਹੀ 91 ਰਹਿ ਗਏ ਚੁੱਪ ਰਹਿਣ ਵਾਲੇ। ਇਹਨਾਂ ਨੂੰ ਹੁਣ ਸਿੱਧੂ ਮੂਸੇਵਾਲੇ ਦੇ ਗੀਤ ਦੇ ਉੱਤੇ ਇਹ ਨਾ, ਮਤਲਬ ਇਹਨਾਂ ਦੀ ਹਾਲਤ ਇਹ ਹੈ ਜਾਂ ਇਹਨਾਂ ਦੀ ਔਕਾਤ ਇਹ ਹੈ, ਹਾਲਤ ਤਾਂ ਛੱਡੋ, ਇਹਨਾਂ ਦੀ ਔਕਾਤ ਇਹ ਹੈ। ਔਰ ਅਸੀਂ ਸਮਝਦੇ ਹਾਂ ਵੀ ਡਾਕਟਰ ਧਰਮਵੀਰ ਗਾਂਧੀ ਨੇ ਬੜੀ ਇਮਾਨਦਾਰੀ ਨਾਲ, ਉਸ ਤੋਂ ਪਹਿਲਾਂ ਹੁਣ ਅਸੀਂ ਦੇਖਿਆ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਮਾਮਲੇ ਜਿਹੜੇ ਅਫਸਰ ਲਾਏ ਨੇ
ਹੁਣ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਅੰਮ੍ਰਿਤਸਰ ਤੋਂ ਜਿੱਤਿਆ, ਜਿਹਨੇ ਇਨਵੈਸਟੀਗੇਸ਼ਨ ਕੀਤੀ, ਉਹਨੇ ਕਿਹਾ ਵੀ ਉਹ 2 ਸਿਟ ਮੈਂਬਰਸ ਜਿਹੜੇ ਸੀ ਜਿਨ੍ਹਾਂ ਨੂੰ ਲਾਇਆ ਗਿਆ ਉੱਥੇ, ਉਹ ਤਾਂ ਉਹ ਨੇ ਜਿਹੜੇ ਸਰਕਾਰ ਦੇ ਔਰ ਅਮਰਿੰਦਰ ਔਰ ਬਾਦਲਾਂ ਦੇ ਮਦਦਗਾਰ ਸੀ ਬੇਅਦਬੀ ਕੇਸ ਦੇ ਵਿੱਚ, ਉਹਨਾਂ ਨੂੰ ਪ੍ਰੋਟੈਕਟ ਕਰਨ ਵਾਲੇ। ਹੁਣ ਜੇ ਉਹਨਾਂ ਦਾ ਇਹੀ ਕਾਰਨ ਹੈ ਕਿ ਉਹ ਕੁੰਵਰ ਵਿਜੇ ਪ੍ਰਤਾਪ ਹੋਏ ਜਾਂ ਇਸ ਕਿਸਮ ਦੇ, ਇਹਨਾਂ ਨੂੰ ਵਜ਼ੀਰ ਨਹੀਂ ਬਣਾਇਆ ਉਹਨਾਂ ਨੇ ਕਿ ਵੀ ਇਹ ਹੁਣ ਇਸ ਤੋਂ ਵਧੀਆ ਕੀ ਹੋ ਸਕਦਾ ਸੀ ਵੀ ਉਹਨੇ ਤਾਂ ਆਲਰੇਡੀ ਆਪਣੀ ਰਿਪੋਰਟ ਇਹਦੇ ਤੇ ਕੱਢੀ ਹੋਈ ਹੈ ਵੀ ਉਹਨੂੰ ਪੁੱਛਿਆ ਜਾਂਦਾ। ਪਰ ਗੱਲ ਤਾਂ ਅਲਟੀਮੇਟਲੀ ਇਹ ਹੈ ਵੀ ਏਜੰਸੀਆਂ ਦੀ ਖੇਡ ਹੈ ਔਰ ਉਹ ਸਾਰੇ ਨੂੰ ਜਿਹੜਾ ਦਿੱਲੀੋਂ ਲਾਲਾ ਕੇਜਰੀਵਾਲ ਰਨ ਕਰ ਰਿਹਾ। ਸੋ ਅਸੀਂ ਇਹ ਆਪਣੇ ਇਕਰਾਰ ਕੀਤਾ ਹੋਇਆ ਕਿ ਅੱਜ ਦਾ ਵਿਚਾਰ ਰੂਹਾਨੀਅਤ ਉਹਨੂੰ ਕੰਟੀਨਿਊ ਕਰਨਾ ਹੈ। ਕੱਲ ਤੁਸੀਂ ਮੇਰਾ ਇਕਰਾਰ ਤੋੜਵਾਇਆ ਜ਼ਬਰਦਸਤੀ ਜਿਹੜਾ ਪ੍ਰੋਗਰਾਮ ਨੂੰ ਬੰਦ ਕਰਕੇ। ਸੋ ਅੱਜ ਅਸੀਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ, ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ। ਆਪੈ ਆਪ ਮਿਲਾਏ ਬੂਝੈ, ਤਾਂ ਨਿਰਮਲ ਹੋਵੈ ਸੋਈ। ਹਰ ਜਿਉ ਸਾਚਾ ਸਾਚੀ ਬਾਣੀ, ਸ਼ਬਦ ਮਿਲਾਵਾ ਹੋਈ। ਭਾਈ ਰੇ ਭਗਤਹੀਨ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨ ਕੀਨੀ। ਬਿਰਥਾ ਜਨਮ ਗਵਾਇਆ। ਹੁਣ ਜ਼ਾਹਰ ਹੈ ਰਹਾਉ ਦੀ ਤੁਕ ਹੀ ਕੇਂਦਰੀ ਨੁਕਤਾ ਹੈ ਕਿ ਹੇ ਮੇਰੇ ਵੀਰ, ਜੇ ਤੂੰ ਰੱਬ ਦੀ ਇਬਾਦਤ ਨਹੀਂ ਕੀਤੀ, ਰੱਬ ਦਾ ਸਿਮਰਨ ਨਹੀਂ ਕੀਤਾ, ਤਾਂ ਤੂੰ ਕਾਹਨੂੰ ਜੰਮਿਆ ਸੀ? ਤੇਰੇ ਜ਼ਿੰਦਗੀ 'ਚ ਆਉਣ ਦਾ ਫਿਰ ਪਰਪਸ ਕੀ ਸੀ ਜੇ ਤੂੰ ਆਪਣੀ ਜ਼ਿੰਦਗੀ ਇਬਾਦਤ ਦੇ ਵਿੱਚ ਨਹੀਂ ਲਾਈ? ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ। ਕਿ ਤੂੰ ਆਪਣਾ ਇਹ ਸਮਝ ਕੇ ਜੇ ਤੇਰੀ ਜ਼ਿੰਦਗੀ ਇਬਾਦਤ ਦੇ ਵਿੱਚ, ਸੇਵਾ ਦੇ ਵਿੱਚ, ਅਕਾਲ ਪੁਰਖ ਦੀ ਯਾਦ 'ਚ ਨਹੀਂ ਗੁਜ਼ਰੀ ਤਾਂ ਤੇਰਾ ਜਨਮ ਜਿਹੜਾ ਹੈ ਉਹ ਨਿਸ਼ਫਲ ਹੈ, ਉਹ ਅਕਾਰਤ ਹੈ, ਉਸ ਦਾ ਕੋਈ ਪਰਪਸ ਨਹੀਂ ਹੈ। ਗੁਰਮੁਖ ਕਿਰਪਾ ਕਰੇ ਭਗਤ ਕੀਜੈ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਗੁਰਮੁਖ ਦੇ ਉੱਤੇ ਰੱਬ ਨਿਰੰਕਾਰ ਅੱਲਾਹ ਤਾਲਾ ਮਿਹਰਾਮਤ ਕਰਦਾ ਹੈ, ਉਸ ਨੂੰ ਭਗਤੀ ਵੱਲ ਲਾਉਂਦਾ ਹੈ। ਔਰ ਗੁਰੂ ਤੋਂ ਬਿਨਾਂ, ਔਰ ਜ਼ਾਹਰ ਹੈ ਇਹ ਜੇ ਤੁਸੀਂ ਮਜ਼ਹਬਾਂ ਦੇ ਹਵਾਲੇ ਨਾਲ ਦੇਖੋ, ਇਸਲਾਮ 'ਚ ਵੀ ਜੇ ਰੱਬ ਤਾਂ ਰੱਬ ਹੈ, ਉਹ ਤਾਂ ਰਬੁਲ ਆਲਮੀਨ ਹੈ, ਲੇਕਿਨ ਜੇ ਉਹਨਾਂ ਤੱਕ ਪਹੁੰਚਣ ਲਈ ਕੁਰਾਨ ਮਜੀਦ, ਅੱਲਾਹ ਦੀ ਕਿਤਾਬ ਜਿਸ ਨੂੰ ਕਿਹਾ ਜਾਂਦਾ ਹੈ, ਤੇ ਉਹ ਨਬੀ ਮੁਹੰਮਦ ਸਾਹਿਬ ਉਹਨਾਂ ਦੇ ਨਾਲ ਉਹ ਨਬੀ ਨੇ ਔਰ ਉਹਨਾਂ ਦਾ ਕਲਮਾ ਵੀ ਇਹ ਇਸੇ ਤਰ੍ਹਾਂ। ਈਵਨ ਸੂਫੀ ਇਸਲਾਮ ਦੇ ਵਿੱਚ ਤਾਂ ਉਹਨਾਂ ਨੇ ਮੁਰਸ਼ਦ ਦੀ ਗੱਲ ਜੇ ਤੁਸੀਂ ਬੁੱਲੇ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ ਜਿਹੜੇ ਸਾਡੇ ਖਿੱਤੇ ਦੇ ਸੂਫੀ ਨੇ ਦੇਖੋ, ਤੇ ਸਟ੍ਰੈਸ ਮੁਰਸ਼ਦ ਤੇ ਹੈ। ਸਿੱਖ ਧਰਮ ਦੇ ਮੁਤਾਬਕ ਜਿਹੜਾ ਗੁਰੂ ਦਾ ਰੋਲ ਹੈ, ਅਕਾਲ ਪੁਰਖ ਤਾਂ ਇੱਕ ਹੈ, ਉਹ ਨਾ ਜੰਮਦਾ ਨਾ ਮਰਦਾ, ਉਹਦੀ ਕੋਈ ਥਾਂ ਨਹੀਂ ਲੈ ਸਕਦਾ। ਪਰ ਅਕਾਲ ਪੁਰਖ ਦੇ ਨਾਲ ਮੇਲ ਦੇ ਲਈ ਜਦੋਂ ਅਸੀਂ ਗੁਰੂ ਲਫ਼ਜ਼ ਸੰਸਕ੍ਰਿਤ ਜ਼ਬਾਨ ਦਾ ਹੈ ਜਿਸ ਦਾ ਮਤਲਬ ਹੈ ਹਨੇਰੇ ਨੂੰ ਖਾਣ ਵਾਲਾ, ਡਿਸਪੈਲਰ ਆਫ ਦਾ ਡਾਰਕਨੈਸ, ਗ੍ਰੀ ਧਾਤੂ ਹੈ ਸੰਸਕ੍ਰਿਤ ਦੀ, ਉਹਦੇ ਚੋਂ ਨਿਕਲਿਆ ਵੀ ਹਨੇਰੇ ਨੂੰ ਖਾਣ ਵਾਲਾ ਗੁਰੂ। ਔਰ ਸਾਡੇ ਲਈ ਕਿਉਂਕਿ 10 ਗੁਰੂ ਸਾਹਿਬਾਨ ਦੀ ਬਾਣੀ ਔਰ ਬਾਕੀ ਭਗਤ ਜਨਾਂ ਫਕੀਰਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਅਸੀਂ ਸ਼ਬਦ ਗੁਰੂ ਕਹਿੰਦੇ ਕਿ ਅਸੀਂ ਸੇਧ ਲੈਂਦੇ ਹਾਂ ਰੱਬ ਤੱਕ ਪਹੁੰਚਣ ਲਈ ਗੁਰਬਾਣੀ ਤੋਂ, ਜਿਹੜੀ ਐਟਰਨਲ ਹੈ। ਔਰ ਇਹੀ ਗੁਰੂ ਸਾਹਿਬ ਦੀ ਯਾਦ ਦਹਾਨੀ ਹੈ ਇਹ ਸਾਰੇ ਦੇ ਵਿੱਚ ਕਿ ਭਾਈ ਇਹ ਜਿਹੜਾ ਆਪਣੀ ਕਿਰਪਾ ਦੇ ਨਾਲ ਉਹ ਇਸ ਪਾਸੇ ਲਾਂਦਾ ਹੈ, ਗੁਰੂ ਤੋਂ ਬਿਨਾਂ ਬੰਦਗੀ ਨਹੀਂ ਹੁੰਦੀ। ਔਰ ਉਹ ਜਦੋਂ ਤੁਹਾਨੂੰ ਇਹ ਆਪੇ ਆਪ ਮਿਲਾਏ, ਉਹੀ ਮਿਲਾਪ ਕਰਵਾਉਂਦਾ ਹੈ, ਬੁੱਝੇ ਤਾਂ ਤੁਹਾਨੂੰ ਉਹਦੀ ਸਮਝ ਆਉਂਦੀ ਹੈ, ਤਾਂ ਨਿਰਮਲ ਹੋਵੇ, ਫਿਰ ਤੁਹਾਡੇ ਅੰਦਰੋਂ ਸਾਰੀ ਮੈਲ, ਡਰਟ ਜਿਹੜੀ ਨੈਗੇਟਿਵਿਟੀਜ਼ ਦੀ ਹੈ, ਪਾਪਾਂ ਦੀ ਹੈ, ਤੁਹਾਡੀ ਰੂਹ ਤੇ ਪਈ ਉਹ ਨਿਕਲ ਜਾਂਦੀ ਹੈ। ਹਰ ਜੀਓ ਸਾਚਾ ਸਾਚੀ ਬਾਣੀ, ਕਿ ਰੱਬ ਅਲਟੀਮੇਟ ਟਰੂਥ ਹੈ, ਉਸ ਦੀ ਬਾਣੀ ਸੱਚੀ ਹੈ। ਸ਼ਬਦ ਮਿਲਾਵਾ ਹੋਈ, ਸ਼ਬਦ ਰਾਹੀਂ, ਬਾਣੀ ਰਾਹੀਂ ਉਸ ਰੱਬ ਦੇ ਨਾਲ ਮਿਲਾਪ ਹੁੰਦਾ ਹੈ। ਆਪੇ ਜਗ ਜੀਵਨ ਸੁਖ ਦਾਤਾ, ਆਪੇ ਬਖਸ਼ ਮਿਲਾਏ। ਜੀ ਜਾਣਤੇ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਗੁਰਮੁਖ ਆਪ ਦੇ ਵਡਾਈ, ਆਪੇ ਸੇਵ ਕਰਾਏ। ਕਿ ਉਹ ਜਗ ਜੀਵਨ ਹੈ, ਸਾਰੀ ਜ਼ਿੰਦਗੀ ਦੇ ਅੰਦਰ ਜੇ ਸਾਰੀ ਆਲਮ ਦੇ ਅੰਦਰ ਜ਼ਿੰਦਗੀ ਧੜਕਦੀ ਹੈ ਤਾਂ ਉਹਦੀ ਹੈ। ਇਸ ਲਈ ਰੱਬ ਦੇ ਲਈ ਲਫ਼ਜ਼ ਜਗ ਜੀਵਨ, ਲਾਈਫ ਆਫ ਦਾ ਵਰਲਡ, ਕਿ ਜਿਹੜਾ ਧੜਕਾਉਂਦਾ ਹੀ ਉਹ ਹੈ। ਆਪੇ ਬਖਸ਼ ਮਿਲਾਏ, ਆਪ ਹੀ ਜੇ ਅਸੀਂ ਵਿਛੜੇ ਹੋਏ ਹਾਂ, ਉਸ ਤੋਂ ਦੂਰੀ ਹੈ, ਤੇ ਉਹ ਬਖਸ਼ਿਸ਼ ਕਰਕੇ ਮਿਲਾ ਲੈਂਦਾ ਹੈ। ਅਸੀਂ ਜੀ ਜਾਣਤ ਇਹ ਕਿਆ ਵਿਚਾਰੇ, ਕਿਆ ਅਸੀਂ
ਕੇਸ ਦੇ ਪਾਣੀ ਹਾਰ ਹੈ। ਅਲਟੀਮੇਟਲੀ ਉਹ ਰੱਬ ਹੀ ਅਲਟੀਮੇਟ ਜਿਹੜਾ ਤਾਕਤ ਹੈ, ਗੁਰਮੁਖ ਆਪ ਦੇ ਵਡਾਈ ਆਪੇ ਸੇਵ ਕਰਾਏ। ਜਿਨ੍ਹਾਂ ਨੂੰ ਆਪਣੇ ਨਾਲ ਉਹ ਜੋੜਦਾ ਹੈ, ਇਹ ਵੀ ਉਸ ਦੀ ਵਡਿਆਈ ਹੈ ਕਿ ਉਹਨਾਂ ਨੂੰ ਉਹ ਬਖਸ਼ਿਸ਼ ਕਰਕੇ ਆਪਣੇ ਪਿਆਰ ਦੇ ਨਾਲ ਇਸ ਪਾਸੇ ਲਾ ਲੈਂਦਾ ਹੈ। ਦੇਖ ਕੁਟੰਬ ਮੋਹੇ ਲੋਭਾਣਾ, ਚਲਦਿਆਂ ਨਾਲ ਨਾ ਜਾਈ, ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਦੀ ਕੀਮ ਨਾ ਪਾਈ। ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ, ਅੰਤੇ ਹੋਏ ਸਖਾਈ। ਕਿ ਅਸੀਂ ਪਰਿਵਾਰ, ਕੁਟੰਬ ਹੁੰਦਾ ਹੈ ਫੈਮਿਲੀ, ਉਸ ਦੇ ਮੋਹ ਦੇ ਵਿੱਚ ਕਈ ਵਾਰੀ ਫਸ ਕੇ ਰਹਿ ਜਾਂਦੇ ਆ, ਪਰ ਇਸ ਗੱਲ ਦੀ ਯਾਦ ਦਹਾਨੀ ਰਹੇ ਕਿ ਇਹ ਚਲਦਿਆਂ ਨਾਲ ਨਾ ਜਾਏ। ਇਹਦੇ ਚੋਂ ਕਿਸੇ ਨੇ ਵੀ ਨਾਲ ਨਹੀਂ ਜਾਣਾ। ਅੱਛਾ, ਤੂੰ ਹੈ ਇਨਸਾਨ ਸਤਿਗੁਰੂ ਦੀ ਸੇਵਾ ਦੇ ਵਿੱਚ ਉਹ ਗੁਣਾਂ ਦੇ ਖਜ਼ਾਨੇ ਦੇ ਨਾਲ ਹੀ ਜੁੜ, ਤਿਸ ਦੀ ਕੀਮ ਨਾ ਪਾਏ, ਜਿਹਦੀ ਕੋਈ ਕੀਮਤ ਨਹੀਂ ਹੈ। ਔਰ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ। ਔਰ ਇਹੀ ਹੋਏ ਕਿ ਜੇ ਮੇਰਾ ਕੋਈ ਦੋਸਤ ਹੈ, ਮੇਰਾ ਸਖਾ ਹੈ, ਮੇਰਾ ਮੀਤ ਹੈ, ਮੇਰਾ ਪਿਆਰਾ ਹੈ, ਮੇਰਾ ਮਹਿਬੂਬ ਹੈ, ਤੇ ਉਹ ਮੇਰਾ ਵਾਹਿਗੁਰੂ ਹੈ, ਰੱਬ ਹੈ, ਅੱਲਾਹ ਤਾਲਾ ਹੈ। ਅੱਛਾ, ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ, ਅੰਤੇ ਹੋਏ ਸਖਾਈ। ਅਖੀਰ ਵੇਲੇ ਵੀ ਉਸ ਨੇ ਹੀ ਸਖਾ ਦੋਸਤੀ ਨਿਭਾਣੀ ਹੈ। ਬਾਕੀ ਜਿੰਨੇ ਨੇ ਰਿਸ਼ਤੇ ਉਹ ਜਿਉਂਦਿਆਂ ਦੇ ਔਰ ਆਪਣੇ ਆਪਣੇ ਸੁੱਖਾਂ ਦੇ ਨਾਲ ਬੱਝੇ ਹੋਏ ਰਿਸ਼ਤੇ ਨੇ। ਤੇ ਅਖੀਰ 'ਚ ਤੀਸਰੇ ਨਾਨਕ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਆਪਣੇ ਮਨ ਚਿਤ ਕਹਿ ਕਹਾਏ, ਬਿਨ ਗੁਰ ਆਪ ਨਾ ਜਾਈ। ਹਰ ਜਿਉ ਦਾਤਾ ਭਗਤ ਵਛਲ ਹੈ, ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖ ਦੇ ਵਡਿਆਈ। ਆਪਣੇ ਮਨ ਚਿਤ ਕਹਿ ਕਹਾਏ, ਬਿਨ ਗੁਰ ਆਪ ਨਾ ਜਾਈ। ਹੁਣ ਅੰਦਰ ਬੈਠਾ ਆਪ ਯਾਨੀ ਕਿ ਹਉਮੈ, ਇਹ ਜਦੋਂ ਤੱਕ ਗੁਰੂ ਦੀ ਬਖਸ਼ਿਸ਼ ਨਹੀਂ ਹੁੰਦੀ ਔਰ ਅੰਦਰ ਉਹ ਵਾਹਿਗੁਰੂ ਆ ਕੇ ਨਹੀਂ ਵਸਦਾ, ਤੇ ਇਹ ਅੰਦਰੋਂ ਆਪ ਜਾਂ ਹਉਮੈ ਨਹੀਂ ਜਾ ਸਕਦੀ। ਪਰ ਕਿਉਂਕਿ ਜਿਹੜਾ ਵਾਹਿਗੁਰੂ ਹੈ, ਹਰ ਜੀਉ ਦਾਤਾ ਭਗਤ ਵਛਲ ਹੈ, ਉਹ ਗੁਰੂ ਆਪ ਹੀ ਆਪਣੇ ਭਗਤਾਂ ਦੀ ਜਿਹੜੀ ਹੈ ਪੈਜ ਰੱਖਣ ਵਾਲਾ, ਉਹਨੂੰ ਅਸੀਂ ਭਗਤ ਵਛਲ ਕਹਿੰਦੇ ਹਾਂ। ਅੱਛਾ, ਉਹ ਜਦੋਂ ਰਹਿਮਤ ਕਰਦਾ ਹੈ ਤੇ ਅੰਦਰ ਆ ਕੇ ਵਸ ਜਾਂਦਾ ਹੈ, ਤੇ ਉਹ ਹਉਮੈ ਔਰ ਆਪਾ ਬਾਹਰ ਨਿਕਲ ਜਾਂਦਾ ਹੈ। ਬਿਲਕੁਲ। ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖ ਦੇ ਵਡਾਈ। ਨਾਨਕ ਸੋਭਾ ਸੁਰਤ ਦੇ, ਕਿ ਤੀਸਰੇ ਨਾਨਕ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਉਹ ਵਾਹਿਗੁਰੂ ਤੁਹਾਨੂੰ ਜਦੋਂ ਸ਼ੋਭਾ ਦਿੰਦਾ ਹੈ, ਗੁਰਮੁਖ ਬਣਾਉਂਦਾ ਹੈ, ਤੁਹਾਡੇ ਅੰਦਰ ਉਹ ਸੁਰਤ ਆਉਂਦੀ ਹੈ, ਉਹ ਆਪ ਹੀ ਦਿੰਦਾ ਹੈ ਗੁਰਮੁਖ ਦੇ ਵਡਿਆਈ। ਔਰ ਇਹ ਉਸ ਦੀ ਭਗਤ ਵਛਲ ਹੋਣਾ ਕਿ ਉਹ ਕਿਸ ਰੂਹ ਦੇ ਉੱਤੇ ਰਹਿਮਤ ਕਰਕੇ ਉਸ ਨੂੰ ਗੁਰਮੁਖ ਬਣਾ ਕੇ ਉਸ ਨੂੰ ਇਹ ਆਪਣੀ ਯਾਦ ਦੀ, ਆਪਣੇ ਪਿਆਰ ਦੀ, ਆਪਣੇ ਨਾਲ ਜੁੜਨ ਦੀ ਵਡਿਆਈ ਬਖਸ਼ਿਸ਼ ਕਰਦਾ ਹੈ। ਇਹ ਅੱਜ ਦਾ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਅਹਿਮ ਮਸ਼ਹੂਰ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।